ਕੀ ਕਰਦੇ ਹੁੰਦੇ ਉਸਤਾਦ ਜੀ? ਐਵੇਂ ਹੀ ਨਹੀਂ ਕਿ ਤੁਸੀਂ ਜੀ ਫੁੱਲ ਸਪੀਡ ਤੇ ਬ੍ਰੇਕ ਲਾਈ, ਉਹ ਟਾਇਰ ਸਾਰੇ ਅੱਗੇ ਚਲੇ ਗਏ, ਫਰੇਮ ਥੱਲੇ ਜੇ। ਨਹੀਂ ਇਹਦੀ ਗੱਡੀ ਵੱਜੀ, ਕੁਛ ਵੀ ਨਹੀਂ ਇਹਨੂੰ ਹੋਇਆ, 에ਅਰ ਬੈਗ ਨੇ ਮਾਰ ਕੇ ਪੂਰਾ ਮੱਥਾ ਪਾੜਤਾ। ਸਾਡੀ ਸਾਰਿਆਂ ਦਾ ਨਹੀਂ, 5 ਮਿੰਟ ਨਾ ਟਾਈਮ ਕੱਢ ਕੇ ਮੂੰਹ 'ਚ ਬਰਫ਼ ਹੀ ਰੱਖਦਾ, ਜ਼ੁਬਾਨ ਗਰਮ ਵੀ ਹੋ ਜਾਂਦੀ ਹੈ ਇਹਦੀ। ਅੱਛਾ ਚੱਲਦੀ ਸਾਡੀ। अस्सलाम वालेकुम जी नाज़रीन, टी टाइम में खुश आमदीद। कैसे हैं आप सब? माशाल्लाह। आज हमारे साथ फैसल राम है और ये दो करैक्टर आप देख रहे हैं, पुराने साढ़े लग रहे ने। नहीं फैसल तो दस के गया सी 10 दिन पहले, कहना कि मैं 10 दिन साजी 10 दिन बाद आवांगा। ਤੇ ਗੱਲ ਕਰਨ ਦਾ ਫਾਇਦਾ ਤੁਸੀਂ ਸਾਰੀ ਗੱਲ ਕਰ ਦਿੰਦੇ ਹੁੰਦੇ। फैसल तू हुण चला गया वा अच्छे, हुण वाला दा स्टाइल बदल। ਅਸੀਂ ਇੱਥੇ ਹੀ ਆ, ਸਾਡਾ ਵੇਲਾ ਇੱਥੇ ਹੀ ਆ। ਤੂੰ ਤੇ ਯਾਰ ਦੇਖ ਆ ਦੇਖ ਸਹੀ ਕੈਜੂਅਲ ਜਿਹਾ ਸਟਾਈਲ ਤੁਹਾਡਾ ਐ ਜਿਵੇਂ ਯਕੀਨ ਮੋ ਹਲੀਮ ਦੀ ਰੇੜੀ ਬੰਦ ਕਰਕੇ ਆਏ ਯਾਰ ਮਿਸਟਰ ਜੇਦੀ ਲੱਗਣ ਦੇ। ਆਹੋ ਮਿਸਟਰ ਜੇਦੀ ਉਹ ਐਨਕਾਂ ਲਾ ਗਏ। ਉਹ ਵੱਡੀ ਦੁਨੀਆ। ਹਾਂ ਕਈ ਕਹਿੰਦੇ ਤੂੰ ਯਾਰ ਕੋ ਥੋੜਾ ਇਹਨੂੰ ਫੈਸ਼ਨ ਬਣਾ, ਪੈਸੇ ਆਪਣੇ ਤੇ ਵੀ ਲਾ, ਹੁਣ ਕਿੱਥੇ ਲੈ ਜਾਣੇ ਨੇ? ਕਿੰਨੇ ਪੈਸੇ? ਨਜ਼ਰਾਂ ਲਾਤੀਆਂ, ਨਜ਼ਰਾਂ ਖਾ ਗਈਆਂ ਉਸਤਾਦ ਜੀ, ਗੱਡੀ ਖਰਾਬ ਰਹਿੰਦੀ ਮੇਰੀ, ਠੀਕ ਹੈ ਨਾ। ਲੇਕਿਨ ਉਸਤਾਦ ਜੀ ਹੁਣ ਮਾਜ਼ਰਤ ਨਾਲ ਮੈਂ ਇੱਕ ਗੱਲ ਕਰਨੀ ਹੈ, ਮੈਂ ਤੁਹਾਨੂੰ ਦੱਸ ਕੇ ਗਿਆ ਸੀ, ਹੁਣ ਵੀ ਮੈਂ ਤੁਹਾਨੂੰ ਦੱਸ ਕੇ ਜਾ ਰਿਹਾ ਉਸਤਾਦ ਜੀ, ਮੈਂ ਕੈਨੇਡਾ ਜਾ ਰਿਹਾ। ਮੇਰੀ ਉੱਥੇ ਸਾਲਗਿਰਾ ਬੇਟਾ ਜੀ, ਮੇਰਾ ਉੱਥੇ ਮੈਂ ਉੱਥੇ 14 ਅਗਸਤ ਨੂੰ ਮੇਰੀ ਸਾਲਗਿਰਾ। ਮੇਰਾ ਇੱਕ ਯਾਰ ਹੈ, ਉਹ ਕਹਿੰਦਾ ਮੈਂ 92 ਪਾਉਂਡ ਦਾ ਕੇਕ ਕੱਟਣਾ। ਕਿੰਨੇ ਦਾ? 92 ਪਾਉਂਡ ਦਾ। ਉਹ ਤੁਹਾਨੂੰ ਮੱਝ ਸਮਝਦਾ। ਉਹਦਾ ਵੀ ਨਹੀਂ ਬੰਦਾ 92 ਪਾਉਂਡ ਭਾਈ ਨਾ। 92 ਪਾਉਂਡ ਕਿੰਨਾ? ਤਕਰੀਬਨ ਅੱਧਾ ਕਿਲੋ ਦਾ ਇੱਕ ਪਾਉਂਡ ਹੁੰਦਾ। ਹਾਂਜੀ ਹਾਂਜੀ ਜਿਹੜਾ ਛੁਰੀ ਨਹੀਂ ਭੇਜਦੀ ਕੇਕ, ਉੱਥੋਂ ਮੋਟਰਸਾਈਕਲ ਲਗਾ ਕੇ। ਨਹੀਂ ਸਾਈ 92 ਪਾਉਂਡ ਦਾ ਕੇਕ ਕੈਨੇਡਾ 'ਚ ਕੱਟਿਆ ਜਾਏਗਾ। ਇਹ ਭਾਜੀ ਫਿਰ ਉੱਥੇ ਹੀ ਕੱਟਿਆ ਜਾਣਾ, ਕਿਉਂਕਿ ਇੱਥੇ ਤੇ ਹਿੰਮਤ ਨਹੀਂ ਆਪਣੇ ਕੋਲ ਗੱਡੀ ਨੂੰ ਸਹੀ ਕਰਾਈ ਜਾਂਦੇ। ਗੱਡੀ 'ਚ ਭਾਜੀ ਬਿੱਲੀ ਬੱਚੇ ਦੇ ਕੀ ਆ, ਮਹੀਨਾ ਹੋਇਆ ਖਲੋਤੀ ਉੱਥੇ ਹੀ, ਜਿਹੜੀ ਲਈ ਨਹੀਂ ਆਪਣੀ ਇਹਨੇ? ਹਾਂਜੀ, ਵਿੱਚ ਬੱਕਰੀ ਵੀ ਸੂਈ ਹੋਈ ਆ। ਓਏ ਸਾਈਡ ਤੋਂ ਮਰਗਾਟ ਤੋੜਿਆ, ਪੈਰ ਨਾਲ ਬ੍ਰੇਕ ਲਾ ਰਹੇ, ਟਾਇਰ 'ਚ ਫਸਾ ਕੇ। ਉਹਨਾਂ ਨੇ ਉਸਤਾਦ ਜੀ ਨੇ ਜੋ ਕਹਿ ਦਿੱਤਾ ਉਹ ਹੋ ਜਾਣਾ। ਉਸਤਾਦ ਜੀ ਨੇ ਇੱਕ ਸ਼ੋਅ 'ਚ ਗਿਆ ਤੇ 3 ਦਿਨ ਵਰਕਸ਼ਾਪ ਰਹਿੰਦੀ, 4 ਦਿਨ ਉੱਧਰ ਰਹਿੰਦੀ, 2 ਦਿਨ ਉਹਦੇ ਕੋਲ ਰਹਿੰਦੀ ਮੋਟਰਸਾਈਕਲ ਤੇ। ਅੱਛਾ ਇਹਨੂੰ ਇਹ ਨਹੀਂ ਬੇਵਕੂਫ ਸਮਝ ਆਉਂਦੀ ਕਿ ਮੈਂ ਕੋਈ ਅੱਲਾ ਮਾਫੀ ਦੇਵੇ, ਇਹ ਨਹੀਂ ਕਿ ਵੀ ਮੈਂ ਕੋਈ ਬਹੁਤ ਪਹੁੰਚਿਆ ਬਾਬਾ ਵਾਂ ਤੇ ਮੈਂ ਕਿਹਾ ਸਾਹਮਣੇ ਤਾਂ ਨਜ਼ਰ ਆਉਂਦਾ ਹੁੰਦਾ। ਉਹ ਸਾਹਮਣੇ ਕੀ, ਉਹ ਤੂੰ ਕਹਿ ਲਾ ਭਾਵੇਂ ਤੂੰ ਕਹਿ ਲਾ। ਮੈਂ ਜਨਵਰੀ ਫਰਵਰੀ ਦੀ ਗੱਡੀ ਨਹੀਂ, ਉਦੋਂ ਤਾਂ ਖਰਾਬ ਨਹੀਂ ਹੋਈ, ਜਦੋਂ ਦਾ ਤੁਸੀਂ ਗਿਆ ਉਸ ਤੋਂ ਬਾਅਦ ਉਹ ਠੀਕ ਹੀ ਨਹੀਂ ਤੇ ਹੋਈ। ਜਦੋਂ ਚਲਾਉਣੀ ਸੀ ਉਦੋਂ ਹੀ ਖਰਾਬ ਹੋਣੀ ਸੀ। ਮੈਂ ਉਸਤਾਦ ਜੀ ਡੇਲੀ ਚਲਾ ਕੇ ਡੇਲੀ ਆਉਂਦਾ ਸੀਗਾ ਉਸਤਾਦ ਜੀ ਲਾਹੌਰ ਗਿਆ, ਭਾਨ ਫੈਸਲ ਦੇ ਨਾਲ ਮੈਂ ਲਾਹੌਰ ਗਿਆ ਉਸ ਗੱਡੀ ਦੇ ਵਿੱਚ। ਯਕੀਨ ਮੰਨੋ ਮੈਂ ਇੰਨੀ ਰਸੀ ਕੇ ਜਦੋਂ ਬੂਹਾ ਬੰਦ ਕਰਨ ਵਾਸਤੇ ਆਇਆ। ਨਹੀਂ ਉਹ ਯਾਰ ਪਤਾ ਹੁੰਦਾ ਸੀ। ਫੈਸਲ ਪਤਾ ਕੀ 6 ਮਹੀਨੇ ਠਹਿਰ ਕੇ ਲੈ ਲੈਣੀ ਚਾਹੀਦੀ ਗੱਡੀ। ਕਿਉਂ? ਸਾਲ ਬਾਅਦ ਬੰਦਾ ਲੈ ਲਵੇ, ਲੇਕਿਨ ਗੱਡੀ ਬੰਦਾ ਸੁਥਰੀ ਲਵੇ। ਉਸਤਾਦ ਜੀ ਮੈਂ ਗੱਡੀ ਦੇ ਕੋਲ ਖਲੋਤਾ ਹਾਂ, ਗੱਡੀ ਨੂੰ ਵੀ ਫਖਰ ਹੁੰਦਾ, ਮੈਨੂੰ ਵੀ ਫਖਰ ਹੁੰਦਾ। ਆਹੋ ਪਿੱਛੋਂ ਡਾਲ ਆ ਕੇ ਕਹੂਗਾ ਭਾਜੀ ਦਰਵਾਜ਼ਾ ਬੰਦ ਕਰ ਲਓ। ਮੈਂ ਦੇਖ ਲਾ ਹੁਣ ਸਮਝ ਆ ਰਹੀ ਨਾ। ਹੁਣ ਮੇਰਾ ਉਹਦੇ ਵਿੱਚ ਕਈ ਐਸੇ ਬੰਦੇ, ਉਹ 4-4 ਗੱਡੀਆਂ ਮੇਰੇ ਘਰ ਖੜੀਆਂ ਨੇ, ਗੱਡੀਆਂ ਫੋਰਚੂਨਰ। ਹਾਂਜੀ ਉਸਤਾਦ ਜੀ ਕੋਈ ਗੱਲ ਨਹੀਂ, ਇੰਜ ਬੰਦਾ ਲਵੇ ਤੇ ਫਿਰ ਵੱਡੀ ਗੱਡੀ ਲਵੇ। ਵੱਡੀ ਗੱਡੀ ਕਿੱਥੋਂ ਲਵੇ? ਇਹ ਜਿੱਥੋਂ ਛੋਟੀ ਲਈ ਤੁਸੀਂ ਤੇ 50,000 ਰੁਪਇਆ ਮਹੀਨੇ ਦਾ ਦੇਣ ਦੇ ਹੋ, ਤੇ ਮੈਂ ਕਿੱਥੋਂ ਦੇਣਾ 50,000 ਰੁਪਇਆ ਮਹੀਨੇ? ਮੈਨੂੰ ਲੈ ਦਿਓ ਕੋਈ 20-30,000 ਰੁਪਇਆ ਮਹੀਨੇ ਦਾ, ਮੈਂ ਦੇ ਜਾਊਂਗਾ। ਅੱਛਾ ਹੁਣ 7 ਲੱਖ ਰੁਪਏ ਦੇ ਵਿੱਚੋਂ ਮਤਲਬ ਤੂੰ ਲੱਖ ਦੇ ਮਹੀਨੇ ਦਾ। ਨਹੀਂ ਉਸਤਾਦ ਜੀ ਲੱਖ ਰੁਪਇਆ ਨਹੀਂ, ਹੋਰ ਵੀ ਮੇਰੇ ਬੜੇ ਰੋਲੇ ਨੇ ਉਸਤਾਦ ਜੀ, ਐ ਨਾ ਗੱਲ ਕਰੋ। ਜਿਸ ਇਲਾਕੇ 'ਚ ਗਏ ਉੱਥੇ ਗੈਸ ਵੀ ਨਹੀਂ ਨਾ ਹੁੰਦੀ। ਮਿੱਠੇ ਤੂੰ ਤੇ ਉਸਤਾਦ ਜੀ ਸੱਚੀ ਮੁੱਚੀ ਮੈਂ ਤੁਹਾਨੂੰ ਕਿਹਾ ਨਾ ਕਿ ਮਿੱਠਾ ਸਾਡੇ 'ਚ ਭੌਂਕਾ। ਲੋਕਾਂ ਦੇ ਜਿਸਮ 'ਚ ਖੱਲੀਆਂ ਹੁੰਦੀਆਂ ਤੇ ਜ਼ੁਬਾਨ ਤੇ ਖੱਲੀਆਂ ਹੋਣੀਆਂ। ਬੋਲੀ ਜਾਂਦਾ ਵਾ, ਇੰਨਾ ਬੋਲੀ ਜਾਂਦਾ ਵਾ। ਚੁੱਪ ਵੀ ਹੋਵੇ ਜ਼ਬਾਨ ਅੰਦਰ ਥੋੜੀ ਥੋੜੀ ਹਿਲਦੀ। ਬੈਂਕ ਦਾ ਪ੍ਰਿੰਟਰ ਨਹੀਂ ਹੁੰਦਾ ਜਿਹਦੇ ਪੇਜ ਨਿਕਲਦੇ ਹੀ ਰਹਿੰਦੇ, ਚੀ ਚੀ, ਉਹ ਇਹ ਉਹ ਮਿਊਜ਼ੀਸ਼ੀਅਨ ਆ ਜਿਹੜੇ ਦੇਖਣੀ ਤਾਸ਼ ਮੂੰਹ ਚੋਂ ਕੱਢ ਰਹੇ ਉਹ ਕੱਢੀ ਜਾਂਦੇ, ਉਹ ਟੈਪ ਆਏ। ਸਹੀ ਗੱਲ। ਬੋਲੀ ਜਾਣਾ ਨੇ, ਬੋਲੀ ਜਾਣਾ ਵਾ। ਉਹ ਕਹਿੰਦਾ ਚੁੱਪ ਵੀ ਰਵੇ ਫਿਰ ਵੀ ਅੰਦਰ ਜ਼ੁਬਾਨ ਥੋੜੀ ਥੋੜੀ ਹਿਲਦੀ ਰਹੇ। ਜਿੱਦਾਂ ਗੋਸ਼ਤ ਟੱਪਦਾ ਹੁੰਦਾ। ਉਹ ਕੋਸ਼ਿਸ਼ ਕਰ ਰਹੀ ਹੁੰਦੀ ਕਿ ਮੈਂ ਅੱਗੇ ਕੰਮ ਕਰਨਾ। ਯਾਰ ਉਹ ਕੈਨੇਡਾ ਚੱਲੇ, ਉਹਨਾਂ ਨੂੰ ਜਾ ਲੈਣ ਤੇ ਉਹ ਬੱਚਾ ਲਾ ਕੇ ਆਉਣ ਲੱਗਾ ਸੀ। ਮਿੱਠੇ ਦੀ ਮਸ਼ੂਕ ਉਸਤਾਦ ਜੀ ਨੂੰ ਕਹਿੰਦੇ ਹੁੰਦੇ, ਉਹ ਸਾਈਕਲ ਦੀ ਟੂਬ ਦੀ ਟੂਟੀ ਨੀ, ਉਹ ਬਾਹਰ ਆਈ, ਉਹ ਕਹਿੰਦੀ ਇਹ ਟੂਟੀ, ਕਹਿੰਦਾ ਟੂਟੀ ਨਹੀਂ ਟੂਬ ਹੀ ਆ ਸਾਰੀ ਕਰਦੀ ਟੂਬ। ਸਹੀ ਗੱਲ। ਨਹੀਂ ਮੁਦੱਸਰ ਨੇ ਇਹਨੂੰ ਕਿਹਾ ਸੀ, ਕਹਿੰਦਾ ਮੈਂ ਕਿਹਨੂੰ ਕਿਹਾ ਸੀ ਉਧਰਲੇ ਦਫ਼ਤਰ ਦੇ ਵਿੱਚ, ਕਹਿੰਦਾ ਇੰਨਾ ਬੋਲਦਾ ਵਾ ਇਹਦੇ, ਕਹਿੰਦਾ ਹੋਰ ਥੋੜੀ ਦੇਰ ਤੱਕ ਤਲਾਸ਼ ਨੂੰ ਕਿਹਾ ਸੀ ਇਹਦੇ ਅਲਫਾਜ਼ ਮੁੱਕ ਜਾਣੇ ਆਪ। ਇਹਨੇ ਫਿਰ ਕਿੰਨੇ ਸਾਲ ਚੁੱਪ ਰਹਿਣਾ, ਜਿੰਨੇ ਜਾਨੀ ਕਿ ਤੁਹਾਡੇ ਮੁਕੱਦਰਾਂ 'ਚ ਨਾ ਅਲਫਾਜ਼ ਉਹਨੇ ਉਮਰ ਤੋਂ ਪਹਿਲੇ ਮੁਕਾ ਲੈਣੇ ਆ। ਐਂਡ ਵਾਲੀ ਜ਼ਿੰਦਗੀ ਸਾਇਲੈਂਟ ਗੁਜ਼ਾਰ। ਸ਼ਾਰਿਆਂ ਦਾ। ਮਿੱਠੇ ਨੂੰ ਵੀ ਮੈਂ ਕਿਹਾ ਸੀ, ਮੈਂ ਕਿਹਾ ਇਹ ਇੰਨਾ ਬੋਲਦਾ ਵਾ, ਮਰਨ ਤੋਂ ਘੰਟਾ ਬਾਅਦ ਵੀ ਇਹਦੀ ਆਵਾਜ਼ ਆਈ। ਸਹੀ ਗੱਲ ਹੈ, ਇਹ ਜ਼ੁਬਾਨ ਤੇ ਡ੍ਰਿਪ ਲਵਾਉਂਦੇ।
ਆਪਣੇ ਨਿਕਾਹ ਤੇ ਮੌਲਵੀ ਸਾਹਿਬ ਕਹਿੰਦੇ 1 ਮਿੰਟ ਚੁੱਪ ਕਰ, ਮੈਂ ਕਬੂਲ ਪੁੱਛਣਾ ਤੈਨੂੰ। ਬੋਲੀ ਜਾ। ਨਹੀਂ ਇਹਦੇ ਵਿਆਹ ਦੇ ਨੇ ਤੇ ਲਫ਼ਜ਼ ਮੁੱਕ ਗਏ। ਉਹਨੇ ਕਿਹਾ ਕਬੂਲ ਆ 2 ਵਾਰੀ ਕਿਹਾ, ਤੀਜੀ ਵਾਰੀ ਲਫ਼ਜ਼ ਖਤਮ ਹੋ ਗਏ ਅਗਲੇ ਸਾਰੇ ਉਥੋਂ ਵਾਪਸ। ਵਿਆਹ ਮਿਸ ਹੋ ਗਿਆ। ਆ ਇੱਕੋ ਦਫਾ ਇਹਨੇ ਕਿਹਾ ਕਬੂਲ ਆ ਤੇ 8-9 ਦਫਾ ਨਿਕਲ ਗਿਆ ਮੂੰਹ ਇੱਕੋ। ਕਬੂਲ ਨਹੀਂ ਇਹਦੇ ਮੌਲਵੀ ਨੇ ਕਿਹਾ ਕਬੂਲ ਆ ਨਾ, ਉਹ ਕਬੂਲ ਆ ਕਰ ਲਿਆ ਕਬੂਲ, ਹੁਣ ਕਿੰਨੀ ਕੁ ਵਾਰੀ ਕਬੂਲ ਕਰਨਾ, ਹੁਣ ਕੀ ਕਰਾਂ ਮੈਂ ਤਾਂ ਉਹ ਕਹਿੰਦਾ ਉਹ ਭਾਈ ਮਾਫੀ ਦੇ ਦੇ, ਕੀ ਹੋ ਗਿਆ? ਨਿਕਾਹ ਕਰਾਉਣਾ ਉਹਨੇ ਕਬੂਲ ਪੁੱਛਿਆ ਤੇ ਕਹਿੰਦਾ ਕੀ ਗੱਲ ਇੰਨੇ ਪੈਸੇ ਕਾਹਦੇ ਲਈ ਲੈ? ਉਹਨੂੰ ਪੌਣਾ ਘੰਟਾ ਉੱਥੇ ਹੀ ਲਾਤਾ। ਆਹੋ ਕਹੇ ਹਾਂਜੀ ਕਬੂਲ ਹੈ। ਤਾਂ ਜੀ ਘਰ ਦੇ ਨਾਲ ਮੈਚ ਦੇਖਦੇ ਉਹਨਾਂ ਨੇ ਕੱਪੜਾ ਬੰਨਿਆ, ਕਹਿੰਦੇ ਜਦੋਂ ਵੀ ਸ਼ਾਟ ਕਰਦਾ ਕਿੰਨੀ ਦੇਰ ਬਾਅਦ ਆਈ ਜਾਂਦੀ ਸ਼ਾਟ ਆਹੋ ਕੱਪੜਾ ਕਾਹਤੋਂ ਬੰਨਿਆ ਵੀ ਸਵੇਰ ਵੀ ਤੇਰੀ ਆਵਾਜ਼ ਬਹੁਤ ਹੁੰਦੀ ਨਾ, ਆਵਾਜ਼ ਬੜੀ ਵੀ ਇੱਕ ਬੰਦਾ ਚੌਕਾ ਮਾਰਦਾ ਪੌਣਾ ਘੰਟਾ ਤੂੰ ਨਹੀਂ ਚੁੱਪ ਕਰਦਾ ਮੁੜ ਕੇ। ਨਹੀਂ 5 ਮਿੰਟ ਨਾ ਟਾਈਮ ਕੱਢ ਕੇ ਮੂੰਹ 'ਚ ਬਰਫ਼ ਹੀ ਰੱਖਦਾ, ਜ਼ੁਬਾਨ ਗਰਮ ਵੀ ਹੋ ਜਾਂਦੀ ਹੈ ਇਹਦੀ। ਅੱਛਾ ਚੱਲਦੀ ਅੱਛਾ ਉੱਥੇ ਮਾਸ਼ਾਅੱਲਾ ਸੋਹਣੀਆਂ ਐਂਟਰੀਆਂ ਕਰਦੇ, ਖੜ ਕੇ ਪੂਰਾ ਚੜ ਕੇ ਇੱਥੇ ਮਸਤ ਜਿਹਾ ਬਣ ਜਾਂਦੇ। ਦੇਖੋ ਜਰਾ ਨਹੀਂ ਮਸਤ ਨਹੀਂ ਮਿੱਠੇ, ਨਹੀਂ ਇਹਦੇ ਵਿੱਚ ਮਾਜ਼ਰਤ ਨਾ ਮਿੱਠੇ, ਤੂੰ ਬੋਲਦਾ ਹੈ ਜਾਂ ਕੋਈ ਗੱਲ ਕਰਦਾ ਨਾ, ਤੇਰੀ ਕੋਈ ਇਨਸਲਟ ਨਹੀਂ। ਅਗਰ ਕੋਈ ਫਰਕ ਪੈਣ ਡਿਆ ਤੇ ਇਹਨਾਂ ਨੂੰ ਪੈਣਾ ਮਾਜ਼ਰਤ ਨਾਲ ਯਾਰ। ਅੱਛਾ, ਇਹਨਾਂ ਨੇ ਪੁੱਛਣਾ ਯਾਰ ਵੇਖ ਨਾ ਜਾਨੀ ਸਾਹਿਬ ਨੂੰ, ਹੁਣ ਵੇਖ ਹੁਣ ਮੇਰਾ ਫਖਰ ਨਾਲ ਕੈਨੇਡਾ ਬੁਲਾ ਰਹੇ ਨੇ, ਯੂਰਪ ਜਾ ਰਿਹਾ ਮੈਂ ਟੂਰ, ਕੀ ਫਖਰ ਨਾਲ ਕਹਿੰਦੇ ਨੇ ਯਾਰ ਜਾਨੀ ਸਾਹਿਬ ਦਾ ਸਭ ਤੋਂ ਲਾਇਕ ਸ਼ਾਗਿਰਦ ਹੈ। ਉਹ ਭੇਜ ਦਫਾ ਕਰੇ ਯਾਰ, ਕਿਉਂ ਜੀ? ਮੈਂ ਜਰਮਨ ਖੱਪ ਯਾਰ, ਉਹ ਪਾਣੀ ਖੱਪੀ ਪਈ ਭੌਂਕਾ। ਉੱਥੇ ਮੈਂ ਦੁਨੀਆ ਨਹੀਂ ਉਸ ਤੇ ਉਸਤਾਦ ਜੀ ਪਲੇਟਫਾਰਮ ਤੇ ਕਸਮ ਵਾਲੀ ਗੱਲ ਹੈ, ਜੇ ਮੈਂ ਇਹਨਾਂ ਨੂੰ ਲੈ ਕੇ ਗਿਆ ਵਾਂ ਉੱਤੇ ਬਕਾਇਦਾ, ਪਹਿਲੇ ਤੇ ਮਿੱਠੇ ਹੁਣ ਗੁੱਸਾ ਹੋਣਗੇ, ਮਿੱਠਾ ਮੈਨੂੰ ਕਹਿਣਾ ਮੈਂ ਫੋਨ ਕੀਤਾ, ਤੁਹਾਨੂੰ ਫੋਨ ਕੀਤਾ ਉਸਤਾਦ ਜੀ ਸਭ ਤੋਂ ਪਹਿਲਾਂ, ਮੈਂ ਕਿਹਾ ਉਸਤਾਦ ਜੀ ਇੰਜ ਕਰਕੇ ਸ਼ੋ ਟੀਮ ਮੈਂ ਲੈ ਕੇ ਜਾ ਰਿਹਾ, ਤੁਸੀਂ ਕਿਹਾ ਓਕੇ ਕੋਈ ਮਸਲਾ ਨਹੀਂ ਫੈਸਲ। ਮਿੱਠਾ ਕਹਿੰਦਾ ਫੈਸਲ ਭਾਈ ਮੇਰਾ ਪ੍ਰੋਟੋਕੋਲ ਪੂਰਾ ਹੋਣਾ ਚਾਹੀਦਾ। ਮੈਂ ਕਿਹਾ ਮਿੱਠੇ ਤੂੰ ਮੈਨੂੰ ਕਹਿਣ ਡਿਆ ਯਾਰ? ਨਹੀਂ ਫੈਸਲ ਭਾਈ ਜਿੱਦਾਂ ਮਰਜ਼ੀ ਕਰ ਲੈਣਾ, ਲੇਕਿਨ ਪੈਸੇ ਡਿਸਾਈਡ ਕਰ ਲੈਣਾ। ਮੈਂ ਕਿਹਾ ਯਾਰ ਮਿੱਠੇ ਤੁਸੀਂ ਜਾਣਾ ਹੈ, ਬਸ ਮੈਂ ਕਹਿ ਦਿੱਤਾ ਤੁਸੀਂ ਜਾਣਾ, ਮੈਂ ਉਸਤਾਦ ਜੀ ਕੋਲ ਪੁੱਛ ਲੈਣਾ। ਤੇ ਉਧਰ ਆ ਗਏ ਨੇ, ਮੈਂ ਪ੍ਰੋਟੋਕੋਲ ਨਾਲ, ਮੈਂ ਗੱਡੀ ਤੇ ਪ੍ਰੋਟੋਕੋਲ ਨਾਲ ਗਏ ਤੁਸੀਂ। ਮੈਂ ਕਹਿੰਦਾ ਗੱਡੀ ਹੈ ਹੀ ਪ੍ਰੋਟੋਕੋਲ ਵਾਲੀ ਸੀ। ਇੱਕ ਗੱਲ ਕਰ, ਜਾਂ ਪ੍ਰੋਟੋਕੋਲ ਨਾ ਕਹਿ ਜਾਂ ਆਪਣੀ ਗੱਡੀ ਕਹਿ। ਮੇਰੀ ਗੱਡੀ ਤੇ ਤੁਸੀਂ ਪ੍ਰੋਟੋਕੋਲ ਨਾ ਗਏ। ਮੇਰੀ ਗੱਡੀ ਤੇ ਪ੍ਰੋਟੋਕੋਲ ਨਾਲ, ਏਸੀ ਚੱਲ ਕੇ, ਏਸੀ ਦਾ ਮੈਂ ਕੰਮ ਕਰਾਇਆ ਉਸਤਾਦ ਜੀ, ਏਸੀ ਉਹਦਾ ਮੈਂ ਠੀਕ ਚਿੱਲ ਏਸੀ ਸੀ, ਕਿਉਂ ਜੀ ਦਾਨੇ ਸਾਹਿਬ? ਬਹੁਤ ਚਿੱਲ ਸੀਗਾ ਭਾਜੀ, ਏਸੀ 'ਚ ਫੂਕਾਂ ਮਾਰਨੀਆਂ ਪੈਣੀਆਂ ਸੀਗੀਆਂ ਆਪਣੇ ਆਪ ਨੂੰ ਹਵਾ ਦੇਣ ਵਾਸਤੇ ਵੀ ਅੰਦਰ ਵੀ ਪੱਲਾ। ਅੱਛਾ ਉਸਤਾਦ ਜੀ ਹਾਂਜੀ ਭਾਈ ਪੈਸਾ ਉੱਥੇ ਗਏ, ਇੱਥੋਂ ਲਾਹੌਰ ਜਿਹੜੇ ਗਏ ਹਾਂਜੀ ਇਹਦੀ ਗੱਡੀ 'ਚ ਗਏ? ਇਹਦੀ ਗੱਡੀ 'ਚ ਭਾਜੀ, ਮੈਂ ਉੱਥੋਂ ਰਾਹ 'ਚ ਕਿਹਾ ਮੈਂ ਚੀਮਾ 'ਚ ਬਿਠਾ ਦੇ, ਉਹਦੀ ਫੇਰ ਬਾਰੀ ਖੁੱਲੀ ਹੁੰਦੀ ਆ। ਹੁਣ ਉਸਤਾਦ ਜੀ ਇਹਨਾਂ ਨੂੰ ਮੈਂ ਕਿਹਾ ਯਾਰ ਮਿੱਠੇ ਮੇਰੀ ਉੱਥੇ ਨਾ ਇੱਜ਼ਤ ਰਿਸਪੈਕਟ ਸਾਰੇ ਮੁਹੱਬਤ ਕਰਦੇ ਯਾਰ ਦਾ ਰਾਣਾ। ਸਾਡੀ ਗੱਡੀ ਦਾ ਜਿਹੜਾ ਬਾਹਰ ਖੜੀ ਹੈ ਏਸੀ, ਹਾਏ ਚਿਲ ਮਲੂਕੀ ਸ਼ੀਸ਼ੇ ਨਹੀਂ ਅਸੀਂ ਬੰਦ ਕਰਦੇ, ਕਿਉਂ? ਚੱਲਦਾ ਨਹੀਂ ਅੰਦਰ ਬੈਠਾ ਨਹੀਂ ਜਾਂਦਾ, ਇੰਨਾ ਤੇਜ਼ ਸ਼ੀਸ਼ੇ ਖੋਲ ਕੇ ਏਸੀ ਚਲਾਈਦਾ। ਤਾਂ ਕਿ ਸੇਕ ਆਵੇ ਅੰਦਰ। ਹਾਂ ਜੈਨੂਅਲ ਇੰਨਾ ਤੇਜ਼ ਏਸੀ ਆ, ਅਸੀਂ ਮੋਟਰਵੇ ਤੇ ਗਏ ਤੇ ਅਸੀਂ ਸ਼ੀਸ਼ੇ ਖੋਲ ਦਿੱਤੇ ਤੇ ਉਹਦੀ ਠੰਡੀ ਹਵਾ ਬਾਹਰ ਨਿਕਲ ਰਹੀ ਹੈ, ਤੇ ਸਾਨੂੰ ਅੱਗੇ ਜਾ ਕੇ ਪਤਾ ਲੱਗਾ ਕਿ ਪਿੱਛੇ ਸੜਕ ਤੇ ਬਰਫ਼ ਹੀ ਬਰਫ਼ ਆ, ਰੁਕ ਗਈ ਟ੍ਰੈਫਿਕ ਰੁਕ ਗਈ। ਉਹਨਾਂ ਨੇ ਕਿਹਾ ਇਹ ਕੌਣ ਲੰਘ ਕੇ ਗਿਆ, ਇਹ ਕੌਣ ਸਿੱਟ ਗਿਆ ਬਰਫ਼? ਮੁਸਲਸਲ ਏਸੀ ਚੱਲਦਾ ਨਾ, ਉਹ ਬਾਰੀਆਂ ਚੋਂ ਢੇਲੇ ਡਿੱਗਣ ਲੱਗ ਪੈਂਦੇ ਬਰਫ਼ ਤੇ। ਹਾਂਜੀ ਧੁੰਦ ਬਣ ਜਾਂਦੀ ਹੈ ਪੂਰੀ ਮੋਟਰਵੇ ਠੰਡੀ ਸੀ ਜਿੱਥੋਂ ਅਸੀਂ ਲੰਘ ਕੇ ਗਏ। ਕਿਆ ਬਾਤ ਹੈ। ਉਹਨਾਂ ਨੇ ਕਿਹਾ ਲੱਗਦਾ ਜਾਨੀ ਬਾਦਸ਼ਾਹ ਲੰਘ ਗਿਆ। ਤੇ ਇਹਨਾਂ ਦੀ ਗੱਡੀ ਉਸਤਾਦ ਜੀ ਉਹ ਡੈਸ਼ਬੋਰਡ ਨੇ ਕੋ ਖੋਲੀ ਦਾ ਮੰਜ ਕਰਕੇ ਖੋਲਿਆ ਤੇ ਵਿੱਚ ਘੁੱਗੀ ਨੇ ਬੱਚੇ ਦਿੱਤੇ, ਪਤਾ ਨਹੀਂ ਸਾਲ ਦੀ ਤੋਰੀ ਨਹੀਂ ਕਿਤੇ। ਵੀ ਤੁਹਾਡੀ ਗੱਡੀ ਦੇ ਵਿੱਚ ਉਸਤਾਦ ਜੀ ਗੱਡੀ ਛੋਟੀ ਹੈ, 6 ਟਨ ਦੀ ਕੋਈ ਬਾਰੀ ਲਾ ਗਿਆ। ਨਹੀਂ ਬਾਰੀ ਨਹੀਂ, ਉਹ ਬਾਰੀ ਤੇ ਕਿਤੇ ਕੁਝ ਵੀ ਨਹੀਂ ਹੁੰਦੀ, ਬਹੁਤ ਸੁਪਰ ਏਸੀ ਹੈ, ਬਹੁਤ ਨਹੀਂ ਕਮਾਲ। ਸੁਪਰ ਏਸੀ ਨਹੀਂ ਸੱਚੀ ਮੁੱਚੀ ਬੰਦ ਕਰਨਾ। ਯਾਰ ਫੁੱਲ ਗਰਮੀਆਂ 'ਚ ਅਸੀਂ ਜਾ ਰਹੇ ਨਾ, ਆਹ ਸਾਡੇ ਅੱਗੇ ਗਰਮੀਆਂ ਸੀ, ਸਾਡੇ ਪਿੱਛੇ ਸਰਦੀਆਂ ਸੀ, ਹਿਸਾਬ ਨਾਲ। ਪਿੱਛੇ ਕੂਲਿੰਗ ਜਾਈ ਜਾ ਰਹੀ ਸੀ ਨਾ। ਉਹ ਸ਼ੀਸ਼ਾ ਤੇ ਮੇਰੀ ਗੱਡੀ ਦਾ ਵੀ ਇਹੀ ਹਿਸਾਬ ਹੈ। ਹੁਣ ਪੂਰੇ ਸ਼ਹੀਨਾਬਾਦ ਚ ਉਹਨੇ ਠੰਡਕ ਪਹੁੰਚਾਈ ਹਰ ਬੰਦੇ ਨੂੰ। ਸ਼ੀਨਾਬਾਦ ਆਹੋ ਜਿੱਥੇ ਖੜੀ ਤੁਸੀਂ ਨੇ ਸਟਾਰਟ ਕਰਕੇ ਆਏ ਨਾ ਹੁਣ ਸ਼ੀਸ਼ੇ ਖੋਲ ਕੇ, ਆਹੋ ਪੂਰਾ ਮਹੱਲਾ ਫੁੱਲ ਏਸੀ ਕਰ। ਪੂਰਾ ਮਹੱਲਾ ਠੰਡਾ ਇਹਨਾਂ ਦੀ ਗੱਡੀ ਨੇ ਉਸਤਾਦ ਜੀ ਜੈਨ ਨੂੰ ਪੂਰੇ ਸ਼ਹੀਨਾਬਾਦ ਚ ਠੰਡ ਪਾਈ ਪਈ। ਹਾਏ ਹਾਏ ਕੋਈ ਸ਼ੱਕ ਓਏ ਭਾਈ ਫੈਸਲ ਦਾ ਏਸੀ ਕਾਰ ਦੀ ਗੱਲ ਕਰ, ਕਾਰ ਦੀ। ਕਾਰ ਗੱਡੀ ਨਾ ਯਾਰ ਕਿਸ ਤਰ੍ਹਾਂ ਨਹੀਂ। ਅੱਜ ਗੱਡੀ ਉਹਦੀ ਨਹੀਂ ਇੱਕ ਤੇ ਮੇਰੀ ਗੱਲ ਸੁਣ, ਇੱਕ ਤਾਂ ਮੁਹਰਮ ਚੱਲ ਰਹੇ ਜੀ ਬਸ ਨਾਰਮਲ ਸਾਦਾ ਜਿਹਾ, ਮੇਰੀ ਕਾਰ ਦੀ ਗੱਲ ਕਰ। ਜੀ ਕਾਰ ਤੇ ਮੈਨੂੰ ਤੂੰ ਕੀ ਸਮਝਦਾ ਮੈਨੂੰ ਨਹੀਂ ਆਮਦ ਹੋ ਰਹੀ ਹੈ? ਟਿਊਬਲੈਸ ਟਾਇਰ ਆ ਉਹਦੇ, ਟਿਊਬਲੈਸ ਟਾਇਰ, ਕਿਹੜੇ ਤੇ ਆਇਆ ਟਿਊਬਲੈਸ। ਉਹ ਭਾਜੀ ਉਹ ਹੈ ਹੀ ਕੁਛ ਨਹੀਂ, ਉਹ ਉਹ ਗੱਡੀ ਦਾ 46000 ਦੇ ਸਿਰਫ ਟਾਇਰ ਪਵਾਏ ਆ ਮੈਂ। ਉਹ ਫੇਰ ਵੀ ਬੰਪਰ ਕਰਦੇ ਜਾਂਦੇ ਥੋੜੇ ਉਹ ਗਲੀ ਏਦਾਂ ਦੀ ਹੈ। ਆਹੋ ਗਲੀ 46000 ਦੇ ਟਾਇਰ ਪਵਾਏ ਨੇ ਹੁਣ ਉਸਤਾਦ ਜੀ, ਉਹ ਸਾਰੀ ਸ਼ਾਵਰ ਕਰਾ ਰਹੇ ਆ ਮਾਸ਼ਾ। ਅੱਛਾ 46000 ਰੁਪਏ ਦਾ ਨਾ ਚੰਗੀ ਕੰਪਨੀ ਦਾ ਇੱਕ ਟਾਇਰ ਹੁੰਦਾ, ਕੰਪਨੀ ਨੂੰ ਬਹੁਤ ਵੱਡੀ ਦੱਸ ਰਿਹਾ ਮੈਂ 46000 ਰੁਪਏ ਦੇ 4 ਟਾਇਰ ਪਵਾਏ। ਪੁਰਾਣਾ ਟਾਇਰ ਵੀ 15000 ਰੁਪਏ ਦਾ ਹੁੰਦਾ ਵਾ, ਤੇ 4-60000 ਰੁਪਏ ਦੇ ਹੁੰਦੇ ਜਿਹੜੇ ਚੱਲੇ। ਉਸਤਾਦ ਜੀ ਉਹ 46 ਦੇ 4 ਹੋ ਗਏ, 10000 ਰੁਪਏ ਦਾ ਟਾਇਰ ਹੋ ਗਿਆ। ਉਸਤਾਦ ਜੀ ਜਿੰਨੀ ਉਹ ਗੱਡੀ ਚੱਲ ਕੇ 2 ਟਾਇਰ ਪਵਾਏ 46000। ਅੱਛਾ ਦੋ ਆ ਗਏ ਆਹ ਤੁਹਾਡੀ ਸੁਜ਼ੂਕੀ ਮੋਟਰਸਾਈਕਲ ਦਾ 10000 ਰੁਪਏ ਦਾ ਇੱਕ ਟਾਇਰ। ਜੀ
ਉਹ ਚੱਲ ਕੇ ਜਿੰਨੀ ਅੱਗੇ ਪਿੱਛੇ ਹੁੰਦੀ ਨਾ, ਮੈਨੂੰ ਉਦੋਂ ਡਰ ਲੱਗਣ ਲੱਗਾ ਸੀ ਕਿ ਮੈਨੂੰ ਇਹ ਚੋਂ ਕੱਟ ਕੇ ਨਾ ਕੱਢਣ। ਇਹਦੀ ਗੱਡੀ 'ਚ ਉਹ ਵੀ ਆਪਸ਼ਨ ਹੈਗਾ ੜਾ, ਨਵਾਂ ਨਹੀਂ ਅੱਜ ਕੱਲ ਆਇਆ Cruise? ਨਹੀਂ ਕਰੂਜ਼, ਉਹ ਤਾਂ ਬਹੁਤ ਪੁਰਾਣਾ ਲੱਗਾ ਇਹਦੇ। ਜਿਹੜਾ ਉਹ ਇੰਜ ਕਰਕੇ ਪਾਰਕਿੰਗ 'ਚ ਗੱਡੀ ਲਾਉਣੀ ਤਾਂ ਤੁਸੀਂ ਇੰਜ ਨਹੀਂ ਕਰਨਾ, ਤੁਸੀਂ ਇਹ ਪਾਰਕਿੰਗ ਹੈ ਨਾ, ਤੁਸੀਂ ਤੇ ਗੱਡੀ ਲਾਉਣੀ, ਪਿਛਲੇ ਪਹੀਏ ਇੰਜ ਹੋ ਜਾਣੇ, ਚਾਰੇ ਪਹੀਏ ਨੇ ਐਸ ਰੁਕ ਹੋ ਜਾਣੇ ਟਰ ਐ ਵਿੱਚ। ਹਾਂ ਟਾਰਜ਼ਨ ਟਾਇਰ। ਨਹੀਂ ਯਾਰ, ਉਹ ਸਾਡੀ ਤੋਂ ਕਹਿ ਰਹੇ ਕਿ ਮਾਸ਼ਾਅੱਲਾ। ਇੰਜ ਖਲੋਤੀ ਹੈ ਨਾ ਤੇ ਉਹਨੇ ਟਾਇਰ ਇੱਧਰ ਨੂੰ ਹੋ ਜਾਣੇ, ਆਪੇ ਹੀ ਐਨੂੰ ਵੜ ਜਾਣੇ। ਯਾਰ ਯਾਨੀ ਇੰਜ ਗੱਡੀ ਹੈ ਨਾ, ਹਾਂਜੀ। ਉਹਨੇ ਇੰਜ ਚੱਲ ਜਾਣਾ। ਹਾਂਜੀ। ਯਾਨੀ ਇੰਜ ਤੁਸੀਂ ਆਏ, ਇੰਜ ਖਿਲਾਰੀ, ਟਾਇਰ ਉਹਦੇ ਇੰਜ ਹੋ ਗਏ, ਹਾਂਜੀ, ਐਸ ਰੁਖ ਵੀ ਚੱਲ ਰਹੀ ਹੈ ਤੇ ਉਹ ਐ ਕਰਕੇ ਨਾ ਉਹਨੇ ਐ ਅੰਦਰ ਪਾਰਕਿੰਗ 'ਚ ਵੜ ਜਾਣਾ। ਐਦਾਂ ਹੀ ਉਹ ਟਾਰਜ਼ਨ ਗੱਡੀ ਇਦਾਂ ਹੀ ਹੁੰਦੀ ਉਸਤਾਦ ਜੀ। ਹੁਣ ਜਿਹੜੀ ਹੁਣ ਉਸਤਾਦ ਜੀ ਸਭ ਉਹ ਹੈ ਨੀ ਗੱਡੀ। ਜਿਹੜੀ ਖੂਬੀ ਵਾਲੀ ਇਹਦੇ ਗੱਲ ਲੇਕਿਨ ਇਹਦੇ ਚਾਰੇ ਟਾਇਰਾਂ ਦੀ ਸਿੰਤ ਲੈ ਦਿੰਦੀ, ਉਹ ਉਹਨੂੰ ਖਿੱਚ ਰਿਹਾ ਹੁੰਦਾ, ਉਹਨੂੰ ਖਿੱਚ ਰਿਹਾ ਹੁੰਦਾ, ਉਹਨੂੰ ਖਿੱਚ ਰਿਹਾ ਹੁੰਦਾ। ਉੱਪਰ ਸੰਦ ਨੂੰ ਫਲੈਣ ਵਾਸਤੇ ਸਰੀਏ ਦਾ ਜੰਗਲਾ ਪਾਇਆ ਹੋਇਆ ਵਾ। ਇਹ ਖੁਦਾ ਨਾ ਖਾਸਤਾ ਅਗਰ ਗੱਡੀ ਵੱਜਦੀ ਹੈ ਨਾ, ਵਿੱਚੋਂ ਪਕਾਨੇ ਆਪ ਹੀ ਭੁੱਲ ਜਾਣਗੇ। 에ਅਰ ਬੈਗ। ਆਹੋ ਸਾਡੇ ਆਪਣੇ ਪਕਾਨੇ ਬਾਹਰ ਆਉਂਦੇ ਉਹਦੇ ਵਿੱਚ ਬਹਿ ਕੇ ਨੱਕ ਚੋੜਾ ਬੁਲਬੁਲਾ। ਪਕਾਨੇ ਕਿਹੜੇ ਮਰੇ 에ਅਰ ਬੈਗ। 에ਅਰ ਬੈਗ ਭਾਜੀ ਇਹ ਥੋੜੀ ਜੀ ਟਾਈਟ ਬ੍ਰੇਕ ਲਾ ਦੇ ਨਾ ਯਕਦਮ, ਉਹ ਪਿਛਲੀ ਸੀਟ ਇਦਾਂ ਥੱਲੇ ਡਿੱਗ ਜਾਂਦੀ। ਭਾਜੀ ਇਹਦੇ 에ਅਰ ਬੈਗ ਦੀ ਗੱਡੀ ਵੱਜੀ, ਅੱਗੋਂ ਗੱਡੀ ਤਬਾਹ ਹੋ ਗਈ। ਬੰਦੇ ਆਏ, ਗੱਡੀ ਚੁੱਕ ਕੇ ਲੈ ਗਏ। ਉਹਨਾਂ ਨੇ ਕਿਹਾ ਭਾਜੀ ਇਹ ਹੁਣ ਫਾਰਗ ਆ, ਕਬਾੜੀਏ ਕੋ ਚਲੀ ਗਈ। ਕਬਾੜੀਏ ਦੇ ਉਹ ਜਿਹੜਾ ਅੱਗੋਂ ਕੱਟ ਕੇ ਨਹੀਂ, ਅਕਸਰ ਤੁਸੀਂ ਕਬਾੜੀਏ ਦੀ ਕਰਨਾ ਜੋ ਨਾ ਗੱਡੀਆਂ ਵਾਲੇ ਦੇ, ਉਹਨਾਂ ਨੇ ਸਿਰਫ ਅਗਲਾ ਹਿੱਸਾ ਕੱਟ ਕੇ ਰੱਖਿਆ ਹੁੰਦਾ। ਕਈ ਵਿੱਚ ਬਿੱਲ ਬੁੱਕਾਂ ਵੀ ਰੱਖੀਆਂ ਹੁੰਦੀਆਂ ਉਹਨੂੰ ਕਾਊਂਟਰ। ਜਦੋਂ ਉਹਨਾਂ ਨੇ ਉੱਥੇ ਰੱਖ ਲਿਆ ਨਾ, ਉਸ ਤੋਂ ਅੱਧੇ ਘੰਟੇ ਬਾਅਦ ਵਿੱਚੋਂ ਪਕਾਨਾ ਪਟਿਆ ਠੋ। ਤਾਂ ਜੀ ਉਹ ਵਿਚਲੀ ਜਿਹੜੀ ਲਾਈਟ ਆ ਉਹ ਝਮੱਕੇ ਮਾਰ ਕੇ ਚੱਲਦੀ ਹੈ, ਥੋੜੀ ਦੇਰ ਫਿਰ ਚੱਲ। ਆਹੋ, ਉਹ ਇੰਡੀਕੇਟਰ ਦੀ 에ਅਰ ਬੈਗ ਅੰਦਰ ਖੋਲ ਕੇ 에ਅਰ ਬੈਗ ਨੂੰ ਫੁੱਲ ਪੈਕ ਕੀਤਾ, ਬੰਨ ਲਿਆ ਕਿ ਯਾਰ ਕਿਤੇ ਪਾੜ ਨਾ ਜਾਣ। ਸਾਡੀ 에ਅਰ ਪੰਪ ਤੇ ਗੱਡੀ ਲਾਈ ਹੈ, ਟਾਇਰਾਂ 'ਚ ਹਵਾ ਭਰਾਈ ਤੇ ਨਾਲ ਕਹਿੰਦੇ 에ਅਰ ਬੈਗਾਂ 'ਚ ਵੀ ਤੀ ਕਰਦੇ। ਆਹੋ, ਨਹੀਂ ਉਸਤਾਦ ਜੀ, ਉਹ 에ਅਰ ਬੈਗ ਅਗਰ ਤੁਹਾਡੀ ਗੱਡੀ 'ਚ ਨਹੀਂ ਹੈ ਨਾ ਤੇ ਯਾਰ ਨਾਲ ਸਰਾਣਾ ਰੱਖਿਆ, ਜਦੋਂ ਵਜਨ ਲੱਗਦੀ ਸਰਾਣਾ ਅੱਗੇ ਕਰ ਲੈਂਦਾ, ਕਹਿੰਦਾ ਮੇਰਾ ਮੈਨੂਅਲ 에ਅਰ ਬੈਗ। ਉਸਤਾਦ ਜੀ ਅਗਰ ਗੱਡੀ 'ਚ 에ਅਰ ਬੈਗ ਨਹੀਂ ਹੈ ਤੇ ਮੈਂ ਰਿਕਵੈਸਟ ਕਰਾਂਗਾ ਕਿ ਆਪਣੀ ਗੱਡੀ ਵੇਚ ਦਿਓ, ਤਾਂ ਜੀ ਫਰਕ ਕਰ ਦਿਓ। 에ਅਰ ਬੈਗ ਲਾਜ਼ਮੀ ਹੈ ਯਾਰ, ਜ਼ਿੰਦਗੀ ਤੋਂ ਵੱਧ ਕੇ ਕਿਹੜੀ ਹੈ ਵਾ। ਹੁਣ ਉਹਦੇ ਤੇ 에ਅਰ ਬੈਗ ਨਾ ਮਾੜਾ ਜਿਹਾ ਝਟਕਾ ਵੀ ਲੱਗੇ ਤੇ ਇੰਜ ਕਰਕੇ ਭਾਈਜਾਨ 2000 ਦੇ ਕੋਲ ਦਾ ਮਾਡਲ ਆ। ਹਾਂਜੀ, ਕਿਹੜਾ? ਠੀਕ ਹੈ ਜੀ, ਬਾਰੀਆਂ ਖੋਲ ਲੈਂਦਾ ਵਾ, ਨਾਲ ਆਪਣਾ ਬੈਗ ਰੱਖ ਲੈਂਦਾ ਥੱਲੇ। ਉਹ ਪੁੱਛੇ ਨਾ ਇਹ ਕੀ, ਕਹਿੰਦਾ ਜੀ ਇਹ ਦੇਖੋ 에ਅਰ ਆ ਰਹੀ, ਕਹਿੰਦਾ ਹਾਂ, ਕਹਿੰਦਾ 에ਅਰ ਆ ਬੈਗ। ਉਸਤਾਦ ਜੀ ਉਹ ਜ਼ਰੂਰੀ ਉਸਤਾਦ ਜੀ ਹੈ। ਕਨਫਰਮ ਹੀ ਨਹੀਂ ਕੀਤਾ ਵੀ 에ਅਰ ਬੈਗ ਤਾਂ ਕਰੀਦਾ ਕੀ ਆ। ਉਹ ਤੇ ਪਕਾਨੇ ਵਾਲੀ ਗੈਸ ਭਰਾਈ ਆ, ਉੱਪਰ ਉੱਡਣ ਡਿਆ ਨਹੀਂ ਕਰਕੇ ਛੱਤ ਨਾਲ ਲੱਗਾ। ਨਹੀਂ ਭਾਜੀ, ਇਹਨੇ 에ਅਰ ਬੈਗ ਇੰਨੇ ਪੁਰਾਣੇ ਹੋ ਗਏ, ਅੰਦਰ ਉਹਨਾਂ ਦੇ ਜ਼ੰਗ ਲੱਗ ਗਿਆ। ਹਾਂ। ਇਹਦੀ ਗੱਡੀ ਵੱਜੀ, ਕੁਛ ਵੀ ਨਹੀਂ ਇਹਨੂੰ ਹੋਇਆ, 에ਅਰ ਬੈਗ ਨੇ ਮਾਰ ਕੇ ਪੂਰਾ ਮੱਥਾ ਪਾੜਤਾ। ਸਾਡੀ ਸਾਰਿਆਂ ਦਾ ਲੋਕਾਂ ਨੂੰ ਕਹਿ ਰਹੇ ਯਾਰ ਮੈਂ ਉਹਦੇ ਤੇ ਬਚ ਗਿਆ ਤੇ ਮੇਰੇ 에ਅਰ ਬੈਗ ਫਿਰ ਗਏ। ਉਸਤਾਦ ਜੀ ਜਾਨ ਹੈ ਤਾਂ ਜਹਾਨ ਹੈ। 에ਅਰ ਬੈਗ ਉਹਦੇ ਅੱਜ ਵੀ ਮਾਸ਼ਾਅੱਲਾ। ਕਿੰਨੇ 에ਅਰ ਬੈਗ ਆ ਟੋਟਲ ਵਿੱਚ? ਉਸਤਾਦ ਜੀ 3 ਹੈਗੇ ਨੇ ਤੇ 2 ਪਿੱਛੇ ਨੇ ਤੇ 2-3 ਡਿੱਗੀ 'ਚ ਵੀ ਪਏ ਨੇ। ਆਹੋ ਸਾਰੇ ਹੀ ਹੁੰਦੇ ਆ। ਇਹਦੇ ਫਿਰ ਕਿਤੇ ਬੋਰੇ ਭਰ ਰੱਖੇ ਆ ਕੱਪੜੇ ਵਾਲੇ। ਇਹਨੇ ਕਿਤੋਂ ਥੋਕ ਚ ਚੁੱਕੇ। ਕੋਈ ਇੰਜਨ ਦੇ ਅੱਗੇ ਜਿਹੜਾ ਉਹ ਖਾਤਾ ਜਿਹਾ ਹੁੰਦਾ ਇਦਾਂ ਤਾਂ ਚੁੱਕਦੇ, ਇਹ ਇਦਾਂ ਤੇ ਨਹੀਂ ਕਰਦੇ, ਇਦਾਂ ਚੁੱਕ ਕੇ ਲਾ ਕੇ ਫੇਰ ਉਹਨੂੰ। ਆਹੋ ਪੂਰਾ ਰੱਥੇ ਹੁੰਦਾ ਲੈ। ਉਹ ਸਹੀ ਹੈ ਸਗੋਂ ਕੰਮ, ਆੜਾ ਇੰਜਨ ਵਾਲਾ ਨਾ ਉਹ ਨਹੀਂ ਸਹੀ। ਮੈਂ ਢੱਕਣ ਲੱਗ ਸਾਈਡ ਤੇ। ਸਟੀਅਰਿੰਗ ਸਾਰਿਆਂ ਦਾ ਸਿੱਧਾ ਹੁੰਦਾ ਵਾ ਬਈ, ਫੈਸਲ ਦਾ ਇਦਾਂ ਆਹੋ ਐਨੂੰ ਆ ਥੋੜਾ ਆਹੋ, ਮਰ ਗਈ ਬਿਲੀ ਜੂਵੇ ਵਾਲੀ ਗੱਡੀ। ਭਰਾਵਾ ਯਕਦਮ ਬ੍ਰੇਕ ਲਾਇਆ, ਪਿਛਲੀਆਂ ਸਵਾਰੀਆਂ ਅੱਗੇ ਜਾ ਕੇ ਬੋਤਲ ਸ਼ੁਰੂ ਕਰ ਦਿੰਦੀਆਂ, ਆ ਜਾ ਤੂੰ। ਇਹ ਸਵਾਰੀਆਂ ਵਾਲੀ ਕਿਹੜੀ ਆ? ਸਵਾਰੀਆਂ ਨਹੀਂ ਉਹਦੇ ਪਿੱਛੇ ਸਵਾਰੀਆਂ ਨਹੀਂ, 3 ਬੈਠੀਆਂ ਜਿਹੜੀਆਂ ਪੈਸੇਂਜਰ ਉਹ ਪਾਏ ਨਾ। ਉਹ ਇਹਦੀ ਗੱਡੀ ਦੇ ਅੰਦਰ ਫ੍ਰਿਜ ਵੀ ਹੈ ਛੋਟੀ ਜੀ। ਹਾਂਜੀ ਹਾਂਜੀ, ਉਹ ਲਾਜ਼ਮੀ ਉਸਤਾਦ ਜੀ। ਹੁਣ ਜਿਹੜੇ ਹੁਣ ਜਿਹੜੀਆਂ ਉਹ ਗੱਡੀਆਂ ਨਿਕਲ ਰਹੀਆਂ ਨੇ ਨਾ, ਉਹਦੇ ਚੋਂ ਫ੍ਰਿਜ ਹੀ ਨਿਕਲਿਆ। ਹਾਂਜੀ ਹਾਂਜੀ, ਉਹਨਾਂ ਨੇ ਉਸਤਾਦ ਜੀ ਪਰਸਨਲ ਮੈਂ ਇਸਤੇਮਾਲ। ਛੋਟਾ ਜਿਹਾ ਵਾਸ਼ਰੂਮ ਵੀ ਬਣਾ ਲਾ ਫੈਸਲ ਅੰਦਰ। ਉਹ ਤਾਂ ਬੇਸਿਕਲੀ ਬਣਦਾ ਵਾਸ਼ਰੂਮ ਹੀ ਆ ਸਾਰਾ ਹੀ। ਜੀ ਉਹ ਘਰ ਆ ਕੇ ਵਾਸ਼ਰੂਮ ਦੇ ਤੌਰ ਤੇ ਇਸਤੇਮਾਲ ਹੁੰਦੇ। ਇੰਜ ਬੈਠੇ ਬੈਠੇ ਇਹਦੇ ਥੱਲੇ ਉਹ ਸ਼ੈਲਫ ਬਣਾ ਲਾ ਨਾ ਪਿਛਲੀ ਸੀਟ ਦੇ ਨਾਲ। ਸਾਈ ਤੁਸੀਂ ਗੱਲਾਂ ਕਰ ਰਹੇ ਹੋ ਨਾ, ਮੈਨੂੰ ਕੈਨੇਡਾ ਤੋਂ ਆ ਤਾਂ ਲੈਣ ਦੋ। ਓਏ ਹਾਏ 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 ਹਾਏ, ਵੱਡਾ ਫਰੇਮ ਕੋਈ। ਕੈਨੇਡਾ ਨਾਲ ਸੁਰਮਾ ਰੇਂਜ ਰੋਵਰ ਰਖੜੀ ਇਨਸ਼ਾਅੱਲਾ, ਭਾਜੀ। ਜਾਂ ਓਡੀ ਜਾਂ ਰੇਂਜ ਰੋਵਰ। ਕੈਨੇਡਾ ਗਏ ਤੇ ਵਾਪਸੀ ਤੇ ਯਾਰਾ ਸੱਜਣ ਨੂੰ ਯਾਰ ਤਬਰਕ ਲੈ ਕੇ ਜਾਣਾ, ਕਿੱਥੋਂ ਮਿਲੇ? ਨਹੀਂ ਕੈਨੇਡਾ ਗਿਆ, ਵਾਪਸ ਆ ਕੇ ਵੀ ਗੱਡੀ ਵੇਚਤੀ। ਕਹਿੰਦਾ ਸਾਰੇ ਕੈਨੇਡਾ ਲੱਗ ਗਏ। ਬੈਠੇ ਬੈਠੇ ਪੈਰ ਥੱਲੇ ਵੀ ਸੜਕ ਤੇ ਵੀ ਚੱਲ ਜਾਂਦਾ, ਫਰਸ਼ ਪਾਟਾ। ਯਾਰ ਪਿੱਛੋਂ ਕੋਈ ਵੱਡੀ ਗੱਡੀ ਆ ਨਾ, ਥੱਲੇ ਕੱਚੇ ਦੇ ਲਾ ਲੈਂਦੇ ਆ, ਮੇਰੀ ਖਰਾਬ ਹੋ ਜਾਣੀ। ਉਹ ਸ਼ੀਸ਼ੇ ਪੁੱਲ ਉੱਤੇ ਕਰਕੇ ਨਾ ਵਿੱਚ ਡੱਕੀ ਫਸਾਉਂਦੇ ਆ, ਨਹੀਂ ਤੇ ਥੱਲੇ ਆ ਜਾਂਦਾ। ਅੱਛਾ ਮਹਿਰਾਨ ਦਾ ਵੀ ਰੌਲਾ ਹੁੰਦਾ, ਸ਼ੀਸ਼ਾ ਖਰਾਬ ਹੋ ਜਾਣਾ ਤੇ ਇੱਕ ਹੱਥ ਨਾਲ ਫੜ ਕੇ ਦੂਜੇ ਨਾਲ ਇੰਜ ਕਰਨਾ ਤਾਂ, ਤੇ ਫਿਰ ਇੰਜ ਕਰਕੇ ਨਾ ਉਹਨੂੰ ਤਾਂ ਹੋਣਾ। ਮਹਿਰਾਨ ਤੇ ਬੜੇ ਮਜ਼ੇ ਨੇ ਸਤਾਰ। ਨਾਲੇ ਉਸਤਾਦ ਜੀ ਐਸਾ ਹੱਥ ਨਾਲ ਗੱਡੀ ਚਲਾਉਣੀ, ਨਾਲੇ ਐਸਾ ਹੱਥ ਨਾਲ ਸ਼ੀਸ਼ਾ ਫੜਿਆ ਹੋਣਾ ਇੰਜ ਕਰਕੇ ਆਹੋ ਦਰਵਾਜ਼ਾ। ਆਹੋ, ਇਹ ਵੀ ਰੌਲਾ ਹੁੰਦਾ ਸੀ, ਦਰਵਾਜ਼ੇ ਦਾ ਲੌਕ ਹੋ ਗਿਆ ਤੇ ਇੰਜ ਫੜਿਆ ਤੇ ਨਾਲ ਗੱਡੀ ਚਲਾ ਰਹੇ। ਸਾਹਮਣੇ ਲਾ ਸ਼ੀਸ਼ਾ ਫਰੰਟ ਸਕਰੀਨ ਤੋੜ ਕੇ ਤੇ ਅੱਗੇ ਖਲੋ ਕੇ ਆਇਆ ਹੈਂਡਲ ਸਿੱਧਾ ਕਰਨ। ਨਹੀਂ ਖੱਬੇ ਚ ਮਾਰਿਆ ਨੂੰ।
ਮੈਂ ਕੀ ਹੋਇਆ ਕਹਿੰਦਾ ਦੱਸ ਤੇਰਾ ਹੈਂਡਲ ਸਿੱਧਾ ਕਰਨ ਦੇ ਲੇਕਿਨ ਮੈਂ ਬ੍ਰੇਕ ਤੁਹਾਨੂੰ ਦੱਸ ਰਿਹਾ ਬ੍ਰੇਕ ਨਹੀਂ ਉੱਚੀ ਕਰਾਈ, ਜੁੱਤੀ ਦਾ ਤਲਾ ਐਡਾ ਕਰਾ ਲਿਆ। ਤਾਂ ਜੀ ਖਲੋਤੀ ਗੱਡੀ ਦੀ ਇਹਨਾਂ ਨੇ ਹੈਂਡ ਬ੍ਰੇਕ ਖਿੱਚੀ, ਉਹ ਘੁੰਮਣ ਲੱਗ ਪਈ। ਇਹ ਇੰਨੀ ਕਰਦੀ ਅੱਛਾ ਚੰਗੀ ਭਲੀ ਖਲੋਤੀ ਗੱਡੀ ਦੀ ਹੈਂਡ ਬ੍ਰੇਕ ਖਿੱਚੀ ਤੇ ਥੋੜੀ ਥੋੜੀ ਤੁਰਨ ਲੱਗ ਪਈ। ਉਸਤਾਦ ਜੀ। ਲੇਕਿਨ ਜੋ ਮਾਦਰ ਨਾਲ ਡੈਕ ਲੱਗਾ ਵਿੱਚ ਉਸਤਾਦ ਜੀ ਸਿਸਟਮ ਲਵਾਇਆ ਮਾਸ਼ਾਅੱਲਾ ਪੂਰਾ। ਅੱਛਾ ਵਾਹ। ਬੇਸਿਕਲੀ ਉਹਦੇ ਤੇ ਲਾ ਕੇ ਉਹਦੇ ਡੱਬੇ ਡੁੱਬੇ ਉਹਨੇ ਵੀ ਲਾਈ ਸੌਣ। ਨਹੀਂ 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 ਕਿੰਨੇ ਦਾ ਲੱਗਾ ਉਹ ਬੂਫਰ ਸ਼ੂਫਰ ਸਹੀ 75000 ਰੁਪਏ। ਨਹੀਂ ਸੀਟਾਂ ਹੀਟ ਵਾਲੀਆਂ ਨੇ ਕਿ ਉਸਤਾਦ ਜੀ ਹੀਟ ਵਾਲੀਆਂ ਸੀਟਾਂ ਮੈਂ ਪਹਿਲੀ ਵਾਰੀ ਸੁਣ ਰਿਹਾ ਹਾਂ। ਹੀਟ ਵਾਲੀਆਂ ਜਿਹੜੀਆਂ ਜਿਹੜੀਆਂ ਸੀਟਾਂ ਤੁਸੀਂ ਵਿਜ਼ਲ ਦੀ ਯਾਰ ਜਦੋਂ ਤੁਸੀਂ ਧੁੱਪੇ ਗੱਡੀ ਖੜੀ ਹੋਵੋ ਹਾਂ ਤੇ ਉਹ ਫੁੱਲ ਧੁੱਪ ਪੈਂਦੀ ਤੇ ਵੇਖੀ ਨਹੀਂ ਉਹ ਨਹੀਂ ਹੁੰਦੀ। ਸੀਟ ਵੇਖਿਆ ਕਿੱਡੀ ਗਰਮ ਹੋ ਜਾਂਦੀ। ਨਹੀਂ ਉਹ ਨਹੀਂ ਹੁੰਦੀ, ਉਹਦਾ ਨਹੀਂ ਹੁੰਦੀ। ਉਹਦਾ ਕੋਈ ਜਿਹੜੀ ਵਿੰਡੋ ਦਾ ਹੈ ਵੇ ਨਾ ਸ਼ੀਸ਼ਿਆਂ ਦਾ, ਉਹ ਸਿਸਟਮ ਹੀ ਇਸ ਤਰ੍ਹਾਂ ਦਾ ਗੱਡੀ ਕਰਦਾ। ਹਾਂਜੀ ਵਿੱਚ ਬਹਿ ਕੇ ਜਾਂਦੇ ਚਿੱਕੜ ਆਇਆ, ਉਹ ਪਿਛਲੀ ਸਵਾਰੀ ਦੇ ਛਿੱਟੇ ਪੈ ਗਏ। ਉਹ ਵਿੱਚੋਂ ਪਾਟੀ ਸੀ ਉਹਦੇ ਵਿੱਚ, ਮੋਰਾ ਆਇਆ ਸੀ। ਹਾਂਜੀ ਮੋੜ। ਨਹੀਂ ਨਾਲ ਦੀ ਸਵਾਰੀ ਨੂੰ ਮੋਹਰਾ ਕਰਕੇ ਦਿੱਤਾ ਵਾ, ਜੇ ਇਧਰੋਂ ਬ੍ਰੇਕ ਨਾ ਲੱਗੇ ਥੱਲੋਂ ਪੈਰ ਨਾ ਲਾਉਂਦਾ ਇੰਜ ਕਰਕੇ। ਲੇਕਿਨ ਯਾਰ ਉਹ ਗੱਡੀ ਨਹੀਂ ਨਹੀਂ ਥੱਲੇ ਇਹ ਚਾਰਾਂ ਜਣੇ ਦੇ ਨਾ ਅੱਗੇ ਦੋ ਦੋ ਪੈਰਾਂ ਦੇ ਮੋਰੇ ਹੋਏ ਜਦੋਂ ਪੈਟਰੋਲ ਬੋਕਦਾ ਨਾ ਸਾਰੇ ਹੀ ਖਲੋ ਕੇ ਤੇ ਚੋੜੋ ਇੰਜ ਗੱਡੀ ਨੂੰ ਚੁੱਕਦੇ ਜਿਹਦਾ ਕਾਟੋ ਉਸਤਾਦ ਜੀ ਫਿਲਮ ਵੀ ਦੇਖੀ ਸੀ, ਫਿਲਮ ਦੇਖੀ ਸੀ ਕਿ ਕਾਰਟੂਨ ਸਾਲੇ ਯਾਰ ਦੌੜਨ ਲੱਗ ਪੈਂਦੇ ਆ। ਲੇਕਿਨ ਉਸਤਾਦ ਜੀ ਜਿਹੜੀਆਂ ਗੱਡੀਆਂ ਦੀ ਬਾਦਸ਼ਾਹ ਗੱਡੀ ਹੋਈ ਹੈ ਨਾ, ਉਹ ਮੈਂ ਹੈਰਾਨ ਹੀ ਹੋਈ ਓਏ ਹੋਏ ਬੜੀ। ਅੱਛਾ ਸਟੀਅਰਿੰਗ ਕਿਹੜਾ ਆਟੋ ਹੈ ਜਾਂ ਮੈਨੂਅਲ ਆ? ਉਸਤਾਦ ਜੀ ਆਟੋ ਆਟੋ ਗੱਡੀ ਆਟੋ ਮੇਰੀ ਨਹੀਂ ਨਹੀਂ ਸਟੀਅਰਿੰਗ ਗੱਡੀ ਆਟੋ ਹੈ। ਤਾਂ ਜੀ ਸਾਰੇ ਹੀ ਉਹ ਸਟੀਅਰਿੰਗ ਤੋਂ ਹਾਰਨ ਮਾਰਦੇ ਨਾ ਬਈ ਫੈਸਲ ਨੇ ਉਹ ਬਟਨ ਖਿੱਚਿਆ। ਸ਼ੀਸ਼ੇ ਆਟੋ ਨੇ ਸ਼ੀਸ਼ੇ ਆਪੇ ਹੀ ਇੰਜਨ ਕਰੋ ਤੇ ਉੱਤੇ ਜਾਂਦੇ। ਨਹੀਂ ਸਹੀ ਬਟਨ ਲੱਗਾ ਹੋਇਆ ਐਨੀ ਕਰਕੇ ਦਬਾਣਾ ਇੰਜਨ ਕਰੋ ਤੇ ਆਪੇ ਉੱਤੇ ਜਾਂਦੇ। ਆਟੋ ਦੀ ਨਹੀਂ ਉਹ ਹਾਰਨ ਤੇ ਲਵਾਇਆ ਜੀ, ਨਹੀਂ ਨਹੀਂ ਬਟਨ ਲੱਗਾ ਵਾ, ਬਟਨ ਨੱਪ ਕੇ ਫਿਰ ਇੰਜਨ ਕਰੀਦਾ। ਕੋਨ ਵਾਲਾ ਲਾਇਆ ਜਿਹੜਾ ਪੌਂ 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 ਕੀ ਪੌਂ। ਕਰਦੇ ਬੇ ਉਸਤਾਦ ਜੀ ਤੁਸੀਂ? ਤਸਵੀਰਾਂ ਦਿਖਾਓ। ਨਹੀਂ ਨਹੀਂ ਠੀਕ ਆ ਯਾਰ ਓਕੇ ਆ ਜਾ। ਹੋਰ ਤੇ ਡਿੱਗੀ ਕਿੱਡੀ ਖੁੱਲੀ ਉਹਦੀ। ਉਸਤਾਦ ਚਾਬੀ ਤੋਂ ਹਿਸਾਬ ਨਾਲ ਚਾਬੀ ਤੋਂ ਹਿਸਾਬ ਨਾਲ ਉਸਤਾਦ ਜੀ ਉਹ ਮੇਰੇ ਮੋਲ ਦੋ ਤਾਜੀ ਖੁੱਲ ਜਾਣੀ, ਡਿੱਗੀ ਖੁੱਲ ਜਾਣੀ। ਲੈ ਖੋਲ ਦਿੱਤੀ ਨਾ ਗੱਡੀ। ਓਏ ਵਾਹ ਯਾਰ ਫੈਸਲ। 2-3 ਵਾਰੀ ਅਨਲੌਕ ਕਰਨਾ, ਗੱਡੀ ਚ ਆਵਾਜ਼ ਖੁੱਲ ਗਈ ਆ, ਖੁੱਲ ਗਈ ਆ। ਓਏ ਹੋਏ ਨਾ ਗੱਡੀ ਚੋਂ ਬਾਹਰ ਦੀ ਖੁੱਲ ਗਈਆਂ ਮੈਂ ਖੁੱਲ ਗਈ ਆ ਦੀ ਚਾਬੀ ਸਟਾਈਲਿਸ਼ ਯਾਰ ਕੀ ਕਹਿੰਦੇ ਫੈਸਲ। ਲੋਕਾਂ ਦੀ ਸਟਾਈਲਿਸ਼ ਇਦਾਂ ਦੇ ਨੇਲ ਕਟਰ ਆਉਂਦੇ ਅੱਜ ਕੱਲ੍ਹ। ਆਹੋ ਬੰਦਾ ਐ ਕਰਕੇ ਨਾ ਸੋਹਣਾ ਆਇਆ ਕਰੀ ਨਾ। ਕਿਹੜੀ ਚਾਬੀ ਆ ਵਾ? ਨਹੀਂ ਨਹੀਂ ਉਸਤਾਦ ਜੀ ਇਹ ਸਿਰਫ ਇਹ ਫੈਸ਼ਨ ਹੈ, ਚਾਬੀ ਇਹਦੀ ਹੈ ਹੀ। ਚਾਬੀ ਚੈੱਕ ਕਰ, ਚਾਬੀ ਇਹਦੀ ਹੈ। ਇਹ ਕੰਨ ਚ ਮਾਰੋ ਰੱਖੀ। ਨਹੀਂ ਐ ਨਹੀਂ ਆ ਚਾਬੀ ਹੈ। ਨਹੀਂ ਨਹੀਂ ਉਸਤਾਦ ਜੀ ਆਹੀ ਆ। ਨਹੀਂ ਇਹ ਵੇ ਉਹ ਹੈਂਡਲ ਆਹ ਲਾ ਵੇ ਛੋਟੀ। ਹੈਂਡਲ ਲਾ ਨਹੀਂ ਨਹੀਂ ਇਹਦੇ ਨਹੀਂ ਚੱਲਦੀ ਹੈ। ਯਾਰ ਬੜੀ ਗੱਲ ਆ ਯਾਰ ਫੈਸਲ। ਗੇਅਰ ਚਾਬੀ ਦੇਖ ਲੈ, ਡਾਊਨ ਦੀ ਚੀਚੀ ਵਰਗੀ ਚਾਬੀ ਆ। ਅਸਲ ਭਾਈ ਗੇਅਰ ਆਟੋ ਨੇ ਕਿ ਆਪ ਲਾਣੇ ਮੈਨੂਅਲ? ਆਟੋ ਆਟੋ ਆ ਇੰਜ ਕਰੋ ਤੇ ਐਂ ਲੱਗ ਜੂ। ਇੱਕ ਵਾਰੀ ਲੱਗਦਾ। ਇਹ ਇੰਜ ਪਹਿਲਾ ਆਟੋ ਆ, ਹਾਂਜੀ ਪਿੱਛੇ ਨੂੰ ਦੂਜਾ ਆਟੋ, ਇੰਜ ਤੀਸਰਾ ਆਟੋ, ਚੌਥਾ ਆਟੋ, ਬੈਕ ਆਟੋ। ਸੀਆਰ ਤੇ ਇੱਕ ਵਾਰੀ ਕਰ ਲੈਣੀ ਤੇ ਉਦੋਂ ਚੱਲਣੀ ਸ਼ੁਰੂ ਹੁੰਦੀ। ਹਾਂ ਚੌਥਾ ਗੇਟ ਇਹਨਾਂ ਦਾ ਫਸਦਾ, ਉਹ ਭਾਈ ਲਾਣ ਲੱਗੇ ਏਦਾਂ ਲਾਉਂਦੇ ਗੇਟ। ਪੜ ਕੇ ਪੜ ਕੇ ਲੈ ਗੇਅਰ ਲਾਂਦਾ ਇੰਜ ਲੱਗਦਾ ਫਾਂਸੀ ਵਾਲਾ ਲੀਵਰ ਖਿੱਚਣ ਯਾਰ ਤੂੰ ਯਕੀਨ ਮੰਨੋ ਜੇ ਰੈਡੀਏਟਰ ਵੀ ਜਾਲੀ ਵਾਲਾ ਹੋਵੇ, ਵਿੱਚ ਪਾਣੀ ਥੱਲੋਂ ਵੀ ਬਾਹਰ ਆ ਜਾਂਦਾ ਵਾ, ਮੁੜ ਮੁੜ ਕੇ ਪੌਲਾ ਪਲਾ ਛਾਪਦਾ। ਨਹੀਂ ਤੇ ਰੈਡੀਏਟਰ ਹੋਰ ਤੋਲੀਏ ਦੇ ਹੁੰਦੇ ਆ, ਜਾਲੀ ਵਾਲੇ ਹੀ ਹੁੰਦਾ ਹਰ ਰੈਡੀਏਟਰ। ਉਹਦਾ ਮਤਲਬ ਆ ਕਿ ਲੀਕ ਆ, ਪੈਂਚਰ ਬੜੇ ਲੱਗੇ ਉਹਨੂੰ। ਅੱਛਾ ਇੰਜਨ ਹੈਗਾ ਵਿੱਚ ਕਿ ਇਲੈਕਟ੍ਰਿਕ ਆ? ਸਹੀ ਇਲੈਕਟ੍ਰਿਕ ਹੈ। ਤੇਲ ਕਿੰਨਾ ਖਾਂਦੀ? ਤੇਲ ਸਹੀ ਖਾਂਦੀ ਨਹੀਂ ਹੁੰਦੀ, ਪੀਂਦੀ ਹੁੰਦੀ ਹੈ। ਆਹੋ ਕਿੰਨਾ ਪੀਂਦੀ? ਇੱਕ ਸਹੀ ਮੈਂ 1 ਲੀਟਰ ਚ ਕਿੰਨਾ ਕਰਦੀ ਇਲੈਕਟ੍ਰਿਕ? ਉਸਤਾਦ ਜੀ ਯਕੀਨ ਨਹੀਂ ਕਰਨਾ, ਮੈਂ ਗੱਡੀ ਫੁੱਲ ਕਰਾ ਕੇ ਰੱਖਦਾ। ਮਾੜੀ ਜੀ ਸੂਈ ਥੱਲੇ ਆਣੀ ਮੈਂ ਫਿਰ ਫੁੱਲ ਕਰਾ ਲੈਣੀ। ਫੁੱਲ ਕਰਾ ਲੈਣੀ। ਉਹਨੂੰ ਗੱਲਾਂ ਹੀ ਆਉਂਦੀਆਂ ਹੁੰਦੀਆਂ ਫੁੱਲ ਇਲੈਕਟ੍ਰਿਕ ਗੱਡੀ ਹੈ। ਹਾਂਜੀ ਸਹੀ ਫੁੱਲ ਫੁੱਲ ਇਲੈਕਟ੍ਰਿਕ ਦਾ ਹੀ ਰੌਲਾ ਵਾ। ਫੁੱਲ ਹੀ ਰੱਖਣੀ। ਹਾਂ ਟੈਂਕੀ ਉਹਦੀ ਫੁੱਲ। ਤੇਲ ਕਿੰਨੀ ਦੇਰ ਬਾਅਦ ਬਦਲਾਉਣਾ ਜਿਹੜਾ ਮੋਬਾਈਲ ਕਿੰਨੇ ਕਿਲੋਮੀਟਰ ਤੋਂ ਬਾਅਦ? 20,000 ਕਿਲੋਮੀਟਰ ਤੋਂ ਬਾਅਦ ਚੇਂਜ ਹੁੰਦਾ। ਅੱਛਾ ਹਾਂ 20,000 ਤੋਂ ਬਾਅਦ ਹੁੰਦਾ। ਇਲੈਕਟ੍ਰਿਕ ਦਾ ਤਾਂ ਹੁੰਦਾ ਹੀ ਨਹੀਂ। ਹੁੰਦਾ ਯਾਰ ਹੁੰਦਾ ਵਾ। ਤਾਂ ਜੀ ਕਹਿੰਦੇ ਫੁੱਲ ਕਰਾ ਕੇ ਰੱਖਦੇ, 5 ਲੀਟਰ ਨਾਲ ਟੈਂਕੀ ਫੁੱਲ ਹੋ ਜਾਂਦੀ। ਇਲੈਕਟ੍ਰਿਕ ਹੈ ਨਾ? ਹਾਂ ਹਾਂ ਇਕੋ ਟੋਟਲ ਇਲੈਕਟ੍ਰਿਕ। ਬਸ ਇਕੋ ਮੈਂ- ਮੂਡ ਆ। ਇਕੋ ਕੀ ਆ ਆਵਾਜ਼। ਇੱਕੋ ਹੀ ਮੂਡ ਆ ਉਹ 'ਚ। ਲੇਕਿਨ ਉਸਤਾਦ ਜੀ ਜਦੋਂ ਦਾ ਤੁਸੀਂ ਗਿਆ ਨਾ, ਮੇਰੀ ਗੱਡੀ ਨੂੰ ਨਜ਼ਰ ਲੱਗ ਗਈ। ਨਹੀਂ ਉਸਤਾਦ ਜੀ ਗੱਡੀ ਨੇ ਕਿਹਾ ਇਧਰੋਂ ਅੱਛਾ ਉਹ ਤਾਂ ਹੁੰਦੀ ਆ ਜਿੱਦਾਂ ਗੱਡੀ ਨੂੰ ਬਟਨ ਆਪੋ ਤੇ ਤਾਂ ਹੋ ਜਾਂਦੇ ਆ। ਨਹੀਂ ਫੜ ਕੇ ਕਰਨੀ ਪੈਂਦੀ ਸਰ। ਨਹੀਂ ਪਹਿਲੇ ਮੈਂ- ਚਾਰੇ ਟਾਇਰ ਤਾਂ ਹੋ ਜਾਂਦੇ ਆ ਕਰਕੇ ਕਿਤੇ ਜੰਪ ਵੱਡਾ ਹੋਵੇ ਤੇ ਪਾਗਲ। ਉਸਤਾਦ ਜੀ ਉਹ ਹੋਰ ਗੱਡੀਆਂ ਹੁੰਦੀਆਂ ਨੇ, ਉਹ ਰੇਸਰ ਅੱਛਾ ਉਹ ਹੁੰਦੇ ਨੇ। ਪੁਰਾਣੀਆਂ ਸੀ ਗੱਡੀਆਂ। ਇਹ ਬਜਰੀ ਤੇ ਰੁਕ ਜਾਂਦੀ ਐ ਇੰਨੇ ਕਦਾਲੇ ਤੇ, ਉਹ ਫੇਰ ਫੜ ਕੇ ਤਾਂ ਕਰਨੀ ਪੈਂਦੀ ਆ। ਟੋਟਲ ਕਿੰਨੇ ਜਾਂਦੇ ਅੱਗੇ ਪਿੱਛੇ? ਟੋਟਲ ਕਿੰਨੇ ਜਾਣੇ ਫਸ ਜਾਂਦੇ ਵਿੱਚ?
ਬਸ ਬਹਿ ਜਾਂਦੇ ਉਸਤਾਦ ਜੀ ਤਿੰਨ ਪਿੱਛੇ ਦੋ ਅੱਗੇ ਨਹੀਂ ਉਸਤਾਦ ਜੀ ਹਾਂ। ਟੋਟਲ 5 ਜੀ। ਅੱਛਾ ਤਿੰਨ ਅੱਗੇ ਦੋ ਪਿੱਛੇ ਅੱਛਾ ਫਿਰ ਠੀਕ ਇੰਨੀ ਹਰ ਸੀਟ ਦੇ ਅੱਗੇ ਮਿੱਟੀ ਰੱਖੀ, ਇੰਨੀਆਂ ਉਲਟੀਆਂ ਕਰਦੇ ਜਾਂਦੇ ਨੇ। ਹੈਡ ਮਾਰਜਨ ਕਿੰਨਾ ਉਹਦਾ? ਹੈਡ ਮਾਰਜਨ ਤੋਂ ਕੀ ਮੁਰਾਦ? ਹੈਡ ਮਾਰਜਨ ਹੈ ਕਿ ਮਤਲਬ ਕਲਚ ਨਰਮ ਆ ਉਹਦਾ ਪੂਰਾ? ਉਸਤਾਦ ਜੀ ਇਸ਼ਾਰੇ ਤੇ ਚੱਲਦੀ ਹੈ। ਇਸ਼ਾਰਾ ਕਰਨਾ ਗੱਡੀ ਮੈਨੂੰ ਤੇ। ਪਤਾ ਤਦੀ ਤੇ ਤਿੰਨ ਤਿੰਨ ਤੇ ਚਲਾਨ ਹੁੰਦੇ ਆ, ਸਹੀ ਗੱਲ। ਇਸ਼ਾਰੇ ਤੇ ਚੱਲ ਪੈਂਦੀ ਉਸਤਾਦ ਜੀ ਗੱਡੀ ਤੇ ਮੂੰਹੋਂ ਕਹਿੰਦੀ ਮੈਂ ਉਹਦਾ ਕੰਮ ਹੁਣ ਕਰਾਇਆ, ਗੱਡੀ ਮੂੰਹੋਂ ਕਹਿੰਦੀ ਮੈਨੂੰ ਰੇਸ ਦੇ। ਯਕੀਨ ਕਰੋ ਮੈਂ GLI ਨਾਲ ਨਸਾਈ। ਉਹ ਕਹਿੰਦੇ ਹੀ ਨਹੀਂ ਦੱਸੀ। ਹਰ ਸ਼ੈ ਪੂਰੀ ਰੇਸ ਵੀ ਦੇ ਕਿਤੇ ਪੁਆ ਦੇ ਵਿੱਚ। ਨਹੀਂ ਯਾਰ ਜੈਨ ਨੂੰ ਅਕਸਰ ਕਹਿੰਦੇ ਨਹੀਂ ਹੁੰਦੇ ਕਿ ਇੱਕ ਵਾਰੀ ਕਹਿੰਦੀ ਹਾਂ ਮੈਨੂੰ ਛੱਡ ਸਹੀ ਜ਼ਰਾ। ਓਏ GLI ਨਾਲ ਸਾਈ ਹੱਡੀ। ਯਕੀਨ ਕਰੋ ਮੈਂ ਖੰਗਨ ਨਹੀਂ ਦਿੱਤਾ GLI ਨੂੰ। ਆਗੇ ਨਹੀਂ ਕੱਕੇ ਕੀਤਾ ਉਸਤਾਦ ਜੀ। ਮੈਂ ਤੇ ਬੈਠਾ ਵਾਂ, ਯਕੀਨ ਕਰੋ ਫਰੰਟ ਤੇ ਬੈਠਾ ਭਾਈ ਫੈਸਲ ਨਾਲ। ਭਾਈ ਫੈਸਲ ਮੇਰੇ ਤੋਂ ਇੰਨੇ ਉੱਚੇ ਸੀਗੇ, ਹੈ ਮੈਂ ਨੀਵਾਂ ਸੀ। ਓਹ ਮੈਨੂੰ ਸਮਝ ਲਿਆ ਕਹਿੰਦਾ ਰਗੜਾਈ ਕਰਾਈ ਥਲੋ ਯਾਰ। ਪਿਛਲੇ ਭਰਤੀ ਪੈਣ ਵਾਲੀ ਹੈ ਪਿਛਲੇ ਇਹਨੇ ਅਦਬ ਵਾਲੀ ਸੀਟ ਤੇ ਬਹਿਣਾ ਸੀਗਾ ਹਾਂ ਤਾਂ ਥੱਲੇ ਹੋਇਆ। ਉਸਤਾਦ ਜੀ ਲੱਤ ਸਿੱਧੀ ਕਰਨਾ ਆਰਡਰ ਨਹੀਂ ਹੈਗੇ ਤੇ ਅੱਗੇ। ਉਹ ਕਰੂਜ਼ ਹੈਗਾ ਚ? ਕਰੂਜ਼ ਹਾਂ ਕਰੂਜ਼ ਕੀ ਹੁੰਦਾ? ਕਰੂਜ਼ ਤੇ ਆਈ ਆ ਉਹ ਉਸਤਾਦ ਜੀ। ਕਰੂਜ਼ ਤੇ ਸ਼ਿਪ ਹੁੰਦੀ ਉਸਤਾਦ ਜੀ, ਯਾਦ ਨਹੀਂ ਹੁੰਦਾ? ਕਰੂਜ਼ ਆ ਕਰੂਜ਼ ਆ ਹਾਂ। ਹਾਂ ਉਹ 'ਚ ਉਸਤਾਦ ਜੀ ਬੜੀਆਂ ਫੈਸਿਲਿਟੀਆਂ ਮਾਸ਼ਾਅੱਲਾ। ਹੁਣ ਮੈਂ ਉਹ ਕੋਣੀ ਨਹੀਂ ਰੱਖਣ ਵਾਲਾ ਹੁੰਦਾ ਜਿਹੜਾ, ਉਹ ਲਵਾਇਆ ਵਿੱਚ ਮਾਸ਼ਾਅੱਲਾ ਉਹਦੇ ਪਰਫਿਊਮ ਰੱਖੇ ਹੋਏ ਨੇ। ਅੱਛਾ ਉਹ ਆਰਨ ਆਹ ਉਹ ਮੈਂ ਪੂਰਾ ਲਵਾਇਆ ਹੋਇਆ, ਉਹ ਭਰਾ ਜਾਂਦਾ ਇੰਜ ਕਰਕੇ। ਹਾਂ। ਵਿੱਚ ਉਹਦੇ ਮੈਂ ਪਰਫਿਊਮ ਰੱਖੇ ਨੇ, ਕੰਘਾ ਰੱਖਿਆ। ਉਹ ਪਰਫਿਊਮ ਨਹੀਂ ਰੱਖੀ ਦੇ ਗੱਡੀ 'ਚ, ਕਿਉਂ ਕਿਉਂ ਨਹੀਂ ਰੱਖਿਆ? ਬਲਾਸਟ ਹੁੰਦਾ ਬਹੁਤ ਬੁਰਾ ਜੀ। ਆ ਤਸਵੀਰ ਮਾਰ। ਨਹੀਂ ਉਸਤਾਦ ਜੀ ਉਹ ਪਰਫਿਊਮ ਅਗਰ ਤੁਸੀਂ ਬੋਨਟ ਦੇ ਉੱਤੇ ਰੱਖਿਆ ਨਹੀਂ ਹੀਟ ਹੁੰਦੀ ਨਾ ਜਦੋਂ ਗੱਡੀ ਦੇ ਅੰਦਰ, ਪਰਫਿਊਮ ਦੀ ਬੋਤਲ ਬਲਾਸਟ ਹੋ ਜਾਂਦੀ ਪਾਇਲ। ਤੁਹਾਨੂੰ ਸਹੀ ਕਹਿ ਰਿਹਾ ਮੈਂ ਅੱਜ ਹੀ ਰੱਖੀ ਹੈ, ਮੈਂ ਕੱਢ ਲੈਟਰ ਵੀ ਨਹੀਂ ਰੱਖਣਾ ਗੱਡੀ 'ਚ, ਆੜਾ ਲੈਟਰ। ਹਾਂ ਅਗਰ ਗੱਡੀ ਤੁਹਾਡੀ ਧੁੱਪੇ ਖੜੀ ਹੁੰਦੀ ਹੈ ਤੇ ਇਹ ਲਾਈਟਰ ਨਹੀਂ ਰੱਖਣਾ, ਇਹ ਜਿਹੜਾ ਆੜਾ ਬਾਲਣ ਵਾਲਾ। ਇਸ ਕਿਸਮ ਦਾ ਬਲਾਸਟ ਹੁੰਦਾ ਹੈ, ਤੇਰੀ ਸੋਚ ਆ। ਸਹੀ ਗੱਲ। ਅੱਛਾ ਇਹ ਤੇ ਬੜਾ ਖੂਬਸੂਰਤ, ਇੱਕ ਮਿੰਟ, ਬੜਾ ਖੂਬਸੂਰਤ ਮੈਸੇਜ ਹੈ। ਹਾਂਜੀ ਮੇਰਾ ਹੋਇਆ ਭਾਈ ਕਿ- ਉਹ ਭਾਈਜਾਨ ਮੇਰਾ ਹੋਇਆ ਸੀ ਤੇ ਮੈਨੂੰ ਪਤਾ ਲੱਗਾ, ਮੈਨੂੰ ਪਹਿਲੇ ਨਹੀਂ ਕਿਸੇ ਨੇ ਦੱਸਿਆ, ਕਿਉਂਕਿ ਐਸਾ ਮਸਲਾ ਵਾ ਕਿ ਆਮ ਨਹੀਂ ਇਹਦਾ ਪਤਾ। ਜਿਹੜਾ ਲਾਈਟਰ ਹੁੰਦਾ ਨਾ, ਲਾਈਟ ਪਰਫਿਊਮ ਦੀ ਬੋਤਲ ਨਹੀਂ ਰੱਖਣੀ, ਪਰਫਿਊਮ ਦੀ ਸ਼ੀਸ਼ੀ। ਬੋਡੀ ਸਪਰੇ ਤੇ ਰੱਖ ਸਕਦੇ ਆ, ਉਹ ਲੋਹੇ ਦਾ ਹੁੰਦਾ। ਉਹ ਲੋਹੇ ਦਾ ਹੁੰਦਾ, ਚਲੋ ਬੋਡੀ ਸਪਰੇ ਨਹੀਂ, ਉਹ ਦੂਜਾ ਸਪਰੇ ਉਹ ਰੱਖ ਲਓ, ਉਹਦਾ ਕੈਨ ਹੁੰਦਾ। ਜਿਹੜੀ ਸ਼ੀਸ਼ੇ ਦੀ ਪਰਫਿਊਮ ਦੀ ਬੋਤਲ ਹੁੰਦੀ। ਦੂਸਰਾ ਲਾਈਟਰ ਕਦੀ ਨਹੀਂ ਗੱਡੀ 'ਚ ਰੱਖਣਾ। ਤੂੰ ਆ ਲਾਈਟਰ ਪਲਾਸਟਿਕ ਦਾ ਰੱਖ ਕੇ ਗੱਡੀ ਧੁੱਪੇ ਖੜੀ ਕਰਦੇ 3-4 ਘੰਟੇ, ਉਸ ਤੋਂ ਬਾਅਦ ਤੂੰ ਗੱਡੀ ਖੋਲਣੀ ਹੈ ਤੇ ਵੇਖਿਓ ਲਾਈਟਰ ਕਿੱਥੇ ਕਿੱਥੇ ਖਿਲ ਰਿਹਾ ਹੁੰਦਾ। ਤੇ ਗੱਡੀ ਦਾ ਨਹੀਂ ਨੁਕਸਾਨ ਹੁੰਦਾ? ਹੋ ਸਕਦਾ ਗੱਡੀ ਨੂੰ ਅਗਰ ਹੋ ਸਕਦਾ ਕੀ ਹੁੰਦਾ ਜੀ? ਭਾਜੀ ਸਹੀ ਕਹਿਣ ਦੇ ਆ। ਉਹ ਯਾਰ ਅੱਛਾ ਜਿਹੜਾ ਲਾਸਟ ਹੋਇਆ ਅੱਲਾ ਮਾਫੀ, ਗੱਡੀ ਲੱਭਣੀ ਨਹੀਂ। ਉਹ ਜਦੋਂ ਬੈਕ ਬੰਦਾ ਉੱਚੀ ਖੰਗ ਦੇ ਛੱਤਾ ਤਾਂ ਜਾ ਨਹੀਂ ਉਹ ਲਾਈਟਰ ਹੁੰਦਾ, ਮਤਲਬ ਐਡਾ ਵੀ ਨਹੀਂ ਨਾਰਮਲ ਹੁੰਦਾ ਕਿ ਬੰਦਾ ਕਹੇ ਵੀ ਫੁੱਸ ਹੋ ਜਾਂਦਾ ਹੋਊਗਾ। ਚੰਗਾ ਭਲਾ ਉਹਦੇ ਅੰਦਰ ਗੈਸ ਭਰੀ ਜਾਂਦੀ, ਹੀਟ ਪੈਂਦੀ ਰਹਿੰਦੀ ਨਾ। ਤੈਨੂੰ ਸਮਝ ਨਹੀਂ ਆ ਰਹੀ ਕਿੰਨੀ ਹੀਟ ਹੁੰਦੀ ਜਦੋਂ ਤੁਸੀਂ ਗੱਡੀ 'ਚ ਪੈਂਦੇ ਹੋ ਤੇ ਉਹਦੇ ਅੰਦਰ ਪਲਾਸਟਿਕ ਦਾ ਲੈਟਰ ਪਿਆ ਹੋਵੇ, ਉਹਦੇ ਅੰਦਰ ਗੈਸ ਹੁੰਦੀ, ਪੈਟਰੋਲ ਹੁੰਦਾ। ਹਾਂ ਲੇਕਿਨ ਸਾਈ ਮੈਂ ਬਹਿਣ ਤੋਂ ਪਹਿਲੇ ਦਰਵਾਜ਼ਾ ਖੋਲੀ ਤੇ ਮੇਰਾ ਜਿਹੜੇ ਰੂਟੀਨ ਹੈ ਪਾਇਲ ਦਾ ਦਰਵਾਜ਼ਾ ਖੋਲ ਵੀ ਲਾ, ਉਹਦੀ ਜਿਹੜੀ ਉਹ ਗਰਮ ਤੇ ਹੋਈ ਹੁੰਦੀ ਨਾ ਅੰਦਰੋਂ, ਧੁੱਪ ਪੈ ਕੇ। ਆਹੋ ਸਹੀ। ਤੇ ਫਿਰ ਇਹ ਗੱਲ ਨੂੰ ਲੇਕਿਨ ਸਾਈ ਜਿਹੜੀ ਉਹ ਥੱਲੇ 2 ਡੱਬੀਆਂ ਬਣੀਆਂ ਹੁੰਦੀਆਂ ਨੇ, ਹਾਂ। ਮੋਰੀਆਂ ਬਣੀਆਂ ਹੁੰਦੀਆਂ, ਹਾਂ। ਇੱਕ ਇੱਧਰ ਇੱਕ ਇੱਧਰ, ਉਹ ਅਗਰ ਉਹਨਾਂ 'ਚ ਲੈਟਰ ਰੂਟਰ ਰੱਖ ਨਹੀਂ ਯਾਰ, ਸਾਰੀ ਗੱਡੀ ਹੀਟ ਉਸ ਟਾਈਮ ਹੋਈ ਹੁੰਦੀ, ਹੀਟ ਹੋਈ ਹੁੰਦੀ ਗੱਡੀ ਨੂੰ। ਤੂੰ ਉਹ ਲਾ ਲਾ ਉਹਦੇ ਗੱਡੀ ਸਨਸ਼ੇਡ ਮਿਲਦਾ ਵਾ ਬਾਹਰੋਂ। ਉਹ ਤੇ ਆਟੋਮੈਟਿਕ ਲੱਗਾ ਹੋਇਆ। ਨਹੀਂ ਜਿਹੜਾ ਇੱਕ ਮੈਨੂਅਲ ਮਿਲਦਾ ਬਾਹਰੋਂ, ਪੂਰੀ ਗੱਡੀ ਦੇ ਉੱਤੇ ਲਾ ਦਿੰਦੇ ਨੇ, ਪੂਰੀ ਗੱਡੀ ਤੇ ਸ਼ੀਸ਼ੇ ਤੇ ਆ ਜਾਂਦਾ ਉਹ। ਉਸ ਤੋਂ ਬਾਅਦ ਉਹਨੂੰ ਲਵੇਟ ਕੇ ਪਿੱਛੇ ਰੱਖ ਲਈਦਾ। ਨਹੀਂ ਉਹ ਮੇਰੀ ਜਿਹੜੀ ਗੱਡੀ, ਜਿੱਥੇ ਮੈਂ ਗੱਡੀ ਖਿਲਾਰਨੀ ਹੈ, ਉਹ ਆਟੋਮੈਟਿਕਲੀ ਉਹ ਸਨਰੂਫ ਟੈਪ ਥੱਲੇ ਆ ਜਾਂਦਾ। ਫਿਰ ਮੈਂ ਜਦੋਂ ਬਹਿਣਾ ਉਹਨੇ ਆਟੋਮੈਟਿਕਲੀ ਬੇਸਿਕਲੀ ਜਿਹੜਾ ਆਟੋਮੈਟਿਕ ਥੱਲੇ ਆ ਜਾਂਦਾ। ਉਹ ਜਿਹੜਾ ਮੇਰੇ ਲਵਾਇਆ ਉਹ ਬਾਹਰੋਂ ਕੋਈ ਗਿਫਟ ਆਇਆ ਸੀ ਸਾਡੀ। ਉਹ ਨਿੰਮ ਦੇ ਤੁਸੀਂ ਵੇਖੀ ਹੈ, ਤੁਸੀਂ ਕਦੇ ਇੰਨੀ ਤਫੀਕ ਹੋਈ ਤੁਹਾਡੇ ਜਿਹੇ ਪੁੱਤਰ ਗੱਡੀ ਦੇ 2 ਦਿਨ ਉਹ ਵਾਸਤੇ? ਬਾਹਰੋਂ ਇਹਨੂੰ ਆਇਆ ਵਾ, ਵਾਕਈ ਆਇਆ, ਉਹਨੂੰ ਅੱਗੇ ਲਾਇਆ, ਉਹਨੂੰ ਰੋਕੋ ਨਾ ਤੁਸੀਂ, ਤੇ ਉੱਪਰ ਪੂਰਾ ਥੱਲੇ ਆ ਜਾਂਦਾ। ਇਹ ਗੱਡੀ ਵੇਚਣਗੇ, ਉਹਨਾਂ ਨੇ ਕਿਹਾ ਭਾਵੇਂ 7 ਲੱਖ ਰੁਪਏ ਦੇਾਂਗੇ ਗੱਡੀ ਦਾ। ਅੱਛਾ ਜੀ। ਇਹਨੇ ਕਹਿਣਾ ਜੀ ਇਹਨੇ ਕਿਹਾ ਮੈਂ ਸਨਰੂਫ ਲਾ ਲੈਣਾ, ਉਹਨੇ ਕਹਿਣਾ ਫਿਰ 1.5 ਲੱਖ ਦੇਾਂਗੇ ਜੀ। ਦੱਸੋ ਯਾਰ। ਕਿਉਂਕਿ ਉਹ ਹੀ ਇੱਕ ਚੰਗਾ ਲੱਗਾ। ਨਹੀਂ ਇਹ ਗੱਡੀ ਨੂੰ ਕੱਢ ਦਿਓ ਚੁੱਪ ਕਰਕੇ। ਸੈਂਸਰ ਉਹਦੇ ਸਾਰੇ ਕੰਮ ਕਰਦੇ। ਉਸਤਾਦ ਸਾਰੇ ਉਹਨੂੰ ਬਹੁਤ ਸੈਂਸ ਹੈ ਗੱਡੀ ਨੂੰ। ਇੱਥੋਂ ਚਾਬੀ ਤੋਂ ਸਟਾਰਟ ਹੋ ਜਾਂਦੀ। ਇੱਥੋਂ ਉਸਤਾਦ ਜੀ ਇਹ ਦਰਮਿਆਨ ਇਹ ਵੇਖੋ ਹੁਣ ਮੈਂ ਤੁਹਾਨੂੰ ਦੱਸਣਾ, ਤੁਹਾਨੂੰ ਸ਼ਾਇਦ ਪਤਾ ਨਾ ਹੋਵੇ ਗੱਡੀਆਂ ਤੇ ਤੁਸੀਂ ਰੱਖੀਆਂ ਨੇ ਮਾਦਰਤ ਨਾਲ। ਉਸਤਾਦ ਜੀ ਹੁਣ ਜਿਹੜਾ ਤਾਲਾ ਹੈਗਾ, ਇਹ ਜਿਹੜਾ ਖੁੱਲਾ ਹੈ, ਇੱਕ ਓਪਨ, ਇਹਨੂੰ ਤੁਸੀਂ ਦਬਾਓਗੇ ਤੇ ਲਾਕ ਖੁੱਲ ਜਾਏਗਾ। ਚੌਥੂ ਇਹਨਾਂ ਨੌਲੇਜ ਮੈਂ ਜੈਨੂਇਨ ਕਹਿ ਰਿਹਾ। ਤੇ ਇਹ ਜਿਹੜਾ ਉੱਪਰ ਹੁਣ ਲਾਕ ਜਿਹੜਾ ਬੰਦ ਹੋਇਆ, ਇਹ ਵਾਲਾ, ਇਹਨੂੰ ਦਬਾਓਗੇ ਤੇ ਲਾਕ ਬੰਦ ਹੈ। ਹੋਏ ਠੀਕ, ਨਵਾਂ ਹੀ ਕੰਮ। ਤੇ ਉਸ ਤੋਂ ਬਾਅਦ ਵੱਡੀ ਗੱਲ ਮੈਂ ਤੁਹਾਨੂੰ ਦੱਸਾਂ, ਇਹਨੂੰ ਦਬਾਓਗੇ ਟੂ ਇੰਜ ਦੀ ਆਵਾਜ਼ ਨਿਕਲਦੀ ਹੈ। ਹੋਏ ਦਰਮਿਆਨ ਵਾਲਾ ਕਾਲਾ ਵਾ ਇਹ ਦਰਮਿਆਨ ਵਾਲਾ ਡਿੱਗੀ ਦਾ ਉਸਤਾਦ ਜੀ। ਹੈ। ਹਾਂਜੀ ਉਸਤਾਦ ਜੀ, ਇਹਨੂੰ ਤੁਸੀਂ ਦਬਾਓਗੇ ਡਿੱਗੀ ਆਟੋਮੈਟਿਕਲੀ ਖੁੱਲੇਗੀ। ਇਹ ਕੈਨੇਡਾ ਇਲਾਜ ਨਹੀਂ ਚੱਲਿਆ ਨਾ ਤੁਸੀਂ? ਇਹ ਡਿੱਗੀ ਵਾਲਾ ਬਟਨ ਨਾਲ
ਤੇ ਉਹ ਰੱਸੀ ਟੁੱਟ ਜਾਂਦੀ ਜਿਹੜੀ ਬੰਨੀ ਹੁੰਦੀ ਥੱਲੇ। ਨਹੀਂ ਨਹੀਂ ਯਾਰ ਨਹੀਂ ਉਹ ਰੱਸੀ ਇਧਰੋਂ ਇੰਜ ਕਰਨਾ ਉਧਰੋਂ ਰੱਸੀ ਇੰਜ ਕਰਦੀ ਜੋ ਆਪੇ ਖੁੱਲ ਜਾਂਦੀ। ਤੁਸੀਂ ਮਜ਼ਾਕ ਲੱਗੇ ਉਹ ਯਕੀਨ ਕਰੋ ਫੁੱਲੀ ਲੋਡਡ ਏਸੀ ਕਿਦਾਂ ਦਾ ਵਾ? ਸਹੀ ਚਿਲ ਫੁੱਲ ਚਿੱਲੇਗਾ। ਇੰਜ ਲੱਗਦਾ ਜਿਵੇਂ ਚਿੱਲਰ ਲਵਾਇਆ। ਚਿੱਲ ਨਹੀਂ ਚੱਲ। ਨਹੀਂ ਐ ਮੈਂ ਗੱਡੀ ਹੁਣ ਜਦੋਂ ਮੇਰਾ ਰੂਲ ਕੀ ਹੈ, ਮੈਂ ਆਣਾ ਨਾ ਜਦੋਂ ਵੀ ਦਫ਼ਤਰ, ਅਗਰ ਮੈਂ 1:30 ਵਜੇ ਨਾ ਆਣਾ 1 ਵਜੇ ਨਾ ਆਣਾ ਤੇ ਮੈਂ 10 ਮਿੰਟ ਪਹਿਲੇ ਨਿਕਲਣਾ। ਠੀਕ। ਦਰਵਾਜ਼ਾ ਖੋਲ ਕੇ ਮੈਂ ਸਟਾਰਟ ਕਰਨੀ ਤੇ ਏਸੀ ਚੱਲ ਪੈਣਾ, ਸਨਰੂਫ ਉੱਪਰ ਹੋਣੇ ਸਾਰੇ ਸ਼ੀਸ਼ਿਆਂ ਤੋਂ, ਆਪੇ ਆਟੋਮੈਟਿਕਲੀ ਇਹਦਾ ਲਾਕ ਖੋਲਣਾ ਸਨਰੂਫ ਉੱਪਰ ਹੋ ਜਾਣੇ ਨੇ ਸਾਰੇ, ਏਸੀ ਚੱਲਣਾ ਉਹਦਾ। ਉਹਨੇ 2 ਤੋਂ 3 ਮਿੰਟ ਚ ਚਿੱਲ ਕਰ ਦੇਣੀ, ਮੈਂ ਫੇਰ ਬਹਿਣਾ ਤੇ ਫਿਰ ਮੈਂ ਬੱਚਿਆਂ ਨੂੰ ਕਹਿਣਾ ਓਕੇ। ਡੈਸ਼ਬੋਰਡ 'ਚ ਬਰਫ਼ ਆਟੋ ਡਰਾਈਵ ਵੀ ਆ? ਅੱਜ ਸਾਡੀ ਆਟੋ ਡਰਾਈਵਰ ਹੈ। ਜੀ ਸੌ ਵੀ ਸਕਦੇ ਆ ਪੱਕੇ ਵਿੱਚ ਵੱਜੇ ਨਹੀਂ ਆ। ਕਾਜੀ ਏਸੀ ਇੰਨਾ ਠੱਕਿਆ ਲਵਾਇਆ ਬਈ ਫੈਸਲ ਨੂੰ ਚੱਲਦਾ ਵੀ ਫੇਰਮਾ ਹੋ ਜਾਂਦਾ ਥੋੜਾ ਜਿਹਾ। ਇਹ ਨਹੀਂ ਬੜਾ ਹੈਵੀ ਏਸੀ ਹੈ ਉਸਤਾਦ ਜੀ, ਉਹ ਡੈਸ਼ਬੋਰਡ 'ਚ ਕੋਲੇ ਬਰਫ਼ ਵਾਲੇ ਰੱਖੇ ਇਹਨਾਂ ਨੇ। ਨਹੀਂ ਏਸੀ ਯਾਰ ਅੱਛਾ ਯਾਰ ਗੱਡੀ ਦਾ ਏਸੀ ਵੀ ਉਹ ਮੂਵ ਹੋਣਾ ਚਾਹੀਦਾ ਵੈਸੇ। ਬਸ ਵੀ ਅੱਛਾ ਇਹਦਾ ਹੁੰਦਾ ਤੇਰਾ ਹੁੰਦਾ? ਹਾਂ ਮੈਂ ਕੋਈ ਗੱਡੀ ਚਲਾਈ ਐਸੀ ਵੇਖੀ। ਮੈਂ ਤੇ ਬੈਠਾ ਫਰੰਟ ਤੇ। ਹੁੰਦਾ ਹੋਏਗਾ ਲੇਕਿਨ ਮੈਂ ਉਸਤਾਦ ਜੀ ਮੈਂ ਤੁਹਾਨੂੰ ਦੱਸ ਰਿਹਾ, ਜਿਹੜੇ ਤੁਸੀਂ ਇੱਧਰ ਬਟਨ ਲੱਗੇ ਹੁੰਦੇ ਨੇ ਉੱਪਰ ਥੱਲੇ ਕਰਨ ਵਾਲੇ, ਉਹ ਤੁਸੀਂ ਪਹਿਲਾਂ ਇੱਧਰ ਕਰਨਾ ਤੇ ਸਿੱਧੀ ਤੁਹਾਡੇ ਹਵਾ ਆਣੀ, ਤੁਸੀਂ ਫਿਰ ਦਰਮਿਆਨ 'ਚ ਕਰਨਾ ਤੇ ਫਿਰ ਥੱਲੋਂ ਘੁੰਮ ਕੇ ਪੈਰਾਂ ਤੋਂ ਆਣੀ ਹੈ। ਠੀਕ ਹੈ ਫਿਰ ਉਹ ਯਾਰ ਨਹੀਂ, ਮੈਂ ਉਹਦੀ ਗ੍ਰਿਲ ਦੀ ਗੱਲ ਕਰ ਰਿਹਾ ਕਿ ਗ੍ਰਿਲ ਜਿੱਦਾਂ ਐਸੇ ਏਸੀ ਦੀ ਉੱਤੇ ਥੱਲੇ ਹੁੰਦੀ ਹੈ, ਇੰਜ ਹੁੰਦੀ ਹੈ, ਆਹੋ ਉਹ ਵੀ ਹੋਣੀ ਚਾਹੀਦੀ ਤੇ ਹੈ। ਇਹਦੇ ਮੇਰੀ ਤੇ ਹੁੰਦੀ ਹੈ ਨਾ। ਅੱਛਾ ਜੀ। ਆਹੋ ਇਹਨਾਂ ਦੀ ਜੈਪ ਤੇ ਹੁੰਦੀ ਆ। ਜੈਪ ਲਾ ਤਾਂ ਫੇਰ ਹੋਈ ਦੀ। ਟੋਏ 'ਚ ਵੱਜਦੀ ਤੇ ਥੱਲੇ ਨੂੰ ਹੋ ਜਾਂਦੀ। ਇਹ ਸਾਈ ਗੱਤੇ ਤੁੰਨ ਕੇ ਸਿੱਧੇ ਕੀਤੇ ਆ। ਆਹੋ ਗੱਤੇ ਤੁੰਨੇ ਹੁੰਦੇ ਸੀ ਕਈ। ਮਹਿਰਾਨ ਦੀ ਬਹੁਤ ਮੌਜ ਹੁੰਦੀ ਸੀ। ਤੁਸੀਂ ਦੇਖਣਾ ਉਸਤਾਦ ਜੀ ਮਹਾਨ ਨੇ ਤੇ ਮੌਜ ਕੀਤੀ ਉਸਤਾਦ ਜੀ, ਉਹ ਗੱਡੀਆਂ ਦੀ ਬਾਦਸ਼ਾਹ ਰਹੀ ਹੈ। ਲਓ। ਉਸ ਤੋਂ ਪਹਿਲੇ FX ਮੈਨੂੰ ਉਸਤਾਦ ਜੀ ਡੱਡੂ ਕਾਰ ਦਾ ਮੈਨੂੰ ਦਿਲੀ ਤੌਰ ਤੇ ਸ਼ੌਕ ਸੀਗਾ ਯਾਰ, ਮੈਨੂੰ ਇੰਨਾ ਸ਼ੌਕ ਸੀਗਾ ਨਾ, ਮੈਂ ਕਿਹਾ ਮੈਨੂੰ ਰੱਬ ਕਰੋੜਾਂ ਪਤੀ ਵੀ ਬਣਾ ਦੇਵੇ ਨਾ, ਫੌਕਸੀ ਲਾਜ਼ਮੀ ਰੱਖਣਾ। ਹਾਂ ਫੌਕਸੀ। ਤੁਹਾਡੀ ਗੱਡੀ ਜਿੱਦਾਂ ਨੇ ਯਕੀਨ ਮੈਨੂੰ ਪੁਰਾਣੀਆਂ ਫਿਲਮਾਂ ਦੇ ਵਿੱਚ ਪਹਾੜ ਤੋਂ ਸੁੱਟ ਕੇ ਅਗਲੇ ਰਫੀ ਸਾਹਿਬ ਨੇ ਫੌਕਸੀ ਰੱਖੀ ਸੀ। ਰਫੀ ਸਾਹਿਬ ਦੀ ਪਸੰਦੀਦਾ ਗੱਡੀ ਫੌਕਸੀ। ਮੇਰੀ ਜ਼ਿੰਦਗੀ ਦੀ ਮੈਂ ਆਪਣੇ ਉਸਤਾਦ ਨੂੰ ਗਿਫਟ ਕਰਨੀ। ਭਾਜਨ ਚਾਈਨਾ ਵਾਲੀ ਪੂਰੀ ਜਿਹੜੇ ਗੱਡੀਆਂ ਨਹੀਂ ਬਣਾਉਂਦੇ ਵੱਡੀਆਂ ਜਿਹੜੇ ਚਾਈਨਾ ਦੀਆਂ ਚੀਜ਼ਾਂ ਹੁੰਦੀਆਂ ਸਸਤੀਆਂ, 2 ਰੁਪਏ ਦੀ ਪੈਨਸਲ, ਰੁਪਈਏ ਦੀ ਫਲਾਣੀ ਚੀਜ਼, 10 ਰੁਪਏ ਦੀ ਬੈਟਰੀ ਹਨ, ਹਾਂਜੀ ਹਾਂਜੀ। ਉਹ ਸਾਰੇ ਇਕੱਠੇ ਹੋ ਕੇ ਇੱਥੇ ਆਏ। ਕਿਉਂ? ਪਾਕਿਸਤਾਨੀ ਗਵਰਨਮੈਂਟ ਦੇ ਕੋਲ ਉਹਨਾਂ ਨੇ ਕਿਹਾ ਕਿੱਧਰ? ਉਹਨੇ ਕਿਹਾ ਜੀ ਅਸੀਂ ਬਹੁਤ ਕੁਝ ਬਣਾਉਂਦੇ ਆ, ਲੇਕਿਨ ਅਸੀਂ ਇਹ ਪਤਾ ਕਰਨ ਆਏ ਆ ਕਿ ਤੁਸੀਂ ਮਹਿਰਾਨ ਦਾ ਸਾਈਡ ਸ਼ੀਸ਼ਾ 200 ਰੁਪਏ ਦਾ ਕਿੱਦਾਂ ਲੈ ਆਉਂਦੇ ਹੋ। ਫਰੈਂਡ ਵਾਲਾ ਜਿੱਥੇ ਪਿੱਛੇ ਦੇਖੀ ਜੀ 200 ਰੁਪਏ 200 ਰੁਪਏ ਦਾ ਮੈਂ ਆਪਣੇ ਹੱਥੀਂ ਲਿਆ ਵਾ, ਹੁਣ ਮਹਿੰਗਾ ਹੋ ਗਿਆ ਹੋਏਗਾ। ਜਦੋਂ ਸਭ ਤੋਂ ਪਹਿਲੇ ਮੈਨੂੰ ਮਹਿਰਾਨ ਮੈਂ ਲਈ ਨਾ, ਉਹਦਾ ਸ਼ੀਸ਼ਾ ਟੁੱਟ ਗਿਆ ਤੇ ਮੈਂ ਜੇਲ੍ਹ ਰੋਡ ਤੇ ਗਿਆ ਤੇ ਮੈਂ ਕਿਹਾ ਦਿੱਤੇ, ਉਹਨੇ ਕਿਹਾ 200 ਰੁਪਏ ਦੇ। ਇਹ ਵੀ ਕਿ ਮੈਨੂੰ ਲੌਜਿਕ ਫਿਰ ਸਮਝ ਆਈ ਲੋਕੀ ਕਿਉਂ ਮਹਿਰਾਨ ਗੱਡੀ ਲੈਂਦੇ ਆ। ਪਾਰਟ ਸਸਤਾ ਬਹੁਤ ਪਾਰਟ ਸਸਤੇ ਆ ਤੇ ਆਪਣੇ ਅੰਦਰ ਦੇ ਪਾਰਟ ਸਾਰੇ ਹੀ ਫਾਰਗ ਹੋ ਜਾਂਦੇ। ਹੁਣ ਜਿਹੜੀ ਹੈ ਨਾ ਕੋਈ ਗੱਡੀ ਹੈ ਲੇਕਿਨ ਉਸਤਾਦ ਜੀ ਮਹਿਰਾਨ ਤੂੰ ਜਿੱਥੇ ਮਰਜ਼ੀ ਲੈ ਜਾ, ਲੈ ਜਾ। ਅੱਛਾ ਜੀ। ਕੰਫਰਟ ਜ਼ੀਰੋ, ਹਾਂਜੀ। ਲੇਕਿਨ ਉਹਦੀ ਪਾਵਰ ਡਰਾਈਵ ਮਤਲਬ ਕਿ ਤੁਹਾਨੂੰ ਜਿੱਥੇ ਮਰਜ਼ੀ ਲੈ ਜਾਓ ਭਾਵੇਂ। ਜਿੱਥੇ ਮਰਜ਼ੀ ਲੈ ਜਾ। ਹਾਂ ਕੰਫਰਟ ਤੇ ਬਿਲਕੁਲ ਹੀ ਕੰਫਰਟ। ਇਹਨਾਂ ਦੀ ਜਿਹੜੀ ਤੁਹਾਡੀ ਗੱਡੀ ਉਹ ਬਹਿਰਾਮ ਤੋਂ 19 ਵੀ ਆ। ਨਹੀਂ ਨਹੀਂ ਇਹ ਠੀਕ ਕਿਤੇ ਬਾਜੀ ਬਹੁਤ ਟੋਇਆ ਟਾਪ ਗੱਡੀ ਆ। ਯਾਰ, ਇਹ ਤੇ ਓਡੀ ਹੈ, ਓਡੀ ਹੋਈ ਆ 4 ਚੂੜੀਆਂ ਵਾਲੀ। ਨਹੀਂ ਉਸਤਾਦ ਜੀ ਗਲਤ ਗੱਲ ਹੈ। 4 ਚੂੜੀਆਂ ਲੱਗੀਆਂ ਨੇ ਪਿੱਛੇ ਤੇ। ਕੀ ਕਰਦੇ ਹੁੰਦੇ ਉਸਤਾਦ ਜੀ? ਐਵੇਂ ਹੀ ਨਹੀਂ ਕਿ ਤੁਸੀਂ ਕਾਜੀ ਫੁੱਲ ਸਪੀਡ ਤੇ ਬ੍ਰੇਕ ਲਾਈ, ਉਹ ਟਾਇਰ ਸਾਰੇ ਅੱਗੇ ਚਲੇ ਗਏ, ਫਰੇਮ ਥੱਲੇ ਗਏ। ਨਹੀਂ ਟਾਇਰ ਉੱਥੇ ਰਹਿ ਗਏ ਕਿਉਂਕਿ ਬ੍ਰੇਕ ਲੱਗੀ ਨਾ, ਟਾਇਰ ਉੱਥੇ ਰਹਿ ਗਏ, ਉੱਪਰੋਂ ਬਾਡੀ ਅੱਗੇ ਨਿਕਲ। ਤੇ ਸਵਾਰੀਆਂ ਗੱਡੀ ਕਿਸੇ ਛੱਤ ਖੋਲੀ ਸਾਡੀ ਯਾਰ। ਅੱਛਾ ਮੈਂ ਇਹਨੂੰ ਪੁੱਛਿਆ ਨਾਲ ਬੈਠੇ, ਮੈਂ ਕਿਹਾ ਯਾਰ ਇਹਦੀ ਬ੍ਰੇਕ ਕਿੱਥੇ ਹੈ? ਕਹਿੰਦਾ ਇਹ ਬ੍ਰੇਕ ਆ। ਤੇ ਮੈਂ ਕਿਹਾ ਹੈਂਡ ਬ੍ਰੇਕ? ਕਹਿੰਦਾ ਇਹ ਹੀ ਹੈਂਡ ਬ੍ਰੇਕ, ਜ਼ੋਰ ਦੀ ਮਾਰਨ। ਨਹੀਂ ਬ੍ਰੇਕ ਦਾ ਪਤਾ ਅੱਛਾ ਮੈਂ ਨਹੀਂ ਮੈंने ਪੁੱਛਿਆ ਯਾਰ ਇਹਦੀ ਹੈਂਡ ਬ੍ਰੇਕ ਕਿੱਥੇ? ਕਹਿੰਦਾ ਸਾਜੀ ਇਹ ਦੀ। ਮੈਂ ਕਿਹਾ ਦੀ ਬ੍ਰੇਕ ਕਿੱਥੇ? ਕਹਿੰਦਾ ਬ੍ਰੇਕ ਆ। ਮੈਂ ਕਿਹਾ ਹੈਂਡ ਬ੍ਰੇਕ? ਕਹਿੰਦਾ ਇਹ ਆ ਲੈ ਹੱਥ ਨਾਲ ਲਾਉਂਦੇ ਆ। ਹੱਥ ਨਾਲ ਲਾਓ ਤੇ ਹੈਂਡ ਬ੍ਰੇਕ, ਪੈਰ ਨਾਲ ਲਾਓ ਤੇ ਫੁੱਟ ਬ੍ਰੇਕ। ਕੋਈ ਗੱਲ ਨਹੀਂ ਉਸਤਾਦ ਜੀ। ਰੇਸ ਦੇਣ ਤੇ ਕੜਕੜ ਦੀ ਆਵਾਜ਼ ਆਵੇ। ਮੈਂ ਕਿਹਾ ਕੜਕੜ ਦੀ ਆਵਾਜ਼ ਕਿਤੇ ਰੇਸ ਤੇ ਬੋਤਲ ਦਿੱਤੀ ਨਾ ਪਲਾਸਟਿਕ ਦੀ। ਅੱਛਾ ਅੰਦਰ ਇਹਨੇ ਬੋਤਲ 'ਚ ਵੱਟੇ ਪਾ ਕੇ ਵੀ ਰੱਖੇ। ਤੱਕ ਤੇਜ਼ ਭਜਾਣ ਲਈ। ਤਾਜੀ ਇਸ਼ਾਰਾ ਉਧਰੋਂ ਰੇਸ ਦਿੰਦਾ, ਉਧਰੋਂ ਇਸ਼ਾਰਾ ਚਲਾਇਆ, ਤਾਜੀ ਹੋ ਗਈਆਂ ਲਾਈਟਾਂ ਬੰਦ ਹੋ ਗਈ, ਬੈਟਰੀ ਲੋ ਨਾ। ਲੇਕਿਨ ਉਸਤਾਦ ਜੀ ਅੱਲਾ ਜ਼ਿੰਦਗੀ ਕਰੇ, ਵਿੱਚ ਕਈ ਮਿਸਤਰੀ ਜਿਹੜੇ ਐਸੇ ਵੀ ਨੇ ਓਏ ਸਾਨੂੰ ਅਸੀਂ ਗੈਰਤਮੰਦ ਕਹਾਂਗੇ। ਤੇ ਮਿਸਤਰੀ ਕਿਹੜੇ ਕੋ ਕੰਮ ਕਰਾਉਂਦਾ? ਉਸਤਾਦ ਜੀ ਮੈਂ ਹੁਣ ਤਾਂ ਜੈਨੂਇਨ ਦੱਸ ਰਿਹਾ, ਮਿਸਤਰੀ ਕਾਫੀ ਹੈਗੇ ਨੇ ਜਿਹੜੇ ਯਾਰ ਜ਼ਮੀਰ ਵਾਲੇ ਲੋਕ ਨੇ ਯਾਰ। ਹਾਏ 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 ਯਾਰ ਅੱਜ ਵੀ ਉਹਨਾਂ ਦਾ ਜ਼ਮੀਰ ਜ਼ਿੰਦਾ ਹੈ ਯਾਰ। ਮੈਂ ਉਸਤਾਦ ਜੀ ਇੱਕ ਕਰੈਕਟਰ ਨੂੰ ਕਿਹਾ, ਮੈਂ ਕਿਹਾ ਯਾਰ ਇਹਦੀ ਸਾਰੀ ਡੈਂਟਿੰਗ ਪੈਂਡਿੰਗ ਕਰਨੀ ਹੈ, ਸ਼ਾਵਰ ਕਰਨੀ ਕਿੰਨੇ ਪਏ? ਕਹਿੰਦਾ 70,000 ਰੁਪਏ। ਮੈਂ ਕਿਹਾ ਅੱਛਾ ਯਾਰ ਕਰਾਵਾਂਗੇ ਇਨਸ਼ਾਅੱਲਾ ਤਾਲਾ।
ਥੋੜਾ ਜਿਹਾ ਟਾਈਮ ਦਿਓ, ਕੋਈ ਮਸਲਾ ਨਹੀਂ ਫੈਸਲ ਭਾਈ, ਇੱਕ ਨੰਬਰ ਕੰਮ ਹੋਏਗਾ, ਇੰਜ ਹੋਏਗਾ ਉਸਤਾਦ ਜੀ। ਮੈਂ ਕੁਛ ਦਿਨ ਬਾਅਦ ਨਾ ਲਾਰੀ ਅੱਡੇ ਗਿਆ, ਤੇ ਲਾਰੀ ਅੱਡੇ ਨਾ ਇੱਕ ਕਰੈਕਟਰ ਨੂੰ ਪੁੱਛਿਆ, ਮੈਂ ਕਿਹਾ ਸਾਰੀ ਡੈਂਟਿੰਗ ਪੇਂਟਿੰਗ ਕਰਾਣੀ ਹੈ, ਕਿੰਨੇ ਪੈਸੇ ਲੱਗਣਗੇ? ਉਹ ਕਹਿੰਦਾ ਫੈਸਲ ਭਾਈ ਤਕਰੀਬਨ 30 ਤੋਂ 35 ਹਜ਼ਾਰ ਦੇ ਰਾਉਂਡ ਬੋ। ਮੈਂ ਕਿਹਾ ਯਾਰ ਉਹ ਕਰੈਕਟਰ ਨੇ ਮੈਨੂੰ 70,000 ਰੁਪਈਆ ਕਿਹਾ। ਕਹਿੰਦਾ ਫੈਸਲ ਸਾਹਿਬ ਰੱਬ ਨੂੰ ਜਾਣ ਦੇਣੀ, ਸਿੱਧੀ ਸਾਫ਼ ਗੱਲ ਹੈ। ਉੱਤੇ ਨਹੀਂ ਅਸੀਂ ਮੂੰਹ ਖਾਣਾ, ਉੱਤੇ ਅਸੀਂ ਕੀ ਮੂੰਹ ਖਾਵਾਂਗੇ ਕਿ ਅਸੀਂ ਇਹ ਕਰਦੇ ਪਏ ਹਾਂ, ਅਸੀਂ ਹਰਾਮ ਨਹੀਂ। ਫੈਸਲ ਸਾਹਿਬ ਰਿਸਕ ਹਲਾਲ, ਅਸੀਂ ਤੁਹਾਨੂੰ ਕਹਿ ਕੇ 2,000 ਰੁਪਈਆ ਬਚਣਾ, ਸਾਨੂੰ ਉਹ ਲੈ ਲੈਣਾ। ਮੈਂ ਕਿਹਾ ਠੀਕ ਸਾਈ। ਫਿਰ ਮੈਂ ਕੁਛ ਦਿਨ ਬਾਅਦ ਲਾਹੌਰ ਗਿਆ ਵਾਂ, ਤੇ ਲਾਹੌਰੋਂ ਪਤਾ ਕਰਾਇਆ, ਉਹ ਕਹਿੰਦੇ ਜੀ 12,000 ਰੁਪਈਆ ਬਚੇ। ਉਹ ਜਿਹਨੇ ਰੱਬ ਨੂੰ ਜਾਣ ਦੇਣੀ ਸੀ, ਉਹਨੇ 35,000 ਰੁਪਈਆ ਗਿਆ। ਉਹਨੇ ਉੱਪਰ ਵਾਲੇ 15-16 ਚ ਦੇਣੀ ਸੀ ਰੱਬ ਨੂੰ। ਉਹ ਜਿਹੜਾ ਫਿਰ ਲਾਹੌਰ ਵਾਲਾ ਨਾ, ਉਹਨੇ ਕਿਸੇ ਹੋਰ ਨੂੰ ਦੇਣੀ ਸੀ। ਉਸਤਾਦ ਜੀ ਮੈਂ ਸ਼ੌਕ ਹੋ ਗਿਆ, ਮੇਰੀ ਗੱਡੀ ਦੇ ਨਾਲ ਉਸਤਾਦ ਨਹੀਂ 12,000 ਰੁਪਏ ਨਹੀਂ ਫੈਸਲ ਸਾਹਿਬ ਲੱਗਦਾ। ਡੈਂਟਿੰਗ ਡੈਂਟਿੰਗ ਪੈਂਟਿੰਗ ਨਹੀਂ, ਸ਼ਾਵਰ ਦਾ। ਸ਼ਾਵਰ ਕਿਹੜਾ? ਸ਼ਾਵਰ ਦਾ ਮੈਨੂੰ ਉਹਨਾਂ ਨੇ ਕਿਹਾ ਯਾਰ, ਕਸਮ ਵਾਲੀ ਗੱਲ ਹੈ ਯਾਰ। ਉਹਨੇ ਮੈਨੂੰ 12,000 ਰੁਪਈਆ ਕਿਹਾ। ਮੈਂ ਕਿਹਾ ਇੱਕ ਨੰਬਰ ਹੀ ਇਹ ਉਹ ਪੇਂਟ ਕਰ। ਤੂੰ ਇਦਾਂ ਕਰਨਾ, ਤੂੰ ਆਪਣੇ ਘਰ ਦੇ ਉੱਤੇ ਇੱਕ ਲੈਦਾ ਟੈਂਕੀ ਛੋਟੀ ਜਿਹੀ ਰਹਾਉ ਚ ਰੰਗ ਪਾ ਕੇ ਥੱਲਿਓ ਇੱਕ ਜਿਹੜਾ ਨਾ ਸ਼ਾਵਰ ਬਣਾ ਕੇ ਤੇ ਉਹ ਡੇੜੀ ਦੇ ਕੋਲ ਰੱਖ। ਸਹੀ ਹੋ। ਹਫ਼ਤੇ ਬਾਅਦ ਜਦੋਂ ਮਰਜ਼ੀ ਪਿੱਛੋਂ ਮੋਟਰ ਚਲਾਈ, ਤੈਨੂੰ ਸ਼ਾਵਰ ਆਪੇ ਕਰ ਦੇ। ਉਹ ਜਿੱਥੇ ਖਿਲਾੜੀ ਆ ਉੱਥੇ ਪਾਲਾ ਸਿਸਟਾਂ ਨੇ 5 ਥੁੱਕ ਤੋਂ ਸ਼ਾਵਰ ਕਰਤੀ ਉਹਨਾਂ ਨੇ ਝਾੜ ਦੀ। ਯਾਰ ਬੇਟੇ ਯਾਰ ਗੱਡੀ ਨਾ ਅੱਛਾ, ਉਹ ਸ਼ਾਵਰ ਦੇ ਵਿੱਚ ਥੋੜੇ ਥੋੜੇ ਬੀ ਵੀ ਲੱਗੇ, ਚਿੱਟਾ ਰੰਗ ਕਰਾ ਲਿਆ ਤੇ ਜੁਮੇ ਸੁਪਾਰੀ। ਜਿੱਥੇ ਗੱਡੀ ਚਲਾਉਂਦੇ ਆ ਇੰਜ ਕਰਕੇ ਬਾਹਰ ਰੱਖੀ ਦੀ ਉਹ ਲੱਗਾ ਹੁੰਦਾ, ਉੱਥੇ ਪੁੱਠਾ ਗਮਲਾ ਰੱਖਿਆ ਇੰਜ ਕਰਕੇ। ਪੁੱਠਾ ਗਮਲਾ ਯਾਰ ਚਿੱਟਾ ਸਾਜ ਕਲਰ ਕਰਵਾਇਆ ਤੇ ਜੁਮੇ ਗੱਡੀ ਨੂੰ ਮਾਇਆ ਵੀ ਦੇਈ ਜਾਂਦੇ। ਯਾਰ ਤੇਰਾ ਬਾ ਨੀਲ ਵੀ ਦਿੱਤਾ। ਏਡਾ ਚਿੱਟਾ ਰੰਗ ਕਰਾ ਕੇ ਲੋਕੀ ਕਹਿੰਦੇ ਆ ਮਾਈਤਾਂ ਵਾਸਤੇ ਰੱਖੀ ਹੈ। ਉਹ ਮੈਂ ਇਹਦਾ ਹੱਸਦੇ ਨਹੀਂ। ਸੀਟ ਲੈਦਾ ਹੋਈ, ਅੱਗੇ ਪਿੱਛੇ ਉੱਤੇ ਥੱਲੇ ਸੀਟ ਹੁੰਦੀ। ਹਾਂਜੀ ਉਸਤਾਦ ਜੀ, ਹੁਣ ਮੈਂ ਜਿਹੜਾ ਸਿਸਟਮ ਲਵਾਇਆ, ਹੁਣ ਜਿਹੜੀ ਗੱਡੀ ਹੈ ਨਾ ਉਹਦੀ ਸੀਟ ਇੱਥੇ ਦੀ ਕਰਾਏਗੀ। ਅੱਛਾ, ਲੇਕਿਨ ਮੇਰੀ ਤੁਸੀਂ ਲੰਮੇ ਪਾ ਕੇ ਲੰਮੇ ਅੱਛਾ, ਯਾਨੀ ਪੂਰਾ ਆਪਾਂ ਫਿਰ ਪੂਰਾ ਸਪਰਿੰਗ ਟੁੱਟੇ ਹੈ। ਸਪਰਿੰਗ ਟੁੱਟੇ ਉਹ ਉਹ ਡਿੱਗੀ। ਨਹੀਂ ਸਪਰਿੰਗ ਨਹੀਂ। ਉਸਤਾਦ ਜੀ ਪਿਛਲੀਆਂ ਜਿਹੜੀਆਂ ਹੋਈਆਂ ਸੀਟਾਂ ਤੇ ਉਹਨਾਂ ਦੀ ਡਿੱਗੀ ਦੇ ਦਰਮਿਆਨ ਚ ਹੁੰਦਾ ਨਾ ਗੱਤਾ ਲੱਗਾ, ਉੱਥੇ 4 ਇੰਚ ਦਾ ਵਾਰ ਕਰਾਇਆ ਵਾ ਇੱਟਾਂ ਦਾ। ਸਵੇਰੇ ਉੱਠ ਕੇ ਪਾਣੀ ਲਾ ਸੀਟ ਪਿੱਛੇ ਕੀਤੀ, ਨਾਲ ਸਟੀਅਰਿੰਗ ਵੀ ਆ ਗਿਆ ਥੋੜੇ। ਇੱਕ ਬੱਚੇ ਨੂੰ। ਆਹੋ, ਸਟੀਅਰਿੰਗ ਉੱਤੇ ਥੱਲੇ ਹੁੰਦਾ ਵੇ। ਹਾਂਜੀ ਉਸਤਾਦ ਜੀ, ਆਟੋ ਇੰਜ ਦਾ ਹੀ ਹੁੰਦਾ। ਆਟੋ ਹੈ ਯਾਰ ਸਟੀਅਰਿੰਗ ਥੱਲੇ ਐਂਡ ਇੱਥੇ ਕਰ ਲਓ, ਇੱਥੇ ਕਰ ਲਓ, ਇੱਥੇ ਕਰ ਲਓ। ਐਡਜਸਟ। ਹਾਂ, ਆਟੋ ਇੰਜ ਦਾ ਹੀ ਹੁੰਦਾ। ਇਹਨਾਂ ਦਾ ਸਾਰੇ ਹੋ ਜਾਂਦਾ ਵਾ, ਇਹਨਾਂ ਦੇ ਪਿੱਛੇ ਗੱਲ ਵੀ ਹੋਈ ਤੇ ਡਰਾਈਵਰ ਐਂ ਵੀ ਹੁੰਦਾ। ਹਾਂ ਵੀ ਕਿਦਾਂ ਤੇ ਸਟੀਅਰਿੰਗ ਦੇ ਉੱਪਰ ਮੇਰਾ ਹਾਲ ਆਟੋ ਕਹਿ ਰਿਹਾ ਕਿ ਜਦੋਂ ਕਿਤੇ ਟੋਏ 'ਚ ਵੱਜਦੀ ਨਾ ਇੱਥੇ ਆ ਜਾਂਦਾ। ਨਹੀਂ ਉਸਤਾਦ ਜੀ। ਨੀਂਦ ਆਵੇ ਨਾ ਬੰਦਾ ਨੀਂਦ ਬੰਦਾ ਐ ਪੈਂਦਾ ਨਾ, ਸਟੀਅਰਿੰਗ ਤਾਂ ਜਾਈ ਜਾਂਦਾ ਹੈ। ਸਾਜੀ ਜੰਪ ਲੱਗੇ ਤੇ ਸੀਟ ਦਾ ਉੱਤੇ ਵੀ ਹੁੰਦੀ। ਹਾਂ ਸਭ ਤੋਂ ਮੁਸ਼ਕਿਲ ਹੈ ਉਹ ਜਿਹੜਾ ਹੈਂਡਲ ਤੇ ਉਸਤਾਦ ਜੀ ਜਿਹੜਾ ਕਵਰ ਨਹੀਂ ਚੜਾਈਦਾ, ਉਹ ਬਹੁਤ ਮੁਸ਼ਕਿਲ ਚੜਦਾ ਜੀ। ਹਾਂ। ਆਮ ਬੰਦਾ ਨਹੀਂ ਚੜਾ ਸਕਦਾ। ਲੇਕਿਨ ਉਸਤਾਦ ਜੀ ਇੱਕ ਹੋਰ ਗੱਲ, ਮੈਂ ਇੱਕ ਬੱਚੇ ਨੂੰ ਉਸਤਾਦ ਜੀ ਸਲੂਟ ਮਾਰਨਾ ਯਾਰ, ਤੁਸੀਂ ਵੀ ਮਾਰਨਾ ਯਾਰ। ਮਾਰਦਾ ਭਾਜੀ, ਬੱਚਾ ਹੀ ਆ ਲੋ ਜ਼ਿਸ਼ਾਨ ਜੀ। ਅਫਜ਼ਾਲ ਜਾਫਰੀ ਸਾਹਿਬ ਉਸਤਾਦ ਜੀ ਸਾਡੇ ਇੱਕ ਫਨਕਾਰ ਸੀ, ਉਹਨਾਂ ਦਾ ਬੇਟਾ ਗੱਡੀਆਂ ਦਾ ਕੰਮ ਕਰਦਾ। ਹੁਣ ਮੇਰੀ ਗੱਡੀ ਦੇ ਨਾਲ ਰਿੰਗ ਪਿਸਟਨ ਪੈਣ ਵਾਲੇ, ਚੈਨ ਕਵਰ ਰਿੰਗ ਨਹੀਂ, ਜੈਨ ਪੈਣ ਦਾ ਗੱਡੀ ਦਾ ਕੀ ਹੋਣ ਵਾਲਾ ਸੀ? ਰਿੰਗ ਪਿਸਟਨ ਵੀ ਰਿੰਗ ਪਿਸਟਨ ਵੀ ਪੈਣ ਵਾਲੇ ਸੀ, ਇੰਜ ਕਹਿ ਨਾਲ ਵੀ ਲਾ, ਕਿਉਂਕਿ V8 ਆ ਤੇਰੀ ਗੱਡੀ। ਉਸਤਾਦ ਜੀ ਹੁਣ ਨਾ ਉਹਦਾ ਬੋਨਟ ਖੋਲਿਆ ਨਾ, ਤੇ ਉਹ ਸਾਰੀ ਭਰੀ ਹੁੰਦੀ ਸੀਗੀ ਉਹਦੇ ਨਾਲ, ਉਹ ਤੇਲ ਦੇ ਨਾਲ, ਆਇਲ ਦੇ ਨਾਲ। ਤੇ ਮੈਂ ਪਰੇਸ਼ਾਨ ਹੋਣਾ, ਮੈਂ ਕਹਿੰਦਾ ਯਾਰ ਕੋਈ ਇੰਜ ਲੱਗਦਾ ਜਿਵੇਂ ਕੋਈ ਛਿੜਕ ਕੇ ਜਾਂਦਾ। ਉਹ ਜਦੋਂ ਦਾ ਉਸਤਾਦ ਜੀ ਨੇ ਬਦਦੁਆ ਦਿੱਤੀ ਨਾ, ਉਦੋਂ ਗੱਡੀ ਸਹੀ ਤਾਂ ਨਹੀਂ ਮੈਂ ਪਾਣੀ। ਉਸ ਤੋਂ ਪਹਿਲਾਂ ਮੈਂ ਬੜਾ ਸਕੂਨ ਦੇ ਨਾਲ ਗੱਡੀ ਚਲਾਉਂਦਾ ਸੀ। ਉਹ ਮੈਂ ਉਹਦਾ ਬੋਨਟ ਚੁੱਕਿਆ ਨਾ, ਤੇ ਉਹ ਇੰਝ ਯਾਰ ਜਿਵੇਂ ਕਿਸੇ ਨੇ ਤੇਲ ਛਿੜਕ ਕੇ ਜਾਣਾ। ਮੈਂ ਪਰੇਸ਼ਾਨ। ਮੈਂ ਸ਼ਹਜ਼ਾਦ ਨੂੰ ਕਿਹਾ, ਮੈਂ ਕਿਹਾ ਸ਼ਹਜ਼ਾਦ ਯਾਰ ਮੈਂ ਲਾਹੌਰ ਜਾਣਾ। ਕਹਿੰਦਾ ਯਾਰ ਲਾਹੌਰ ਜਾਣ ਦਾ ਰਿਸਕ ਨਾ ਲਈ, ਪਹਿਲੇ ਚੈੱਕ ਕਰਾ। ਉਸਤਾਦ ਜੀ ਉਹ ਜਾਫਰੀ ਸਾਹਿਬ ਦਾ ਬੇਟਾ ਜਿਹੜਾ, ਉਹਨੇ ਮੈਨੂੰ ਕਿਹਾ ਭਾਈ ਮੈਂ ਗੱਡੀਆਂ ਦਾ ਹੀ ਕਰਦਾ, ਮੈਨੂੰ ਦੱਸਣਾ ਕੋਈ ਕੰਮ। ਮੈਂ ਕਿਹਾ ਅੱਛਾ। ਮੈਂ ਕਿਹਾ ਯਾਰ ਇੰਜਨ ਕਰਕੇ ਮੈਨੂੰ, ਮੈਂ ਕਿਹਾ ਕਿੱਥੇ ਵਰਕਸ਼ਾਪ? ਕਹਿੰਦਾ ਭਾਈ ਨਾ ਤੁਸੀਂ ਜਿਹੜਾ ਮੈਂ ਘਰ ਆਣਾ ਤੁਹਾਡੇ ਆਇਆ। ਉਹਨੇ ਉਸਤਾਦ ਜੀ ਸਾਰੀ ਗੱਡੀ ਖੋਲ ਕੇ ਸਾਰਾ ਕੁਛ ਇੱਕ ਸਫਰਾਈਆ ਵਿਛਾਇਆ, ਉਹਦੇ ਤੇ ਸਾਰਾ ਕੁਛ ਲਾ ਕੇ ਰੱਖ। ਠੀਕ ਹੈ। ਕਿੱਦਾਂ ਗੱਲ ਲੈ ਉਸ ਤੋਂ ਬਾਅਦ ਇਹਨੇ ਕਿਹਾ ਹੁਣ ਕੀ ਕਰਨਾ? ਉਹਨੇ ਕਿਹਾ ਜੀ ਮੈਨੂੰ ਅੱਗੇ ਨਹੀਂ ਆਉਂਦਾ। ਅਰੇ ਨਹੀਂ ਉਸਤਾਦ ਜੀ, ਅੱਗੇ ਮੈਨੂੰ ਜ਼ਰਾ ਖੋਲਣੀ ਆਉਂਦੀ ਸੀ। ਉਹਨੇ ਡਿੱਗੀ ਸਾਰੀ ਇੰਜਨ ਕੱਢ ਕੇ ਅੱਗੇ ਪੈਂਦ ਪਾਤੀ। ਮਿੱਠੇ ਕਸਮ ਵਾਲੀ ਗੱਲ ਆ, ਉਹਨੇ ਸਾਰਾ ਕੁਝ ਖੋਲ ਕੇ ਨਾ
ਬਾਹਰ ਰੱਖ ਦਿੱਤਾ ਹੈ। ਤੇਰੇ ਬੋਨਟ ਤੇ ਪੈਰ ਰੱਖ ਕੇ ਪੈਂਦਾ ਤੇ ਇੱਕ ਵਾਰੀ ਇੰਨੀ ਜ਼ੋਰ ਦੀ ਕੱਸਦੀ ਪਿੱਛੋਂ ਗੱਡੀ ਇੰਜ ਹੋ ਗਈ ਉਹ ਯਾਰ ਉਹ ਗੱਡੀ ਨਾ ਉਹਨੇ ਸਾਰਾ ਕੁਝ ਖੋਲ ਕੇ ਨਾ ਬਾਹਰ ਰੱਖਿਆ ਤੇ ਮੈਂ ਆਇਆ ਵਾਂ ਤੇ ਸਮਾਨ ਸਮੂਨ ਬਾਹਰ ਮੈਂ ਗਿਆ ਉਹ ਕਿੱਥੇ ਤੇ ਉਹ ਵਿੱਚ ਬਹਿ ਕੇ ਤੂੰ ਥੱਲੋਂ ਵੀ ਕੁਝ ਖੋਲਣ ਡਿਆ ਸੀਗਾ ਤੇ ਉਸਤਾਦ ਜੀ ਉਹਨੇ ਕਿਹਾ ਜੀ ਫੈਸਲ ਭਾਈ ਅਸੀਲਾਂ ਪੈਣ ਵਾਲੀਆਂ ਇਹ ਪੈਣ ਵਾਲਾ 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 ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਤੂੰ ਮੇਰੇ ਕੋਲ ਪੁੱਛ ਤੇ ਲੈ ਯਾਰ ਕਿ ਵੀ ਮੈਂ ਇੰਨਾ ਕਰਾਉਣਾ ਵੀ ਹੈ ਕਿ ਨਹੀਂ ਕਰਾਉਣਾ ਤੇ ਹੁਣ ਮੇਰੇ ਦੇਣ ਚ ਕਿ ਚੰਗਾ ਭਲਾ ਬਿੱਲ ਬਣ ਜਾਣਾ ਕਹਿੰਦਾ ਨਹੀਂ ਫੈਸਲ ਭਾਈ ਤੁਸੀਂ ਪਰੇਸ਼ਾਨ ਨਾ ਹੋ ਮੈਂ ਹੈਗਾ ਪੈਸੇ ਨਹੀਂ ਹੈ ਮੈਨੂੰ ਬਾਅਦ ਚੋਂ ਦੇ ਦੇਣਾ ਤੁਸੀਂ ਮੈਂ ਕਿਹਾ ਨਹੀਂ ਯਾਰ ਮੈਂ ਕਰਨਾ ਉਸਤਾਦ ਜੀ ਮੇਰੇ ਨਾਲ ਗਿਆ ਹੈ ਉਹਨੇ ਉਹ ਜਿਹੜਾ ਦੁਕਾਨਦਾਰ ਨੂੰ ਕਹਿੰਦਾ ਮੇਰਾ ਵੱਡਾ ਭਰਾ ਮੈਨੂੰ ਦੱਸ ਉਸਤਾਦ ਜੀ ਉਹਨੇ ਬਹੁਤ ਖੂਬਸੂਰਤ ਪਹਿਲੇ ਇੱਕ ਪੈਪ ਦਿੱਤਾ ਮੈਂ ਕਿਹਾ ਯਾਰ ਇਹ ਦੇ ਯਾਰ ਸਮਾਨ ਉਹਨੇ ਪੈਪ ਕੱਢਿਆ ਤੇ ਉਹਨੇ ਜਦੋਂ ਕਿਹਾ ਨਾ ਮੇਰਾ ਵੱਡਾ ਭਰਾ ਕਹਿੰਦਾ ਅੱਛਾ ਵੱਡਾ ਭਰਾ ਉਹਨੇ ਉਹ ਪੈਪ ਚੁੱਕ ਕੇ ਮੈਨੂੰ ਦੂਜਾ ਦਿੱਤਾ 2 ਨੰਬਰ ਨਹੀਂ ਵੱਡੇ ਭਰਾ ਵਾਲਾ ਉਹਨੇ ਪਹਿਲੇ ਬਹੁਤੇ ਵੱਡੇ ਭਰਾ ਦਾ ਦਿੱਤਾ ਵੱਡੇ ਭਰਾ ਵਾਲਾ ਦਿੱਤਾ ਇਹਦੇ ਚ ਵੀ ਓਲੇ ਹੈਗੇ ਹਾਂਜੀ ਹਾਂਜੀ ਤੇ ਉਹਨੇ ਇੰਜ ਇਸ਼ਾਰਾ ਕੋਈ ਕੀਤਾ ਵਾ ਅੱਖਾਂ ਦੇ ਵਿੱਚ ਇਹਦੇ ਕਹਿੰਦਾ ਯਾਰ ਮੈਂ ਤੈਨੂੰ ਕਿਹਾ ਨਹੀਂ ਮੇਰਾ ਵੱਡਾ ਭਰਾ ਵਾ ਮੇਰਾ ਕੁਛ ਨਹੀਂ ਰੱਖਣਾ ਵਿੱਚ ਕਹਿੰਦਾ ਚਲ ਠੀਕ ਹੈ ਤੁਹਾਨੂੰ ਕੋਈ ਤਰ੍ਹਾਂ ਸਹੀ ਕਿੰਨਾ ਬਿੱਲ ਬਣਿਆ ਹੋਏਗਾ ਜਿੱਦਾਂ ਉਹਨੇ ਸਾਰਾ ਖੋਲੀ ਸਮਾਨ। ਜਿੱਦਾਂ ਉਹਨੇ ਖੋਲੀ ਸਾਰਾ ਸਮਾਨ ਲਿਆ 30 ਰੁਪਏ ਆ ਤੂੰ ਇੱਥੇ ਹੀ ਆਉਣਾ ਸੀ ਤੂੰ ਨਹੀਂ ਉਸਤਾਦ ਜੀ 30 ਰੁਪਏ ਕੀ ਕਰ ਉਹ ਤਾਂ ਬੱਚੇ ਦਾ ਟਰੈਕਟਰ ਦੇ ਵੀ ਨਹੀਂ ਪੜਦੇ ਕਿੰਨਾ ਬਿੱਲ ਬਣਿਆ ਹੋਣਾ ਦੱਸੋ ਯਾਰ ਉਹ ਯਾਰ ਦੱਸ ਦੇ ਯਾਰ ਇੱਕ ਤੇ ਆ ਬੜਾ ਰੌਲਾ ਹੁੰਦਾ ਪਾਕਿਸਤਾਨੀ ਕੌਮ ਦਾ। 2200 ਰੁਪਇਆ ਬਿੱਲ ਬਣਿਆ ਉਸਤਾਦ ਜੀ 2200 ਰੁਪਇਆ ਬਿੱਲ ਬਣਿਆ ਕਿੰਨਾ ਹੀ ਸਮਾਨ ਲਿਆ ਓਏ ਵਾਹ 2200 ਰੁਪਏ ਦਾ ਬਿੱਲ ਮੈਂ ਕਿਹਾ ਅੱਛਾ ਯਾਰ ਤੇ ਗਿਆ ਹੈ ਉਹਨੇ ਸ਼ਾਮ ਤੱਕ ਗੱਡੀ ਮੇਰੀ ਹਨਾ 2-3 ਘੰਟਿਆਂ 'ਚ ਇੰਜ ਫਿੱਟ ਕਰਤੀ ਮੈਨੂੰ ਕਹਿੰਦਾ ਜੀ ਫੈਸਲ ਭਾਈ ਮਾਰੋ ਸਲਫ ਏਸੀ ਕਹਿੰਦਾ 4 ਤੇ ਕਰੋ ਏਸੀ ਪਹਿਲੇ ਮੈਂ 2-3 ਤੇ ਕਰਦਾ ਸੀ ਕਹਿੰਦਾ 4 ਤੇ ਕਰੋ 5 ਤੇ ਕਰੋ 6 ਤੇ ਕਰੋ ਉਹਨੇ ਪਹਿਲੇ ਅਸੀਂ ਇੱਕ ਤੇ ਕੀਤਾ ਨਿਕਲ ਕੇ ਵੱਜਾ ਠਾ ਉਹ ਕਹਿੰਦਾ ਹੁਣ ਚਾਹ ਤੇ ਕਰੋ ਤੇ ਉਸਤਾਦ ਜੀ ਉਹਨੇ ਇੰਜ ਲਸ਼ਪਸ਼ ਕੰਮ ਕਰ ਦਿੱਤਾ ਮੇਰੀ ਗੱਡੀ ਦਾ ਤੇ ਮੈਂ ਕਿਹਾ ਪੁੱਤਰ ਕਿੰਨੇ ਪੈਸੇ ਦੇਵਾਂ ਕਹਿੰਦਾ ਮੈਂ ਫੈਸਲ ਭਾਈ ਪੈਸੇ ਨਹੀਂ ਲੈਣੇ ਤਾਂ ਗੱਡੀ ਮੈਂ ਲੈ ਕਿਹਾ ਕਿਉਂ ਨਹੀਂ ਲੈਣੇ ਪੈਸੇ ਮੈਂ ਉਹਨੂੰ ਕਸਮ ਵਾਲੀ ਗੱਲ ਹੈ ਜ਼ਬਰਦਸਤੀ ਪੈਸੇ ਦਿੱਤੇ ਕਿੰਨੇ ਕੁ ਦਿੱਤੇ ਹੁਣ 30 ਰੁਪਏ ਇਹ ਹੁਣ ਸੇ ਯਾਰ ਇਹ ਮੈਨੂੰ ਬੰਦੇ ਬਹੁਤ ਬੁਰੇ ਲੱਗਦੇ ਇਦਾਂ ਜਿਹੜੇ ਅਗਲੇ ਤੇ ਪਾ ਚਾਰ ਮਹਿਫਲ 'ਚ ਵੀ ਬੈਠੇ ਹੁੰਦੇ 10 ਮਿੰਟ ਦੀ ਗੱਲ ਹੈ ਤੇ 20 ਮਿੰਟ ਉਹਨਾਂ ਨੇ ਇਸੇ ਚੱਕਰ 'ਚ ਲਾ ਦੇਣੇ ਕਿਹਦਾ ਮਾਡਲ ਤੁਹਾਡਾ ਮੈਂ ਫਲਾਂ ਜਗ੍ਹਾ ਤੇ ਗਿਆ ਇੱਥੋਂ ਹੈਗਾ ਤਕਰੀਬਨ 2 ਕਿਲੋਮੀਟਰ ਕਿੰਨਾ ਕੁ ਟਾਈਮ ਲੱਗਾ ਹੋਏਗਾ ਅੱਛਾ ਹੁਣ ਅਗਲੇ ਨੇ ਕਹਿਤਾ ਨਾ ਯਾਰ ਮੈਨੂੰ ਨਹੀਂ ਪਤਾ ਨਹੀਂ ਫਿਰ ਵੀ ਆਹੋ ਉਹਨੇ ਕਿਹਾ ਯਾਰ ਨਹੀਂ ਮੈਨੂੰ ਨਹੀਂ ਪਤਾ ਸੋਚ ਨਾ ਇੱਥੋਂ ਮੈਂ ਗਿਆ ਉੱਥੇ ਕਿੰਨਾ ਕੁ ਲੱਗ ਗਿਆ ਹੋਏਗਾ ਯਾਰ ਤੂੰ ਗੱਲ ਉਹਨੂੰ ਕਹ ਭਾਈ ਮੈਂ ਇੱਥੋਂ ਉੱਥੇ ਗਿਆ 15 ਮਿੰਟ ਲੱਗੇ ਗੱਲ ਮੁੱਕ ਗਈ ਸਹੀ ਗੱਲ ਇੱਕ ਹੋਰ ਵੀ ਕਰੈਕਟਰ ਹੁੰਦੇ ਨੇ ਜਿਹੜੇ ਕਹਿੰਦੇ ਨੇ ਕਿ ਉਹਨਾਂ ਤੇ ਤਾਂ ਮੇਰਾ ਦਿਲ ਕਰਦਾ ਮੈਂ ਚਪੇੜਾ ਮਾਰਾਂ ਜਿਹੜਾ ਵੀ ਹੈ ਯਾਰ ਮੈਂ ਨਾ ਤੇਰੇ ਨਾਲ ਇੱਕ ਗੱਲ ਕਰਨੀ ਅੱਗੇ ਨਹੀਂ ਗੱਲ ਕਰਨੀ ਚੱਲ ਯਾਰ ਰਹਿਣ ਦੇ ਤਫਾ ਉਹਨਾਂ ਤੇ ਵੀ ਬੜਾ ਵੱਟ ਚੜਦਾ ਆਹ ਉਸਤਾਦ ਜੀ ਉਸ ਬੱਚੇ ਨੂੰ ਨਾ ਖੁਸ਼ ਹੋ ਕੇ ਨਾ 5000 ਰੁਪਇਆ ਦਿੱਤਾ ਮੈਂ ਕਿਹਾ ਬੇਟਾ ਕਹਿੰਦਾ ਪਾਇਆ ਨਾ ਨਹੀਂ ਲੈਣੇ ਪੈਸੇ ਮੈਂ ਕਿਹਾ ਥੋੜੇ ਆ ਕਹਿੰਦਾ ਨਹੀਂ 5000 ਨਹੀਂ ਬਣਦਾ ਮੇਰੇ ਥੋੜੇ ਬਣਦੇ ਉਹਨੇ 500 ਰੁਪਇਆ ਕੱਢਿਆ ਹੈ ਸੱਚੀ ਮੁਝੀ 500 ਰੁਪਇਆ ਕੱਢਿਆ ਇਹਨੂੰ ਵਾਪਸ ਦੇ ਦਿੱਤਾ ਉਹਨੇ ਕਿਹਾ ਜੀ 4500 ਹੀ ਬਣ ਗਿਆ ਉਹਨੇ 500 ਰੁਪਇਆ ਕੱਢਿਆ ਜੇਬ 'ਚ ਪਾ ਲਿਆ ਉਸਤਾਦ ਜੀ ਮੈਂ ਕਿਹਾ ਨਹੀਂ ਬੇਟਾ ਇਹ ਵੀ ਰੱਖ ਕਹਿੰਦਾ ਨਹੀਂ ਮੈਂ ਕਿਹਾ ਚੱਲ ਯਾਰ ਬਾਕੀ 4500 ਰੁਪਇਆ ਨਾ ਇਨਾਮ ਆ ਤੇਰਾ ਤੇ ਆਪਣੀ ਅੰਮੀ ਨੂੰ ਸਿੱਧਾ ਦੇਣਾ ਠੀਕ ਹੋ ਭਾਈ ਹੁਣ ਜਦੋਂ ਵੀ ਗੱਡੀ ਖਰਾਬ ਹੁੰਦੀ ਮੈਂ ਉਹਨੂੰ ਕਾਲ ਕਰਦਾ ਵਾਂ ਜਿੱਥੇ ਵੀ ਮੇਰੀ ਕਾਫ 'ਚ ਗੱਡੀ ਖਰਾਬ ਹੋ ਜਾਏ 10 ਮਿੰਟ 'ਚ ਬਚਾ ਆਏਗਾ ਫੋਨ ਕਰਕੇ ਉਹਨੂੰ ਕਹਿੰਦੇ ਆ ਜਾ ਨਾਮ ਚੋਂ ਗੱਡੀ ਸਹੀ ਕਰ ਜਾ ਉਹ ਨਾਮ ਚ ਹੀ ਲੱਗਾ ਨਾਮ ਚੋਂ ਕਿੰਨੇ ਬਕਾਇਆ ਰਹਿ ਗਏ ਕਹਿੰਦੇ 10 ਮਿੰਟ ਚ ਆਂਦਾ ਉਹ ਲੱਗਦਾ ਪਿੱਛੇ ਡਿੱਗੀ ਜੀ ਸੁੱਤਾ ਹੁੰਦਾ ਯਾਰ ਉਹਦਾ ਗਰੀਬ ਦਾ ਨਾਮ ਦਾ ਖਾਤਾ ਲਾਇਆ ਵਾ ਤੂੰ ਨਾ ਇਹ ਜਿਹੜੀ ਗੱਡੀ ਹੁੰਦੀ ਨਾ 2002 ਮਾਡਲ 3 ਮਾਡਲ 4 ਮਾਡਲ ਹਾਂ ਹੁਣ 2024 ਚ ਤੂੰ ਲਈ ਹੈ ਹਾਂ। ਸਾਲ ਬਾਅਦ ਤੂੰ ਇਹਦਾ ਕਦੀ ਹਿਸਾਬ ਕਰੀ ਕਿ ਤੇ ਪੈਸੇ ਕਿੰਨੇ ਲੱਗ ਗਏ ਹਾਂ ਆ ਤੇ ਮੈਂ ਮਹੀਨੇ ਦਾ ਹਿਸਾਬ ਕੀਤਾ ਮੈਂ ਮਹੀਨੇ ਦਾ ਹਿਸਾਬ ਕੀਤਾ ਉਸਤਾਦ ਜੀ ਤਕਰੀਬਨ ਪਿਛਲੇ ਟੋਟਲ ਮਹੀਨੇ ਦੇ ਵਿੱਚ 1.25 ਲੱਖ ਰੁਪਏ ਲੱਗਾ ਹੋਣਾ ਜਦੋਂ ਦੀ ਉਸਤਾਦ ਨੇ ਬੱਦ ਕਾਰੀਗਰ ਜਾ ਕੇ ਨਾ ਯਾਰ ਪੈਟਰੋਲ ਦਾ ਘੁੱਟ ਭਰਦੀ ਆ ਕਹਿੰਦਾ ਨਹੀਂ ਭਾਈ ਤੈਨੂੰ ਸਰਾਬ ਹੋਇਆ ਵਾ ਘੁੱਟ ਨਹੀਂ ਭਰਦੀ ਨਹੀਂ ਜਦੋਂ ਦੀ ਉਸਤਾਦ ਜੀ ਨੇ ਬਦਵਾ ਦਿੱਤੀ ਉਹ ਗੱਡੀ ਭਰਾਵਾ ਪੈਸੇ ਹੀ ਲਈ ਜਾਣ ਯਾਰ ਉਸਤਾਦ ਜੀ ਨੇ ਕੀ ਕਰਤਾ ਉਹ ਸ਼ੁਰੂ ਤੋਂ ਜਦੋਂ ਲਈ ਸੀ ਉਦੋਂ ਹੀ ਉਸਤਾਦ ਜੀ ਨੇ ਕਹਿਤਾ ਸੀ ਕਿ ਇਹਦੇ ਪੈਸੇ ਲੱਗਣੇ ਬਹੁਤ ਅੱਛਾ ਉਹ ਗੱਡੀ ਦੇਖ ਕੇ ਸਾਜ ਨੇ ਕਿਹਾ ਸੀਗਾ ਵੀ ਗੱਡੀ ਬਦ ਵਾਲੀ ਆ ਤੁਸੀਂ ਉਹ ਦੇਖੋ ਮਾਸ਼ਾਅੱਲਾ ਏਸੀ ਚਿਲ ਮੌਲ ਗੱਡੀਆਂ ਅੱਛਾ ਸੀਟਾਂ ਅੱਗੇ ਪਿੱਛੇ ਬਹੁਤ ਸਾਰੇ ਬੰਦੇ ਨੇ ਜਿਹੜੇ ਗੱਡੀ ਲੈਂਦੇ ਨੇ 2 ਸਾਲ ਉਹਨਾਂ ਨੇ ਗੱਡੀ ਚਲਾਉਣੀ ਜਿੱਥੋਂ ਗੱਡੀ ਨੇ ਕੰਮ ਕੱਢਣਾ ਸ਼ੁਰੂ ਕੀਤਾ ਫੌਰਨ ਵੇਚ ਕੇ ਨਵੀਂ ਗੱਡੀ ਲੈ ਆ ਤੇ ਹੁਣ ਮੈਂ ਕੀ ਕਰਾਂ ਉਹ ਫਿਰ ਹੈ ਹਾਂ ਤੂੰ ਤੇ ਜਿਸ ਬੰਦੇ ਨੇ ਇਹ ਗੱਡੀ ਨਵੀਂ ਲਈ ਨਾ ਉਹਨੇ 2 ਸਾਲ ਚਲਾ ਕੇ ਅੱਗੇ ਵੇਚੀ ਹਾਂਜੀ ਉਹਨੇ ਕਿਹਾ ਉਹਨੇ ਕੰਮ ਕੱਢਣ ਲੱਗ ਪਈ
ਜਿਹਨੇ ਲਈ ਆ 2 ਸਾਲ ਉਹਨੇ ਕੰਮ ਕੋ ਮਾੜੇ ਮੋਟੇ ਕਰਾ ਕੇ ਉਹਨੇ ਕਿਹਾ ਯਾਰ ਉਹਨੇ ਬਹੁਤਾ ਕੰਮ ਕੱਢਣ ਲੱਗ ਪਈ, ਹੁਣ ਅੱਗੇ ਕਰ। ਫਿਰ ਉਹਨੇ ਲਈ, ਉਹਨੇ ਇਦਾਂ ਕਰਦੇ ਕਰਦੇ ਨਾ 9 ਬੰਦਿਆਂ ਨੇ ਉਹ ਗੱਡੀ ਲਈ। ਜਦੋਂ 9ਵੇਂ ਨੇ ਵੇਚੀ ਨਾ, ਉਹਨੂੰ ਮਿਸਤਰੀ ਨੇ ਕਿਹਾ ਭਾਜੀ ਇਹ ਬਿਲਕੁਲ ਹੁਣ ਇਹਦਾ ਨਾ ਕੰਮ ਹੋਣ ਵਾਲਾ, ਇਹ ਬਿਲਕੁਲ ਮਿੱਟੀ ਹੋ ਗਈ, ਫਾਰਗਾ। ਉਹ ਫਿਰ ਤੂੰ ਲੈ ਲਈ। ਉਸਤਾਦ ਜੀ ਤੁਸੀਂ ਯਕੀਨ ਨਹੀਂ ਉਹ ਹੁਣ ਜਿਹੜੀ ਤੂੰ ਲੈ ਲਈ ਨਾ, ਹੁਣ ਉਹ ਇਸ ਚੱਕਰ 'ਚ ਹੁੰਦਾ ਕਿ ਭਾਜੀ ਕਰ ਦਿੰਨੇ ਆ, ਜੇ ਹੋ ਗਿਆ ਤਾਂ ਤੁਹਾਡੀ ਕਿਸਮਤ। ਗੱਡੀ ਹੁਣ ਭਾਈ ਫੈਸਲ ਦੀ ਇੰਨੀ ਗੱਡੀ ਚੱਲੀ ਆ ਕਿ ਜਿਹੜੇ ਮਰਜ਼ੀ ਮਕੈਨਿਕ ਕੋਲ ਲੈ ਜਾਵੇ ਨਾ, ਉਹ ਕਹਿੰਦਾ ਯਾਰ ਇਹਨੂੰ ਮੈਂ ਪਹਿਲੇ ਵੀ ਸਹੀ ਕੀਤਾ। ਇਹਨਾਂ ਦੀ ਗੱਡੀ ਭਾਵੇਂ ਜਿੱਥੇ ਮਰਜ਼ੀ, ਭਾਵੇਂ 1 ਘੰਟਾ ਹੋਇਆ ਹੋਵੇ ਬੰਦੇ ਨੇ ਦੁਕਾਨ ਪਾਈ ਹੋਵੇ, 1 ਘੰਟਾ ਹੋਇਆ, ਤੇਰੀ ਗੱਡੀ ਆ, ਉਹ ਕਹਿੰਦਾ ਯਾਰ ਇਹ ਮੈਨੂੰ ਲੱਗ ਰਿਹਾ ਮੈਨੂੰ ਪਹਿਲੇ ਵੀ ਠੀਕ ਕੀਤਾ। ਮਾਮਾ ਘੰਟਾ ਤੋਂ ਆਇਆ ਤੈਨੂੰ। ਸਤਾਈ ਜਿਹਦਾ ਤੁਹਾਡੀ ਗੱਡੀ ਦੀ ਸੀਟ ਅੱਗੇ ਨਹੀਂ ਜਾਂਦੀ, ਇਹਨੇ ਫੰਕਸ਼ਨ ਕਰਾਇਆ, ਇਹਨੇ ਅੱਗੇ ਨੂੰ ਕਰਾਇਆ, ਗੱਡੀ ਤੋਂ ਵੀ ਇੰਨੀ ਬਾਹਰ ਚਲੀ ਗਈ ਤੇ ਉਹ ਬੰਦਾ ਬਾਹਰ ਇਕੱਲੇ ਬੈਠਾ ਅੱਜ ਕੱਲ੍ਹ। ਮਾਸ਼ਾਅੱਲਾ ਉਸਤਾਦ ਜੀ ਦਾ 50,000 ਰੁਪਇਆ ਮੈਨੂੰ ਜ਼ਿਆਦਾ ਮਿਲ ਰਿਹਾ ਐਕਸਟਰਾ। ਇਹ ਮਿਸਤਰੀ ਕੋ ਜਾਂਦਾ ਨਾ ਤੇ ਮਿਸਤਰੀ ਦੂਰੋਂ ਹੀ ਵੇਖ ਕੇ ਉਹਨੂੰ ਪਤਾ ਹੁੰਦਾ ਇਹ ਚੀਜ਼ ਪੈਣੀ, ਉਹ ਪਾ ਦਿੰਦਾ, ਚੁੱਪ ਕਰਕੇ ਬੈਠਾ ਰਹਿੰਦਾ, ਕਹਿੰਦਾ ਜਾਓ ਭਾਜੀ। ਜਿਹਨੇ ਦੱਸਦਾ ਵੀ ਨਹੀਂ ਕਿ ਗੱਡੀ ਨੂੰ ਇਹ ਮਸਲਾ ਕੀ ਮਸਲਾ ਉਹਨੂੰ ਪਤਾ ਲੱਗ ਉਹਨੂੰ ਪਤਾ ਲੱਗ ਜਾਂਦਾ। ਯਾਰ ਸੀਟਾਂ ਹੈ ਨਹੀਂ, ਅੰਦਰ ਕ੍ਰੇਟ ਰੱਖੇ ਆ, ਕ੍ਰੇਟ ਤੇ ਬੈਠਾ ਹੁੰਦਾ ਹੈ। ਰਾਤੀ ਗੱਡੀ ਫਿਊਜ਼ ਹੋ ਗਈ ਸੀ ਉਸਤਾਦ ਜੀ। ਉਹਦਾ ਫਿਊਜ਼ ਨਹੀਂ ਜਿਹੜੇ ਹੁੰਦੇ ਛੋਟੇ ਛੋਟੇ, ਉਹ 10 ਰੁਪਏ। ਚਾਰਜਿੰਗ ਲੱਗੀ ਉਹਦੇ 'ਚ? ਆਹੋ ਉਸਤਾਦ ਜੀ, ਆਈਫੋਨ ਵੀ ਕਰੋ ਭਾਵੇਂ, ਜਿਹੜਾ ਮਰਜ਼ੀ ਹਰ ਕਿਸਮ ਦੇ ਦੁਨੀਆ ਦੇ ਚਾਰਜਰ ਵੀ ਈਜ਼ੀ ਲੋਡ ਵੀ ਰੱਖਿਆ ਵਿੱਚ, ਹਰ ਕੁਝ ਰੱਖਿਆ। ਹੈਂਡ ਫ੍ਰੀ ਵੀ ਲਟਕਾਈ ਜਾਂਦੇ। ਅੱਛਾ, ਤੇ ਘਰਦਿਆਂ ਨੂੰ ਬੈਠਾ ਕਹੀ ਜਾਂਦਾ ਦੇ ਲੋ ਹੈਂਡ ਫ੍ਰੀ ਲੈਣੀ ਨਾਲ। ਕਿ ਕਹਿੰਦਾ ਮੈਂ ਨਾਲ ਸਾਈਡ ਤੇ ਨਾ ਕੰਗਾ ਸ਼ੀਸ਼ਾ ਤੇ ਇਹ ਉਹ ਚੀਜ਼ਾਂ ਰੱਖੀਆਂ, ਉਹ ਸਲੋਨ। ਗੱਡੀ ਜਿਹੜੀ ਹੈ ਨਾ ਤੁਹਾਡੀ ਬੈਠਕ ਹੈ, ਓਏ ਉਹ ਵਾਕਈ ਬੈਠਕ ਆ। ਗੱਡੀ ਬੈਠਕ ਹੈਗੀ ਹੈ ਤੁਹਾਡੀ। ਜਿਵੇਂ ਬੈਠਕ ਦੇ ਵਿੱਚ ਆਪਣੇ ਲਵਾਜ਼ਮਾਤ ਰੱਖਦੇ ਹੋ ਨਾ, ਉਸ ਤਰ੍ਹਾਂ ਰੱਖੋ। ਮੇਰੀਆਂ ਸ਼ਰਟਾਂ ਪਿੱਛੇ ਟੰਗੀਆਂ, ਬੂਟ ਪਏ ਨੇ, 2 ਮੰਜੀਆਂ ਵੀ ਪਈਆਂ। ਘਰੋਂ ਵੱਖਰਾ ਹੋ ਗਿਆ ਵਾ, ਉਹਨਾਂ ਨੇ ਕੱਢਤਾ ਗੱਡੀ 'ਚ ਰਹਿ ਰਿਹਾ। ਆਹੋ ਪੈਟਰੋਲ ਪਾ ਲੱਗੇ ਸਾਜੀ ਪੰਪ ਤੋਂ, ਉਹ ਕਹਿੰਦਾ ਕਿੰਨੇ ਦਾ, ਕਹਿੰਦਾ ਪਹਿਲੇ ਥੋੜਾ ਚੈੱਕ ਕਰਾ। ਘੁੱਟ ਪੀ ਕੇ ਤੇ ਉਹ ਆ ਦੇ। ਚੈੱਕ ਤੇ ਕਰਾਉਣਾ, ਨੋਜ਼ਲ ਨਹੀਂ ਇੰਨੀ ਅੰਦਰ ਗਈ ਉਹਦੇ, ਅੱਗੋਂ ਗੱਡੀ ਬੰਦ ਸੀਗੀ। ਸਾਈ ਜਿੰਨੇ ਦੀ ਗੱਡੀ ਲਈ ਹੈ ਉਹ ਤੋਂ 50,000 ਰੁਪਇਆ ਮੈਨੂੰ ਐਕਸਟਰਾ ਮਿਲ ਰਿਹਾ ਇਹਦਾ। ਮਤਲਬ ਟੋਟਲ 60 ਮਿਲ ਰਿਹਾ ਹੁਣ ਤੈਨੂੰ। ਹੈ 10,000 ਦੀ ਲਈ। ਸਾਈ 10,000 ਦੀ ਗੱਡੀ ਲਈ। ਕਿੰਨੇ ਦੀ ਲਈ? ਸਾਈ 3 ਲੱਖ ਦੀ ਲਈ ਸੀ, 2,80,000 ਦੇ ਵਿੱਚ ਕਿਉਂ ਜੀ? 50,000 ਐਕਸਟਰਾ ਮਿਲ ਰਿਹਾ, 3.5 ਲੱਖ। ਇਹ ਵੀ ਜਿਹੜੀ ਮੋਟਰਸਾਈਕਲ ਨਹੀਂ ਮੇਰੀ ਸੁਜ਼ੂਕੀ ਖੜੀ, ਇਹ 3.5 ਲੱਖ ਦੀ ਹੈ ਇਸ ਟਾਈਮ। ਸਾਈ ਨਸਾਲ ਕਸਮ ਵਾਲੀ ਗੱਲ, ਜੇ ਗੱਡੀ ਲਾ ਲਓ, ਜਾਓ ਗੱਡੀ ਲਾ ਲਓ ਸਾਈ। ਤੇ ਤੂੰ ਹਾਰ ਕੇ ਲੇਕਿਨ ਯਾਰ ਜਦੋਂ ਦੀ ਉਸਤਾਦ ਨੇ ਬਦਦਵਾ ਦਿੱਤੀ, ਉਹ ਗੱਡੀ ਕੱਖ ਨਹੀਂ ਰਹੀ ਯਾਰ, ਉੱਤੇ ਰੁਪਈਏ ਹੀ ਲੱਗੀ ਜਾਣ ਡੇ ਯਾਰ। ਉਹ ਭਰਾਵਾ ਗੱਡੀ ਕੰਮ ਕੱਢਦੀ ਹੁੰਦੀ, ਤੁਹਾਡੀ ਗੱਡੀ ਇਹ ਸੋਚਦੀ ਮੇਰੇ ਤੋਂ ਕੰਮ ਕੱਢਣ ਡੇ, ਪਤਾ ਨਹੀਂ। ਮੇਰੇ ਤੋਂ ਕੰਮ ਕਹਿੰਦੇ ਕੱਢੇ। ਗੱਡੀ ਬੈਠਕ ਆ, ਉਹ ਕਿੱਦਾਂ ਬੈਠਕ ਆ? ਗੱਡੀ ਬੈਠ ਗਈ ਹੁੰਦੀ ਆ ਨਹੀਂ ਤੇ ਫਿਰ ਪਿੱਛੇ। ਜਦੋਂ ਕੋਈ ਪ੍ਰਾਹੁਣੇ ਆਉਂਦੇ ਤੇ ਫਿਰ ਕਿਹੜੀ ਬੈਠਕ 'ਚ ਪਾਉਣਾ ਉਹਨਾਂ ਨੂੰ? ਕਹਿੰਦੀ ਪਿੱਛੋਂ ਇਹਨਾਂ ਨੂੰ ਗੱਡੀ ਵੱਜੀ, ਕਹਿੰਦਾ ਹੋਇਆ ਕੋ ਮੁੰਡਾ ਆਇਆ ਬੂਆ ਕੋਲ। ਆਹੋ, ਲੋਕੀ ਵਿਆਹਾਂ ਵਾਲੇ ਆਪਣੇ ਪਰੌਣੇ ਸਵਾ ਦਿੰਦੇ ਇਹਨਾਂ ਦੀ ਬੈਠਕ 'ਚ। ਯਾਰ ਫਰੰਟ ਤੇ ਇੱਕ ਦਿਨ ਗੰਜਾ ਚੱਤ ਆਇਆ, ਬਿਠਾਇਆ ਉਹਦਾ ਸਿਰ ਥੋੜਾ ਬਾਹਰ, ਦੂਰੋਂ ਆਇਆ ਲਾ ਪੁਲਿਸ ਦੀ ਗੱਡੀ ਆਉਣ ਡਈ ਹੈ। ਸਨਰੂਫ ਵੀ ਹੈਗਾ? ਸਾਡੂ ਨਹੀਂ ਸਾਡੂ ਬੈਠਾ ਵਿੱਚ, ਉਹ ਸਨਰੂਫ ਨਹੀਂ, ਸਨਰੂਫ। ਕਹਿੰਦਾ ਸਾਡੂ। ਸਨਰੂਫ ਹੈ ਉਹ 'ਚ? ਰੋਸ਼ਨੀ ਆਦੀ ਜਾਂਦੀ, ਕਿੱਥੋਂ? ਬਾਰੀਆਂ ਤਾਂ ਨਹੀਂ? ਬਾਰੀਆਂ ਦਾ ਨਹੀਂ ਆਣੀ, ਹੋਰ ਕਿੱਥੋਂ ਆਣੀ? ਨਹੀਂ ਸਨਰੂਫ ਹੈਗਾ, ਲੇਕਿਨ ਉੱਪਰ ਬਾਸਾਂ ਨਾਲ ਖੋਲਦੇ ਨੇ ਕਰਕੇ ਤਰਪਾਲ। ਕਹਿੰਦੀ ਇਹ ਹੈਡ ਬ੍ਰੇਕ ਖਿੱਚੇ ਨਾ ਹੋਰ ਤੇਜ਼ ਹੋ ਜਾਂਦੀ ਹੈ। ਉਹ ਯਾਰ ਨਾਜ਼ਰੀਨ ਯਾਰ, ਕੀ ਹੋਇਆ ਉਸਤਾਦ ਜੀ? ਅਸੀਂ ਰਾਤੀ ਨਾ ਸ਼ੋਅ ਕਰਕੇ ਆਏ ਜਾਨੀ ਕਿ ਜਾ ਕ੍ਰਿਕਟ ਵਾਲਾ। ਹਾਏ ਉਸਤਾਦ ਜੀ ਉਹ ਆਪਣੇ ਪਤਾ ਨਹੀਂ ਚੱਲ ਗਿਆ ਹੋਣਾ ਹੁਣ ਤੱਕ, ਨਹੀਂ ਹਲੇ ਚੱਲੇਗਾ, ਹਲੇ ਚੱਲੇਗਾ। ਉਸਤਾਦ ਜੀ ਮੈਚ 5-5, ਅਸੀਂ 5 ਇਹ ਸੀ, ਉਧਰ 5 ਦੁਸ਼ਮਣ ਸੀ, 5 ਅਸੀਂ ਸੀ। ਤੇ ਉਹ ਵੀ ਸਾਡੇ ਭਰਾ ਹੀ ਸੀ, ਮਤਲਬ ਵੈਸੇ ਹੀ। ਤੇ ਟੋਟਲ ਤੁਹਾਡੇ 9 ਦੁਸ਼ਮਣ ਹੋ ਗਏ। 5 ਸੱਜਣ ਤੇ 5 ਦੁਸ਼ਮਣ। ਨਹੀਂ ਉਹ ਵੀ ਸਾਡੇ ਵੀਰ ਹੀ ਸੀ। ਉਹ ਇੱਥੇ ਹੈਗਾ ਵਾ FC ਕਲੱਬ, FC ਕ੍ਰਿਕਟ ਕਲੱਬ, KFC ਬੜਾ ਮਸ਼ਹੂਰ। ਕੱਲਾ FC। FC ਕ੍ਰਿਕਟ ਕਲੱਬ। ਤੇ ਉੱਥੇ ਅਸੀਂ ਇਧਰ ਮੈਚ ਖੇਲਿਆ ਅੱਛਾ 4-4 ਓਵਰਾਂ ਦਾ। ਠੀਕ ਹੈ। ਤੇ ਉਹਦੇ ਚ ਮੈਂ ਬੈਟਿੰਗ ਵੀ ਬੜੀ ਆਲਾ ਕੀਤੀ, 2 ਓਵਰਾਂ ਵੀ ਮੈਂ ਕਰਾਈਆਂ, ਮੈਚ ਅਸੀਂ ਜਿੱਤ ਲਿਆ। ਲੇਕਿਨ ਉਸਤਾਦ ਜੀ ਉਸ ਤੋਂ ਬਾਅਦ ਮੇਰੇ ਵਾਲਾਂ ਤੱਕ ਨੂੰ ਖੱਲੀਆਂ ਪੈ ਗਈਆਂ, ਇਹ ਥੱਲੇ ਤੱਕ ਹਰ ਆ ਬੋਲਿੰਗ ਜਿਹੜੀ ਕੁਝ ਦੁਖਨ ਦੇ। ਆਏ ਉਸਤਾਦ ਜੀ ਮਾਜ਼ਰਤ ਨਾਲ ਆਪਣੀ ਆਪਣੀ ਕੁੱਤੀਆਂ ਖੱਲੀਆਂ ਰਾਉਂਦੀਆਂ ਪੈ ਗਈਆਂ। ਸਰਦੀਆਂ ਨੂੰ ਆਪਾਂ ਕ੍ਰਿਕਟ ਸ਼ੁਰੂ ਕਰੀਏ ਉਸਤਾਦ ਜੀ, ਉੱਥੇ ਜਾ ਓਏ ਕੇ ਗੱਲ ਖੇਡਿਆ ਕਰਾਂਗੇ, ਨਾਲ ਕੋਲੇ ਪਖਾ ਕੇ। ਸਭ ਤੋਂ ਜਿਹੜੀ ਹੈਗੀ ਨਾ ਐਕਸਰਸਾਈਜ਼ ਕ੍ਰਿਕਟ 'ਚ ਫੇਰ ਵੀ ਥੋੜਾ ਬਹੁਤ ਤੁਸੀਂ ਕਿਤੇ ਸਟ੍ਰੈਕ ਖਲੋਤੇ ਨੇ। ਬੈਡਮਿੰਟਨ ਬੈਡਮਿੰਟਨ ਬਹੁਤ ਟਫ ਆ। ਰਫੀ ਸਾਹਿਬ ਖੇਡਦੇ ਹੁੰਦੇ ਸੀ,
ਉਸਤਾਦ ਜੀ ਮੈਨੂੰ ਨਾ ਸਭ ਤੋਂ ਥਕਾਵੀਂ ਗੇਮ ਤੇ ਸਭ ਤੋਂ ਹਾਰਡ ਰੈਡ ਪਤਾ ਕਿਹੜੀ ਲਈ? ਉਹ ਗੋਲਫ ਨਹੀਂ ਹੁੰਦੀ ਵੀ ਇੱਥੋਂ ਇੱਥੇ ਆਉਂਦਾ ਆਪਣਾ ਸਟਾਪ ਗੋਲਫ ਦੁਨੀਆ ਦੀ ਆਹੋ ਉਹ ਦੁਨੀਆ ਦੀ ਸਭ ਤੋਂ ਮਹਿੰਗੀ ਆ। ਮਹਿੰਗੀ ਕਾਤੋਂ ਆ ਵੀ ਇੱਥੋਂ ਇੱਥੇ ਆਂਦਾ ਆਪਣਾ ਬਜ਼ੁਰਗ ਬੰਦਾ ਐਵੇਂ ਲੈ ਕੇ ਉਸਤਾਦ ਜੀ ਮੈਂ ਉਹਦੀ ਹਿਸਟਰੀ ਪੜ੍ਹੀ ਰਾਤੀ ਗੋਲਫ ਦੀ। ਦੁਨੀਆ ਦੀ ਸਭ ਤੋਂ ਮਹਿੰਗੀ ਗੇਮ ਗੋਲਫ ਹੈ ਤੇ ਸਾਡੇ ਪਾਕਿਸਤਾਨ ਦੇ ਵਿੱਚ 2300 ਕਲੱਬ ਨੇ। ਗੋਲਫ? 2300 ਹਾਂਜੀ ਤੇ ਮਹਿੰਗੀ ਕਿਉਂ ਭਲਾ? ਗਰਾਊਂਡ ਦੀ ਵਜ੍ਹਾ ਗਰਾਊਂਡ ਦੀ ਵਜ੍ਹਾ ਤੋਂ ਉਹਦੀ ਮੇਨਟੇਨੈਂਸ ਬਹੁਤ ਮਹਿੰਗੀ। ਮੈਂ ਉਹ ਇੱਥੋਂ ਇੱਥੇ ਵਾਲਾ ਨਹੀਂ ਹੁੰਦਾ, ਉਹ ਬੜੀ ਬੜੀ ਦੂਰ ਵੀ ਸਿੱਟਦੇ ਆ। ਮੈਂ ਕਹਿੰਦਾ ਆਂਡਾ ਕਿਤੇ ਮੋਰਦਾ ਵਾ ਵਿੱਚ ਤਾਂ ਮਹਿੰਗਾ ਵਾ। ਨਹੀਂ ਬੇਟਾ ਜੀ 3 ਵਾਰੀਆਂ ਸੁੱਟਣੀ ਹੁੰਦੀ ਖੋਤੀ 'ਚ। ਉਹ ਯਾਰ ਭਾਵੇਂ 4 ਵਾਰੀ ਛੁੱਟਣੀ ਐਡੀ ਪਰੇਸ਼ਾਨ ਇੱਥੋਂ ਇੱਥੇ ਪਾ ਕੇ ਕੰਮ ਪਾਓ ਤਾੜੀਆਂ। ਉਹ ਇੱਥੋਂ ਇੱਥੇ ਕਲੈਪ ਬੜੀ ਲਾਉਂਦੇ ਉਹ ਗੁੱਡ ਸ਼ਾਟ ਵਾਓ। ਉਸਤਾਦ ਜੀ ਗੋਲਫ ਕਲੱਬ ਵੀ ਯਾਨੀ ਕਿ ਚਲੀਏ ਸ਼ੋਅ ਕਰਨ। ਉਸਤਾਦ ਜੀ ਮੇਰੇ ਯਾਰ ਹੈਗਾ ਜੀ ਨਹੀਂ ਉਸਤਾਦ ਜੀ, ਗੱਡੀਆਂ ਸਾਰਾ A to Z। ਗੋਲਫ ਕਲੱਬ ਬਾਅਦ ਚ ਇਹ ਸਰਦੀਆਂ ਨੂੰ ਮੈਂ ਤੇ ਜਾਣਾ ਖੇਲਣ ਉਹਨਾਂ ਕੋ। ਤੁਸੀਂ ਹੁਣ ਤੁਹਾਡੀ ਮਿਹਰਬਾਨੀ ਆਪਾਂ ਸਾਰੀ ਟੀਮ ਰਾਮ ਜਾ ਖੇਲਿਆ ਕਰੀਏ, ਮਜ਼ਾ ਲਿਆ ਤੈਨੂੰ ਕਰੀਏ। ਉਸਤਾਦ ਦੀ ਲੋੜ ਨਹੀਂ। ਕ੍ਰਿਕਟ ਹਾਂ ਇੰਜੋਏ ਕਰਿਆ ਕਰੀਏ। ਲੈ ਚਲੋ ਆਹੋ। ਉਹ ਨਹੀਂ ਉਸਤਾਦ ਜੀ ਮੈਨੂੰ ਉਸਤਾਦ ਦੀ ਲੋੜ ਆ। ਉਹ ਉਸਤਾਦ- ਖਬਰਦਾਰ ਉਸਤਾਦ ਨੂੰ ਕੋਈ ਹਰਕਤ ਕਰਾਈ ਹੋਵੇ ਕੱਲੀ ਕੁਲੀ ਲੱਤ ਲੁੱਤੀ ਯਾਨੀ ਕਿ ਉਹ ਨਹੀਂ ਉਸਤਾਦ ਜੀ ਅਸੀਂ ਕਿਤੇ ਛੱਕਾ ਅੱਛਾ ਯਾਰ ਕ੍ਰਿਕਟ ਤੇ ਆਪਾਂ ਇਹਨਾਂ ਨੂੰ ਬੁਲਾ ਕੇ ਵਿੱਚੋਂ ਜਿਹੜੇ ਸਾਡੇ ਇੱਥੇ ਫੈਸਲਾਬਾਦ ਦੇ ਕੋਈ ਉਹਨਾਂ ਨੂੰ ਬੁਲਾ ਕੇ ਵਿਖੇ ਭਾਈ ਇਹ ਸਾਡਾ ਮੈਚ ਪਾਓ ਕ੍ਰਿਕਟ ਦਾ। ਆਹੋ ਬੇਸਿਕਲੀ ਉਹਨੇ ਕਿਹਾ ਸੀ ਕਿ ਅਸੀਂ ਉਸਤਾਦ ਜੀ ਦੇ ਨਾਮ ਦਾ ਟੂਰਨਾਮੈਂਟ ਕਰਾਉਣਾ ਤੇ ਨਾਮ ਹੋਣੇ ਸੀ ਜਿਹੜੇ। ਮੈਂ ਕਿਹਾ ਯਾਰ ਉਸਤਾਦ ਜੀ ਬਿਜ਼ੀ ਹੁੰਦੇ ਆ। ਉਹ ਕੱਲ ਮੈਨੂੰ ਇੱਕ ਬੰਦੇ ਨੇ ਤਸਵੀਰ ਭੇਜੀ ਯਾਰ, ਕਿਹੜੀ ਉਸਤਾਦ ਜੀ ਉਹ ਇੱਕ ਕਰੈਕਟਰ ਨੇ ਆ ਦੇਖੀ ਜਰਾ, ਤਸਵੀਰ? ਆ ਦੇਖੋ ਜੀ, ਇਹ ਕਿਸੇ ਨੇ ਆਪਣੀ ਦੁਕਾਨ ਦੇ ਅੱਗੇ ਲਿਖਿਆ। ਉਸਤਾਦ ਜਾਨੀ ਆਹੋ ਤਸਵੀਰ ਵੀ ਮੈਂ ਲਾ ਦੇਣਾ। ਉਸਤਾਦ ਜਾਨੀ ਫਖਰੇ ਫੈਸਲਾਬਾਦ, ਵਾਹ ਵਾਹ। ਕੜੀ ਪਕੌੜਾ 600 ਰੁਪਏ, ਆਲੂ ਗੋਭੀ 500 ਰੁਪਏ, ਦਾਲ ਚਨਾ 500, ਵਾਈਟ ਚਨੇ 500, ਚਿਕਨ ਬਿਰਿਆਨੀ 800, ਸਾਦਾ ਚਨੇ 600। ਉਸਤਾਦ ਜੀ ਜਦੋਂ ਆਪਾਂ ਇਹ ਇੰਨਾ ਮਹਿੰਗਾ ਕਿੰਨੇ ਲਾਤਾ ਵੀ? ਦਾਲ ਚਨਾ ਹੀ 600 ਰੁਪਏ। ਜਦੋਂ ਆਪਾਂ ਨਾਨਕੇ ਗਾਣ ਗਏ ਟੀ ਟਾਈਮ ਵਾਲਾ ਬਿਸਕੁਟ ਤੇ ਉੱਤੇ ਜਾਨੀ ਕੀ ਚਾਹ ਓਹ ਯਾਰ ਉਹ ਕੈਸੇ ਹਾਏ ਇਤਫਾਕ। ਹਾਏ ਓਏ ਹੋਏ ਹੋਏ ਉਸਤਾਦ ਜੀ ਕੀ ਬਾਤ ਹੈ। ਜਾਨੀ ਕੀ ਚਾਹ ਲਿਖਿਆ ਸੀ ਉੱਤੇ। ਕੀ ਮਤਲਬ ਤੇ ਜਾਨੀ ਕੀ ਚਾਹ ਆ ਕਿੰਨੇ ਉਸਤਾਦ ਜਾਨੀ ਫਖਰੇ ਫੈਸਲਾਬਾਦ 786 ਉੱਤੇ ਲਿਖਿਆ। ਉਸਤਾਦ ਜੀ ਤੁਹਾਨੂੰ ਮੈਂ ਵੀ ਇੱਕ ਦਿਖਾਵਾਂ। ਅੱਛਾ ਉਸਤਾਦ ਜੀ ਉਹਨੇ ਭਲਾ ਕੀ ਕੀਤਾ ਵਾ? ਤੁਹਾਡਾ ਗੇੜਾ ਕੀਤਾ ਵਾ ਕੀ? ਉਹਨੇ ਤੁਹਾਡਾ ਨਾਮ ਲੈ ਕੇ ਪਲੇਟਾਂ ਦੇ ਰੇਟ ਵਧਾ ਦਿੱਤੇ। ਮਹਿੰਗੇ ਕਰਤੇ। ਪਹਿਲੇ 70 ਰੁਪਏ ਸੀਗੀ ਭਾਵੇਂ ਕੋਈ ਵੀ ਨਾ ਖਾਣ ਆਵੇ ਆਹੋ ਯਾਰ। ਨਾ ਤੇ ਦਲੀਲ ਕਰਦਾ ਨਾ ਉਹਨੇ। ਹੈ ਆਹ ਵੇਖੋ ਕੀ ਲੱਭ ਰਿਹਾ ਹੁਣ? ਉਸਤਾਦ ਜੀ ਇੱਕ ਕਰੈਕਟਰ ਨੇ ਨਾ ਜਾਨੀ ਗਰਮ ਹਮਾਮ ਉਹ ਬਣਾਇਆ ਹੋਇਆ। ਹੈ ਉਹ ਜਾਨੀ ਹੋਰ ਹੋਏਗਾ, ਜਾਨੀ ਕਿਹੜਾ ਹੋਏਗਾ? ਨਾ 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 ਖੁਦਾ ਜਾਣਦਾ ਤੁਹਾਡੀ ਤਸਵੀਰ ਲਾਈ ਉਹਨੇ। ਹੈ ਉਹ ਵੀ ਦੇਖਿਆ ਸੁਣਿਆ ਸਾਰੇ। ਦੇਖਿਆ ਵਾ ਉਹ ਓਏ ਉਹ ਫਰੀਦ ਦੇ ਰੋਡ ਤੇ। ਫਰੀਦ ਵਾਲੇ ਰੋਡ ਤੇ ਹਾਂਜੀ ਮੈਂ ਵੇਖਿਆ। ਮੈਂ ਆਹੋ ਬਾਹਰ ਉਸਤਾਦ ਜੀ ਕਹਿੰਦਾ ਯਾਰ ਸਿਰਫ ਇੱਕ ਵਾਰੀ ਨਹੀਂ ਕਹਿੰਦਾ ਸਜਾ ਸਾਹਿਬ ਨੂੰ ਲਿਆ ਦੇ, ਸਜਾ ਸਾਹਿਬ ਇੱਥੇ ਆ ਕੇ ਕਟਿੰਗ ਕਰਾ ਲੈਣ। ਨਹੀਂ ਨਹਾਉਂਦਾ ਗਿਆ ਸੀ ਉਹਨੇ ਵੀ ਕੋਈ ਗਰਮ ਹੋਵਾਂ ਚ ਨਹਾ ਲੈਣ ਬਸ। ਨਹੀਂ ਕਟਿੰਗ ਦਾ ਕਿਹਾ ਮੈਨੂੰ, ਕਹਿੰਦਾ ਮੈਂ ਉਹ ਵਾਲ ਕਹਿੰਦਾ ਜਿਹੜੇ ਉਸਤਾਦ ਜੀ ਦੇ ਡਿੱਗਣੇ ਨੇ ਨਾ ਉਹ ਵਾਲ ਮੈਂ ਕੱਲਾ ਲਾਣਾ ਪੂਰੇ। ਬਾਹਰੋਂ ਐਫਸੀ ਵਾਲੇ ਨੇ ਭਾਈ ਕਿਹਾ ਸੀ ਕਿ ਅਸੀਂ ਉਸਤਾਦ ਜੀ ਦੇ ਨਾਲ ਟੂਰਨਾਮੈਂਟ ਕਰਾਉਣਾ। ਰਾਤੀ ਉਸਤਾਦ ਜੀ ਉਸ ਦਿਨ ਉਸਤਾਦ ਜੀ ਮਿਲ ਕੇ ਵੀ ਆਏ। ਯਾਰ ਉਹ ਜਿੰਦਿਆਂ ਦਾ ਨਹੀਂ ਕਰਾਈਦਾ, ਪਾਗਲ ਹੋ ਗਏ। ਉਹ ਕਿਹੜੇ ਖਤਮ ਦਾ ਕਹਿ ਰਿਹਾ ਵਾ, ਟੂਰਨਾਮੈਂਟ ਦਾ ਕਹਿ ਰਿਹਾ। ਟੂਰਨਾਮੈਂਟ ਵੀ ਨਹੀਂ ਕਰਾਈਦਾ। ਉਹ ਭਰਾਵਾ ਦਰਿਆ ਨਾਲ ਕਰਾਉਣਾ। ਮਰਿਆਂ ਦਾ ਕਰਾਈਦਾ। ਹਾਂਜੀ ਉਸਤਾਦ ਜੀ ਖਰਾਜੇ ਤਸੀਨ ਫੈਸਲ ਦੇ ਜ਼ਮੀਰ ਦਾ ਕਰਾਊਡ ਟੂਰਨਾਮੈਂਟ। ਹਾਂ ਕਿਉਂ? ਸ਼ਹੀਦ ਮੈਮੋਰੀਅਲ ਕ੍ਰਿਕਟ ਟੂਰਨਾਮੈਂਟ। ਹਾਂ ਜ਼ਮੀਰ ਸ਼ਹੀਦ ਕ੍ਰਿਕਟ ਮੈਮੋਰੀਅਲ ਹਸਪਤਾਲ। ਜ਼ਮੀਰ ਮੇਰਾ ਜਾਗਰ ਨੇ ਉਸਤਾਦ ਜੀ। ਯਾਰ ਕੀ ਮੈਂ ਆਪਣੇ ਉਸਤਾਦ ਦੇ ਨਾਮ ਦੀ ਇੱਕ NGO ਬਣਾਣੀ। ਆਏ ਆ ਗਿਆ ਫਿਰ ਐਨਜੀਓ ਤੇ। ਨਹੀਂ ਇੱਕ NGO ਜਿਹੜਾ ਮੈਂ ਸੋਚਿਆ ਵਾ ਯਾਰ। ਦਸਤਰਖਾਨ ਦਾ ਕੀ ਬਣੇ? ਦਸਤਰਖਾਨ ਮੇਰੀ ਸੁਣ ਲਗਾ। ਦਸਤਰਖਾਨ ਗੱਡੀ ਤੇ ਲੱਗੇ ਉਹ ਸਰ। ਦਸਤਰਸ ਖਾਨ ਚ ਨਹੀਂ ਆਇਆ। ਨਹੀਂ ਦਸਤਰਖਾਨ ਦੇ ਵਿੱਚ ਨਹੀਂ ਆਇਆ। ਮੈਂ ਬੇਸਿਕ ਤੌਰ ਤੇ ਨਾ ਮੈਂ ਜਗ੍ਹਾ ਲੈ ਰਿਹਾ। ਜਗ੍ਹਾ ਦਾ ਰੇਂਜ ਨਹੀਂ ਹੋਣ ਡਿਆ। ਜਗ੍ਹਾ ਹੀ ਮੁਸ਼ਕਲ। ਕਿਉਂਕਿ ਜਗ੍ਹਾ ਦਾ ਰੇਟ ਬੜਾ। ਹਾਂ ਇਹ ਕੰਮ ਜਦੋਂ ਵੀ ਸ਼ੁਰੂ ਕਰਨਾ ਨਾ ਉਸਤਾਦ ਜੀ ਮੈਂ ਮਸ਼ਵਰਾ ਦਾਂਗਾ ਉਸਤਾਦ ਜੀ, ਹੋਟਲ ਦਾ ਕੰਮ ਜਦੋਂ, ਰੈਸਟੋਰੈਂਟ ਦਾ ਕੰਮ ਜਦੋਂ ਵੀ ਸ਼ੁਰੂ ਕਰਨਾ ਇਹ ਨਾ ਸ਼ੁਰੂ ਕਰੋ। ਹਾਂ ਬਿਹਤਰੀਨ। ਕੀ ਬਾਤ। ਬਹੁਤ ਛੇ ਨਹੀਂ ਇਹ ਉਦੋਂ ਸ਼ੁਰੂ ਕਰਨਾ ਹੈ ਜਦੋਂ ਜਗ੍ਹਾ ਤੁਹਾਡੀ ਜ਼ਾਤੀ ਹੋਵੇ। ਹਾਂ ਉਹਦੇ ਵਿੱਚ ਕੀ ਯਾਰ ਤੁਹਾਡਾ ਕੰਮ ਚੱਲ ਜਾਂਦਾ 6 ਮਹੀਨੇ ਬਾਅਦ ਹੀ ਉਹ ਜਗ੍ਹਾ ਲੈ ਕੇ ਆਣ ਭਾਈ ਅਸੀਂ ਪਰ ਹੋ ਜਾ। ਫਾਰਗ ਹੋ ਜਾਏ ਤੁਸੀਂ ਉਹਨੇ ਆਪ ਕਰ ਲੈਣਾ। ਯਾਰ ਵੱਡਾ ਮਸ਼ਵਰਾ ਤੁਹਾਡਾ ਹੈ। ਤੇ ਨੁਕਸਾਨ ਹੋ ਗਿਆ ਨਾ। ਵਾਹ ਜਗ੍ਹਾ ਤੁਹਾਡੀ ਆਪਣੀ ਹੋਵੇ ਉੱਥੇ ਸ਼ਵਾਰਮਾ ਵੀ ਸੈਂਟਰ ਖੋਲੋ, ਜੋ ਦਿਲ ਕਰਦਾ ਕਰੋ। ਉਹ ਤੁਸੀਂ ਕਿਸੇ ਨੂੰ ਮਤਲਬ ਜ਼ਲਾਲਤ ਹੀ ਹੈ ਕਿ ਤੁਸੀਂ ਕਿਸੇ ਨੂੰ ਕੋਈ ਯਾਰ ਮੈਂ ਕੰਮ ਕਰਨਾ ਵਾ ਹਾਂਜੀ ਤੇ ਮੈਨੂੰ ਜਗ੍ਹਾ ਚਾਹੀਦੀ। ਅਗਲਾ ਜਦੋਂ ਮਰਜ਼ੀ ਤੁਸੀਂ ਕੰਮ ਕਰਦੇ ਹੋ ਅਗਲਾ ਕਹੋ ਭਾਈ ਮੇਰੀ ਜਗ੍ਹਾ ਛੱਡ, ਫਾਇਦਾ। ਸਹੀ ਆਹੋ ਉਹਦਾ ਨੁਕਸਾਨ ਕੀ ਹੋਣਾ ਯਾਰ? ਸਾਰੀ ਮਿਹਨਤ ਤੁਹਾਡੀ ਤੇ ਬੈਨੀਫਿਟ ਉਹ ਲੈ। ਸਹੀ ਗਾਹਕ ਤੁਹਾਡੇ ਉੱਤੇ ਚੜੇ ਹੁੰਦੇ ਉਹ ਅਗਲਾ ਕਹੇ ਭਾਈ ਜਗ੍ਹਾ ਵੀ ਲਈ। ਵੇਲੀ ਕਰ। ਹਾਂ ਇਹ ਤੇ ਹੈ। ਲੇਕਿਨ ਉਸਤਾਦ ਜੀ ਇਹ ਨਹੀਂ ਹੋਣਾ। ਮੈਂ ਨਹੀਂ ਇਸ ਹੱਕ 'ਚ। ਮੈਂ ਰੈਸਟੋਰੈਂਟ ਪਾਵਾਂਗਾ, ਮੈਂ ਜੋ ਵੀ ਕਰਾਂ, ਮੈਂ ਸਕੂਲ ਬਣਾਵਾਂ, ਮੈਂ NGO ਬਣਾਵਾਂ, ਲੇਕਿਨ ਯਾਰ ਜਗ੍ਹਾ ਮੇਰੀ- ਦਸਤਰਖਾਨ ਦਾ ਕੀ ਬਣਿਆ? ਦਸਤਰਖਾਨ ਦੀ ਜਗ੍ਹਾ ਦੀ ਗੱਲ ਕਰ ਨਹੀਂ ਰਹੇ ਉਹ ਜਿਹੜਾ 60 ਰੁਪਏ ਦੀ ਮੈਂ ਲਿਆ ਕਰਨੇ ਜੋ ਮਰਜ਼ੀ ਖਾ। ਆਹੋ
ਮੈਂ ਅਮਰਮੰਦ ਬਾਅਦ ਸ਼ੁਰੂ ਕਰਦਾ ਸੱਟ ਲਈ ਜਾ ਰਿਹਾ ਹਲੇ ਕਹਿੰਦਾ ਕਰਾਂਗੇ ਸ਼ੁਰੂ। ਤੁਸੀਂ ਨਹੀਂ ਟਾਈਮ ਦੇਣ ਦੇ। ਮੈਂ ਉਸਤਾਦ ਜੀ ਨੂੰ ਕਿਹਾ, ਮੈਂ ਕਿਹਾ ਉਸਤਾਦ ਜੀ ਤੁਸੀਂ ਇਫਤਤਾਹ ਕਰਨਾ ਨਾ ਉਸ ਦਸਤਰਖਾਨ ਦਾ। ਉਹ ਤਾਂ ਮੈਂ ਆ ਜਾਣਾ ਵਾ ਤੁਸੀਂ ਤੇ ਕਦੇ ਕਿਤੇ ਹੁੰਦੇ ਹੋ ਤੇ ਕਦੇ ਕਿਤੇ ਹੁੰਦੇ ਹੋ, ਟਾਈਮ ਤੁਹਾਡੇ ਕੋਲ ਨਹੀਂ, ਅਗਲੇ ਬੰਦੇ ਨੂੰ ਤੁਸੀਂ ਬਾਤ ਦੇਣਾ। ਸਾਡੇ ਦਸਤਰਖਾਨ ਤੁਹਾਡੇ ਤੇ ਪਾਤਾ ਕਿ ਇਫਤਤਾਹ ਨਹੀਂ ਉਹ ਵੀ ਕਰਨਾ। ਮੇਰੀ ਵਜ੍ਹਾ ਤੋਂ ਕੰਮ ਖਰਾਬ ਤੁਹਾਡੀ ਵਜ੍ਹਾ ਤੇ ਕੰਮ ਖਰਾਬ ਹੋ। ਜਦੋਂ ਤੁਸੀਂ ਗੱਡੀ ਦਾ ਕਿਹਾ, ਮੇਰੀ ਗੱਡੀ ਕੰਮ ਕੱਢੀ ਜਾਣ ਡਈ। ਤੁਸੀਂ ਦਸਤਰਖਾਨਾ ਲਾਓ, ਜਿੱਦਾਂ ਗੱਡੀਆਂ ਨਿਕਲਦੀਆਂ ਨਾ ਚੈਨ ਲੰਗਰ ਨੂੰ ਵਰਤਾਉਂਦੀਆਂ, ਇਸ ਗੱਡੀ ਤੇ ਉਹ ਸਕੀਮ ਸ਼ੁਰੂ ਕਰੋ। ਲੋਕਾਂ ਨਹੀਂ, ਦਾ ਉਹ ਕੀ ਬਿੱਲ ਸੀ ਕਰਾ 60 ਰੁਪਏ ਲੈਣੇ ਇੱਕ ਬੰਦੇ ਕੋਲ। ਉਸਤਾਦ ਜੀ ਮੈਂ ਇਨਸ਼ਾਅੱਲਾ ਤਾਲਾ ਮੈਂ ਸ਼ੁਰੂ ਕਰ ਦੇਣਾ, ਜਲਦੀ ਸ਼ੁਰੂ ਕਰ ਦੇਣਾ, ਯਾਨੀ ਕਿ ਕੁਝ ਦਿਨਾਂ ਤੱਕ ਸ਼ੁਰੂ ਕਰ ਦੇਣਾ। ਤੇ ਕੈਨੇਡਾ ਕੈਨੇਡਾ ਉਸਤਾਦ ਜੀ ਉਹ ਵੀ ਮੈਂ ਪਹਿਲੇ ਕੈਨੇਡਾ ਜਾਣਾ ਮੈਂ ਇਨਸ਼ਾਅੱਲਾ। 92 ਪਾਉਂ ਇੱਥੋਂ ਪਾਉਣ ਦਾ ਕੇਕ ਮੈਂ 4 ਅਗਸਤ ਤੋਂ ਲੈ ਕੇ 17 ਅਗਸਤ ਤੱਕ ਮੈਂ ਕੈਨੇਡਾ ਵਾਂ ਉਸਤਾਦ ਜੀ। ਮੈਂ ਤੁਹਾਨੂੰ ਪਹਿਲੇ ਕਹਿਣੇ ਆ, ਫਿਰ ਨਾ ਕਹਣਾ ਮੈਨੂੰ ਦੱਸ ਕੇ ਨਹੀਂ ਜਾਣਾ। ਯਾਰ ਕੀ ਵੇਦੀ ਨਜ਼ਰ ਮਾਰ ਕਹਿੰਦਾ ਐਤਕੀ ਇੰਨੇ ਦਿਨਾਂ ਦਾ ਰਿਮਾਂਡ। ਰਮਾਨ ਗੜ ਕਹਿੰਦਾ ਜੇ ਉਸਤਾਦ ਜੀ ਸੱਚੀ ਮੁੱਚੀ ਜਿਹੜਾ ਕੰਮ ਕਰਨਾ ਹੈ ਨਾ ਉਹ ਕਰਨਾ ਹੈ। ਜਾਨ ਦੋ ਦਸਤ ਓਏ ਰਿਜ਼ਕ ਦੇਣ ਦੇ ਨਾਲ ਰਿਜ਼ਕ ਵੱਧਦਾ ਵਾ। ਉਹ ਪਹਿਲੇ ਖੂੜੇ 'ਚ ਬਲਬ ਤੇ ਲਾ ਲਓ, ਪੱਖਾ ਤੇ ਲਵਾ ਲਓ, ਘਰ ਦਸਤਰਖਾਨ ਲਾ ਲਓ। ਉਸਤਾਦ ਜੀ ਮੇਰੀ ਛੱਤ ਤੇ ਉਸਤਾਦ ਜੀ ਮੈਂ ਤੁਹਾਨੂੰ ਅੱਜ ਦੀ ਗੱਲ ਦੱਸਾਂ, ਮੈਂ ਯਾਰ ਆਹ ਪਿਛਲੇ ਦਿਨਾਂ 'ਚ ਨਾ ਮੈਂ ਛੱਡ ਦਿੱਤਾ। ਮੈਂ ਪਹਿਲੇ ਨਾ ਹੁਣ ਵੀ ਛੱਡ ਦਿਓ 5 ਮਿੰਟ। ਉਹਨੇ ਨਹੀਂ ਬਾਜਰਾ ਮੈਂ ਸਿੱਟਦਾ ਸੀ ਯਾਰ, ਬਿੱਲੀ ਕੋ ਝਟਾ ਮਾਰਦੀ ਸੀ ਇੰਜ ਕਰਕੇ ਤੇ ਪਚੱਟਾ ਨਹੀਂ ਹੁੰਦਾ, ਝਪੱਟਾ ਹੁੰਦਾ। ਇੰਜ ਕਰਕੇ ਉਸਤਾਦ ਜੀ ਉਹਨੇ ਜੰਪ ਮਾਰਨਾ ਯਾਰ, 6 ਚਿੜੀਆਂ ਮੂੰਹ ਚ ਆਣ ਡਈਆਂ ਨੇ। ਕਿੰਨੀਆਂ ਕੁ ਆ ਤੇ ਚਿੜੀਆਂ, ਉਹਦੇ ਰੁਖਰਾ ਉਹਦੀ ਰਾਈ ਰੱਬ ਨੇ ਲਾਈ ਉਹਦੀ ਰਿਜ਼ਕ, ਲੇਕਿਨ ਮੈਂ ਉਹਨੇ ਇਦਾਂ ਹੀ ਖਾਣਾ ਵਾ। ਦਾਣਾ ਪਾਣਾ ਬੰਦ ਕਰਤਾ ਕਿਨੂੰ ਚਿੜੀਆਂ। ਕਿਥੇ ਆਉਣ ਨਾ। ਮੈਂ ਉਸਤਾਦ ਜੀ ਮੇਰਾ ਦਿਲ ਨਰਮ ਹੈ, ਮੈਂ ਬਿਮਾਰ ਹੋ ਜਾਂਦਾ ਸੀ, ਚਿੜੀ ਮੇਰੇ ਸਾਹਮਣੇ ਮਰਦੀ ਸੀਗੀ ਤੜਫ ਤੜਫ। ਤੁਸੀਂ ਬਿੱਲੀ ਨੂੰ ਫੜੋ। ਉਹ ਬਿੱਲੀ ਇੱਕ ਮੈਨੂੰ ਤੇ ਇੰਜ ਲੱਗਣ ਡਿਆ ਸੀ ਜੀ ਉੱਤੇ ਉੱਤੇ ਬਿੱਲੀਆਂ ਵਾਲਾ ਮੈਂ ਵਾਂ, ਇੰਨੀਆਂ ਬਿੱਲੀਆਂ ਬਿੱਲੀਆਂ ਉੱਤੇ। ਦੀ ਉਹ ਕਿੰਨੀਆਂ ਹੀ ਬਿੱਲੀਆਂ। ਅੱਛਾ ਯਾਰ, ਇੱਥੇ ਮੇਰੇ ਜ਼ਿਹਨ 'ਚ ਇੱਕ ਗੱਲ ਆ ਰਹੀ। ਆਹੋ ਕਿਹੜੀ? ਠੀਕ ਨਹੀਂ, ਵੈਸੇ ਆਮਦ ਹੋਈ ਮੈਨੂੰ ਫੌਰਨ। ਸਾਡੇ ਬਹੁਤ ਸਾਰੇ ਭਰਾ ਸਾਡੇ ਵੀ ਨੇ, ਸਾਡੇ ਪਾਕਿਸਤਾਨ 'ਚ ਵੀ ਨੇ, ਇੰਡੀਅਨ ਵੀ ਨੇ, ਜਿਹੜੇ ਮੀਟ ਨਹੀਂ ਖਾਂਦੇ, ਗੋਸ਼ਤ ਨਹੀਂ ਖਾਂਦੇ, ਨਹੀਂ ਖਾਂਦਾ। ਆਹ ਚਿਕਨ ਨਹੀਂ ਖਾਂਦੇ। ਉਹਦੀ ਵਜ੍ਹਾ ਇਹ ਹੈ ਕਿ ਨਹੀਂ ਜੀ, ਉਹ ਇੱਕ ਜਾਨਵਰਾਂ ਦੇ ਨਾਲ ਅਸੀਂ ਉਹਨਾਂ ਨੂੰ ਨਹੀਂ, ਫਿਰ ਉਹਨਾਂ ਨੂੰ ਚਾਹੀਦਾ ਉਹ ਹਰ ਜਾਨਵਰ ਉਸ ਜਾਨਵਰ ਨੂੰ ਵੀ ਸਜ਼ਾ ਦੇਣ ਜਿਹੜੇ ਉਹਨਾਂ ਨੂੰ ਖਾਂਦੇ। ਖਾਂਦੇ ਨੇ ਗੋਸ਼ਤ ਖੋਰਾਂ ਨੂੰ। ਇਹ ਹੁਣ ਕੈਸੀ ਆਈ ਮੇਰੇ ਜ਼ਿਹਨ 'ਚ ਗੱਲ, ਅੱਛੀ ਗੱਲ। ਕੈਸੀ ਆਈ, ਵੱਡੀ ਗੱਲ ਉਸਤਾਦ ਜੀ, ਕਸਮ ਵੱਡੀ ਗੱਲ ਕਰ। ਵਾਕਈ ਸਹੀ ਗੱਲ। ਕੈਸੀ ਗੱਲ ਉਹ ਲਾਈਕ ਮਤਲਬ ਕਿ ਮੈਂ ਨਹੀਂ ਖਾ ਰਿਹਾ, ਲੇਕਿਨ ਇਹ ਹੁਣ ਚੂਜ਼ਿਆਂ ਨੂੰ ਬਿੱਲੀ ਲੈ ਗਈ, ਫਿਰ ਉਹ ਬਿੱਲੀ ਨਾਲ ਵੀ ਨਫ਼ਰਤ ਕਰਨ। ਬਿਲਕੁਲ ਬਿੱਲੀ ਨੂੰ ਵੀ ਕਹਿਣਾ ਭਾਈ ਫਾਰਕ ਮਿਸਾਲ ਆ, ਸ਼ੇਰ ਹਿਰਨ ਨੂੰ ਖਾ ਗਿਆ, ਉਹ ਵੀ ਤੇ ਮਾਸੂਮ ਖਾ ਹੀ ਰਿਹਾ। ਸਹੀ ਗੱਲ। ਉਹ ਫਲਾਣਾ ਉਹਨੂੰ ਖਾ ਗਿਆ, ਇਹ ਕੁਦਰਤ, ਇਹ ਬਣਿਆ ਰੂਲ। ਬਣਿਆ ਰੂਲ। ਮਤਲਬ ਮੇਰੇ ਜ਼ਿਹਨ ਚ ਆਈ ਹੈ, ਮੈਂ ਵੀ ਮਤਲਬ ਇੱਕ ਲੌਜੀਕ, ਤੁਹਾਨੂੰ ਕੋਈ ਇਹਦਾ ਜਵਾਬ ਮਿਲਦਾ ਤੁਸੀਂ ਦੇ ਦਿਓ, ਕੋਈ ਲੇਕਿਨ ਮੇਰੇ ਜ਼ਿਹਨ ਸਵਾਲ ਆਇਆ ਸੀ ਕਿ ਪਾਣੇ ਇਸ ਤਰ੍ਹਾਂ ਤੇ ਫਿਰ ਹਰ ਬੰਦਾ ਦਰਿੰਦਾ ਵਾ। ਸਹੀ ਗੱਲ। ਫਿਰ ਤੇ ਸ਼ੇਰਾਂ ਤੇ ਪਰਚਾ ਹੀ ਹੋਣਾ ਚਾਹੀਦਾ। ਸਾਰਾ ਕੁਝ ਫਿਰ ਤੇ ਗਲਤ ਗੱਲ ਆ। ਇਹਨੇ ਦਾ ਮਤਲਬ ਹੈ ਕਿ ਫਿਤਰਤ ਆ ਉਹਨਾਂ ਦੀ, ਉਹਦੀ ਖੁਰਾਕ ਉਹਦੇ ਚ ਰੱਖੀ, ਉਹਦੇ ਚ ਰੱਖੀ, ਉਹਦੀ ਵੱਡੀ ਮਛਲੀ ਛੋਟੀ ਨੂੰ ਖਾਈ ਜਾ ਰਹੀ। ਠੀਕ ਹੈ ਜੀ, ਵੱਡਾ ਜਾਨਵਰ ਛੋਟਾ, ਖੂਨਖਾਰ ਜਾਨਵਰ ਛੋਟਿਆਂ ਨੂੰ ਖਾਈ ਜਾ ਰਹੇ, ਬਿੱਲੀਆਂ ਚੂਚੀਆਂ ਨੂੰ ਖਾਈ ਜਾ ਰਹੀਆਂ। ਇਦਾਂ ਹੀ ਤੇ ਉਹ ਤੇ ਫਿਰ ਹਿਸਾਬ ਕਿਤਾਬ ਹੋ ਰਿਹਾ। ਲੇਕਿਨ ਉਸਤਾਦ ਜੀ ਉਹਦਾ ਹੱਲ ਮੈਂ ਕੱਢ ਲਿਆ ਸੀਗਾ ਨਾ। ਮੈਂ ਫਿਰ ਕੀ, ਉਹ ਪਰਾਤ ਇੱਕ ਲਈ ਜੀ ਵੱਡੀ ਜੀ, ਉਹ ਪਰਾਤ ਦੇ ਵਿੱਚ ਨਾ ਉਸਤਾਦ ਜੀ ਮੈਂ ਦਾਣਾ ਪਾ ਕੇ ਨਾ ਉਹ ਪਰਾਤ ਮੈਂ ਉੱਤੇ ਬੰਨ੍ਹ ਦਿੱਤੀ, ਫਿਰ ਉਹ ਹਵਾ ਦੇ ਵਿੱਚ ਇੰਨੀ ਲਟਕਾਈ, ਉਹਦੇ ਚ ਮੈਂ ਦਾਣਾ ਪਾਉਂਦਾ ਸੀਗਾ। ਓਏ ਬੇਵਕੂਫਾ, ਇਹਦਾ ਕੀ ਹੱਲ ਸੀ ਉਹ? ਤੈਨੂੰ ਮੈਂ ਜਿਹੜੇ ਪਰਿੰਦੇ ਨੇ, ਆਹੋ ਇਨਸਾਨ ਦੇਖ ਕੈਸੀ ਗੱਲ ਆ। ਇਨਸਾਨ ਨੂੰ ਇੱਕ ਜਗ੍ਹਾ ਤੋਂ ਸੈਲਰੀ ਮਿਲ ਰਹੀ ਹੈ, ਆਹੋ ਕਿਤੋਂ ਰੋਜ਼ ਰੋਟੀ ਮਿਲ ਰਹੀ ਹੈ, ਕਿਸੇ ਜਗ੍ਹਾ ਤੋਂ ਉਹਨੂੰ ਮਹੀਨੇ ਦੀ ਰਾਸ਼ਨ ਮਿਲ ਰਿਹਾ। ਸਹੀ। ਇਨਸਾਨ ਐਡਾ ਕੱਚਾ ਔਰ ਇੰਨਾ ਕਮਜ਼ੋਰ ਹੋ ਗਿਆ ਕਿ ਆਪਣਾ ਸਾਰਾ ਕੁਝ ਉੱਥੇ ਡਿਪੈਂਡ ਕਰਨ ਲੱਗ ਪੈਂਦਾ ਕਿ ਅਗਰ ਇਹਨੇ ਮੈਨੂੰ ਇਸ ਮਹੀਨੇ ਨਾ ਦਿੱਤਾ ਤੇ ਮੈਂ ਤੇ ਮਰ ਜਾਊਂਗਾ। ਓਏ ਠੀਕ ਹੈ, ਬਿਲਕੁਲ ਇਸ ਤਰ੍ਹਾਂ। ਤੇ ਉਸ ਪਰਿੰਦਿਆਂ ਤਾਂ ਤੂੰ ਸਾਰੀ ਉਮਰ ਇੱਕ ਪਰਿੰਦਾ ਤੇਰੀ ਛੱਤ ਤੇ ਆਈ ਜਾਵੇ ਪਾਣੀ ਪੀਣ, ਉਹ ਇਹ ਨਹੀਂ ਜ਼ਿਹਨ 'ਚ ਰੱਖੂਗਾ ਕਿ ਅੱਜ ਇਹਨੇ ਪਾਣੀ ਨਾ ਰੱਖਿਆ ਤੇ ਮੈਂ ਕਿੱਥੋਂ ਪੀਊਂਗਾ। ਸਹੀ ਗੱਲ। ਉਹਦਾ ਤਕਵਾ ਸਿਰਫ ਰੱਬ ਤੇ ਹੁੰਦਾ। ਤੂੰ ਪਾ ਦੇ ਤੇ ਪੀ ਲੂਗਾ, ਨਹੀਂ ਤੇ ਉਹ ਰੱਬ ਨੂੰ ਦੇ ਦਿੰਦਾ। ਓਏ ਕੈਸੀ ਗੱਲ ਹੈ ਮੇਰੇ ਜ਼ਿਹਨ 'ਚ। ਬਹੁਤ ਛੇ ਕਿਆ ਬਾਤ। ਆਹਾ, ਤੁਹਾਨੂੰ ਪਤਾ ਮੈਂ ਕਿਹਦੀ ਕਾਪੀ ਕਰ ਰਿਹਾ, ਕੈਸਾ ਦਿਮਾਗ ਚੱਲਿਆ। ਓਹੋ ਕੈਸੀ ਗੱਲ ਆਈ ਜ਼ਿਹਨ 'ਚ, ਲੇਕਿਨ ਦੱਸੋ ਮੈਂ ਕਿਹਦੀ ਕਾਪੀ ਕਰ ਰਿਹਾ ਜ਼ਰਾ। ਚਿੜੀ ਜਿਹੜੀ ਮੈਂ ਜਿਹੜੀ ਗੱਲ ਕਰ ਰਿਹਾ ਤਾਂ ਗੌਰ ਕਰ ਮੇਰੀ ਗੱਲ। ਮੈਂ ਵੀ ਗੌਰ ਕੀਤਾ। ਨਹੀਂ ਠਹਿਰ ਜਾ। ਹਾਂਜੀ। ਮੈਂ ਤੈਨੂੰ ਕਹਿ ਰਿਹਾ ਕਿ ਤੂੰ ਤੇ ਬਾਜਰਾ ਪਾ ਰਿਹਾ ਆਹੋ ਚਿੜੀਆਂ ਨੂੰ, ਛੱਤ ਤੇ ਪਾਣੀ ਰੱਖ ਰਿਹਾ। ਆਹੋ ਮੈਂ 100% ਕਹਿਣਾ ਕਿ ਉਹ ਜਿਹੜੀਆਂ ਚਿੜੀਆਂ ਹੁੰਦੀਆਂ ਨੇ, ਆਹੋ ਉਹ ਦਾ ਲੱਗ ਜਾਂਦਾ ਉਹਨਾਂ ਦਾ, ਉਹਨਾਂ ਨੂੰ ਠੀਕ ਹੈ ਪਾਣੀ, ਲੇਕਿਨ ਉਹਨਾਂ ਨੂੰ ਇਹ ਯਕੀਨ ਹੋਏਗਾ ਕਿ ਇੱਥੇ ਨਹੀਂ ਨਾ ਹੈਗਾ, ਉਹਨੇ ਸਾਨੂੰ ਉੱਥੋਂ ਦੇ ਦੇਗਾ, ਉੱਥੇ ਦੇ ਦੇਗਾ। ਇਨਸਾਨ ਅਗਰ ਇੱਕ ਜਗ੍ਹਾ ਤੋਂ ਲੈਂਦਾ ਨਾ, ਉਹ ਇਹ ਸੋਚਣ ਲੱਗ ਪੈਂਦਾ ਕਿ ਅਗਰ ਇੱਥੋਂ ਨਾ ਮਿਲਿਆ ਤੇ ਮੈਂ ਮਰ ਗਿਆ। ਹਾਏ ਹਾਏ ਹਾਏ। ਦੇਖ ਲਓ ਉਸਤਾਦ। ਤੱਕ ਵਿੱਚ ਫਰਕ ਦੇਖੋ, ਅਸ਼ਰਫੁਲ ਮਖਲੂਕਾਤ ਦੇ ਤੋਂ ਏਡੇ ਕੁ ਪਰਿੰਦੇ ਦੇ। ਇਹ ਗੱਲ ਆ ਕੈਸੀ ਆਈ ਜੇ। ਵਾਹ ਵਾਹ, ਕਲੈਪ ਕਰ ਦਿਓ ਯਾਰ ਇੱਕ ਵਾਰੀ ਜਰਾ। ਉਹ ਯਾਰ ਇੱਕ ਮਿੰਟ ਮਿੱਠੇ ਯਾਰ। ਇਹ ਹਾਂ। ਲੇਕਿਨ ਜਿਹੜਾ ਉਸਤਾਦ ਜੀ ਚਿੜਾ ਹੈ,
ਕਦੇ ਨਹੀਂ ਤੁਸੀਂ ਚਿੜੀ ਨੇ ਕਿਹਾ ਹੋਏਗਾ ਚਿੜੀ ਨੂੰ ਕੋਈ ਸੂਟ ਲਿਆ ਕੇ ਦੇ, ਮੈਂ ਆਪਣੀ ਅੰਮੀ ਵਾਲੇ ਜਾਣਾ, ਮੇਰੀਆਂ ਸਹੇਲੀਆਂ ਆਣ ਡਈਆਂ, ਠੀਕ ਹੈ। ਇਹ ਅਸੀਂ ਜਿਹੜਾ ਸਾਡੀ ਇੱਕ ਲਾਈਫ ਦਾ ਐਕਸਪੀਰੀਅੰਸ ਕੁਝ ਦਿਨ ਪਹਿਲੇ ਹੋਇਆ ਨਾ ਟਟੇਰੀ ਵਾਲਾ, ਓਏ ਓਏ ਉਹਨੇ ਕੁਝ ਸਮਝਦਾਰ ਬੰਦਾ ਹੋਵੇ, ਓਏ ਹੋਏ 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 ਯਾਰ ਜੀ ਭਾਈ, ਪੂਰੀ ਡਾਕੂਮੈਂਟਰੀ ਓਏ ਟੀਰੀ ਵਾਲਾ ਭਾਜੀ ਉਹ ਨਹੀਂ ਸੀ ਹੈਗਾ, ਆਹੋ ਉਹ ਇੰਨਾ ਕੁ ਆਂਡੇ ਚੋਂ ਨਾ ਇੱਥੇ ਟਟੀਰੀ ਨਹੀਂ ਉਹ ਵੱਡੀਆਂ ਲੰਮਲੇ ਆਹੋ ਉਹ ਬੱਚਾ ਆ ਗਿਆ, ਆਹ ਉਹ ਇੱਥੇ ਆ ਬਾਹਰ ਫਲੈਕਸ ਨਹੀਂ ਲੱਗੀ ਜਿੱਤੇ ਉਹ ਬਣਿਆ ਫਸਲਾਂ, ਹਾਂ ਉਹ ਉਹਦੇ ਥੱਲੇ ਬਚਾ ਦੇਗੀ ਫਸਲਾਂ ਸਮਝ ਕੇ, ਆਂਡਾ ਦਿੱਤਾ ਗੁੱਸੇ ਚ ਆਂਡਾ ਦੇਗੀ ਪੱਕੇ ਫਰਸ਼ ਤੇ ਖੁੱਸੇ ਦੇ ਵਿੱਚ, ਉਹ ਬੱਚਾ ਇੱਥੇ ਫਿਰੇ, ਹੁਣ ਉਹਦੇ ਕੋਲ ਉੱਡਿਆ ਨਹੀਂ ਜਾਂਦਾ। ਫੈਸਲ ਸਾਹਿਬ ਹਫਤਾ ਪੂਰਾ ਉਹਨਾਂ ਨੇ ਗੇੜੇ ਕੱਢੇ ਨੇ ਮਾਂ ਪਿਓ ਨੇ, ਰਾਤ ਦੇ 3-3 ਵਜੇ ਵੀ ਥੱਲੇ ਉਤਰ ਜਾਂਦੀਆਂ ਸੀ, ਅਸੀਂ ਉਹ ਆਪ ਫਿਰ ਰਿਹਾ ਉਹਦੇ ਨਾਲ ਫਿਰ ਰਹੀਆਂ, ਇਹਨਾਂ ਨੂੰ ਥੱਲੇ ਲੈ ਕੇ ਬਹਿ ਰਹੀਆਂ ਇਸੇ ਗਰਾਊਂਡ 'ਚ। ਅਸੀਂ ਉਹਨੂੰ ਹਫਤਾ ਰੱਖਿਆ ਇੱਥੇ, ਉਹਦੀ ਵੀਡੀਓਜ਼ ਵੇਖ, ਇੱਥੇ ਫਿਰਦਾ ਹੁੰਦਾ ਸੀ ਉਹ, ਇੱਥੇ ਤੇ ਉਹ ਬਾਹਰ ਰੌਲਾ ਪਾਉਂਦੀਆਂ ਹੁੰਦੀ ਸੀ ਮਾਂ ਤੇ ਪਿਓ। ਹੁਣ ਤੂੰ ਗੱਲ ਕਿੱਥੋਂ ਆਈ ਕਿ ਤੂੰ ਕਿਹਾ ਕਿ ਚਿੜਾ, ਇੱਕ ਉਹ ਸੀ ਮਾਂ ਤੇ ਇੱਕ ਸੀ ਪਿਓ। ਹੁਣ ਸੁਣੀ, ਪਿਓ ਪਹਿਲੇ ਉਤਰ ਆਇਆ ਨਾ ਤੇ ਉਹ ਉੱਤੇ ਬੈਠੀ ਹੈ, ਉੱਤੇ ਵੇਖ ਰਹੀ, ਅਸੀਂ ਸਾਹਮਣੇ ਬੈਠੇ ਵੇਖ ਰਹੇ ਨੇ ਸਰ। ਉਸ ਤੋਂ ਬਾਅਦ ਉਹ ਮਾਂ ਆ ਗਈ ਨਾ, ਉਹ ਪਿਓ ਪਹਿਲੇ ਉਤਰ ਆਇਆ, ਮਾਂ ਉੱਤੇ ਬੈਠੀ, ਤੇ ਉਹ ਬੱਚਾ ਨਾ ਜਿੱਥੇ ਵੀ ਹੈ ਨਾ ਉਹ ਪਿਓ ਦੀਆਂ ਲੱਤਾਂ 'ਚ ਵੜ ਰਿਹਾ ਤੇ ਪਿਓ ਪਰੇ ਕਰੀ ਜਾ ਰਿਹਾ, ਉਹ ਨਹੀਂ ਬਹਾ ਰਿਹਾ, ਉੱਤੇ ਨਹੀਂ ਬਹਿ ਰਿਹਾ, ਪਰੇ ਕਰੀ ਜਾ ਰਿਹਾ। ਥੋੜੀ ਦੇਰ ਬਾਅਦ ਉਹ ਉੱਤੇ ਗਿਆ, ਮਾਂ ਥੱਲੇ ਆਈ ਹੈ, ਉਹ ਮਾਂ ਤੋਂ ਗਿਆ ਤੇ ਮਾਂ ਫੌਰਨ ਉੱਤੇ ਬਹਿ ਗਈ। ਯਾਨੀ ਭਾਵੇਂ ਪਰਿੰਦੇ ਨੇ ਪਾਇਣ, ਪਰ ਮੇਲ ਫੀਮੇਲ ਦੀ ਨੇਚਰ ਦਾ ਉਹਨਾਂ 'ਚ ਵੀ ਫਰਕ ਹੈ। ਔਰ ਅਸੀਂ ਆਪ ਆਪਣੀਆਂ ਅੱਖਾਂ ਨਾਲ ਅਸੀਂ ਅੱਖਾਂ ਨਾਲ ਵੇਖਿਆ ਕਿ ਉਹ ਕਰੈਕਟਰ ਇਦਾਂ ਦਾ ਸੀ ਕਿ ਉਹ ਕੀ ਜ਼ਾਬ ਜਿਹਾ ਪਾ ਲਿਆ, ਤੇ ਮਾਂ ਜਿਹੜੀ ਉਹ ਅੱਛਾ ਫਿਰ ਰਾਤ ਨੂੰ, ਅਕਸਰ ਰਾਤ ਨੂੰ ਕੱਲੀ ਮਾਂ ਹੁੰਦੀ ਸੀ, ਮਾਂ ਹੁੰਦੀ ਸੀ, ਬਲਕਿ ਜ਼ਿਆਦਾਤਰ ਕੱਲੀ ਮਾਂ ਦਿਨੇ ਉਹ ਆ ਜਾਂਦਾ ਸੀ ਕਰੈਕਟਰ, ਪਤਾ ਨਹੀਂ ਰਾਤ ਕਿਤੇ ਲੂਮਾਂ ਤੇ ਲਾਉਂਦਾ ਸੀ, ਇੱਥੇ ਆ ਕੇ ਬੋਲਦੀ ਸੀ, ਅਸੀਂ ਬਾਹਰ ਲੈ ਜੀਦਾ ਸੀ, ਉਹਨੂੰ ਵਿਖਾ ਦੇਗਾ, ਉਹਨੂੰ ਵਹਾ ਦੇਈਦਾ ਸੀ। ਇੱਥੇ ਪਰੌਂਦੇ ਰਹੇ ਔਰ ਉਹਨੂੰ ਪਤਾ ਲੱਗ ਗਿਆ ਸੀ ਕਿ ਮੇਰਾ ਬੱਚਾ ਇਹਨਾਂ ਦੇ ਕੋਲ ਆ। ਕਿਉਂਕਿ ਬਾਹਰ ਬਿੱਲੀ ਵੀ ਉਹਦੇ ਸਿਰ ਸੀ ਫੁੱਲ। ਐਂਡ ਫਿਰ ਮੈਂ ਸਿਰੀਲੈਕ ਮੰਗਾ ਲਿਆ, ਮੈਂ ਕਿਹਾ ਉਹਨਾਂ ਨੇ ਦੇਈਦਾ ਸਿਰੀਲੈਕ ਪਿਆ, ਤੇ ਉਹ ਵਿਚਾਰਾ ਬਹੁਤ ਹੋ ਗਿਆ। ਪੁਰਨਮ ਲੋਕੀ ਪੈ ਗਈ। ਅੱਛਾ ਕੈਸੀ ਗੱਲ ਆ, ਸਿਰੀਲੈਕ ਪਿਆ, ਉਹ ਮਰ ਗਿਆ ਯਾਰ, ਉਹਦੀ ਕੀ ਵੇਵ ਉਹਨਾਂ ਨੂੰ ਜਾਂਦੀ ਸੀ, ਅੰਦਰ ਮਰਿਆ, ਇੱਥੇ ਬਾਹਰ ਨਹੀਂ ਸੀ ਗਏ, ਤੇ ਉਹ ਆਏ ਨਹੀਂ ਬਾਹਰ। ਫਿਰ ਵੀ ਆਏ, ਮੈਂ ਇਹਨਾਂ ਨੂੰ ਪੁੱਛਦਾ ਰਿਹਾ ਯਾਰ ਉਹਨਾਂ ਨੂੰ ਕਿੱਦਾਂ ਪਤਾ ਲੱਗਾ ਕਿ ਉਹ ਨਹੀਂ ਰਿਹਾ ਦੁਨੀਆ ਤੇ, ਇਹ ਕੈਸੀ ਰਹਾਨਗੀ ਹੈ। ਟੀਵੀ ਦੇ ਇੱਥੋਂ ਉਸ ਦੇਰ ਤੋਂ ਬਾਅਦ ਇੱਕ ਸੈਕਿੰਡ ਨਹੀਂ ਆਏ ਉਹ ਯਾਰ, ਉਹ ਬੋਲਦਾ ਵੀ ਸੀ, ਉਹ ਹਲਕਾ ਕਰਕੇ ਚੂ ਕਰਦਾ, ਮੇਰੇ ਖਿਆਲ ਉਹਦੀ ਵੇਵ ਕਿਤੇ, ਉਹ ਪਤਾ ਨਹੀਂ ਉਹਨਾਂ ਨੂੰ ਕਿੱਥੇ ਜਾਂਦੀ ਹੋਏਗੀ। ਯਾਰ ਉਹ ਕੀ ਸਾਜੀ ਇਸ ਤਰ੍ਹਾਂ ਹੀ ਹੈ ਨਾ ਕਿ ਮਾਂ ਇੱਕ ਰਿਸ਼ਤਾ ਹੀ ਐਸਾ ਹੈ ਸਾਜੀ। ਮੈਂ ਵੇਖਣਾ ਕਿ ਇੱਕ ਹਨਾ ਹਰਮ ਦੇ ਬੱਚੇ ਮਗਰ ਸ਼ੇਰ ਲੱਗਾ ਹੈ, ਉਧਰੋਂ ਸ਼ੇਰ ਆ ਰਿਹਾ ਤੇ ਉਧਰੋਂ ਮਾਂ ਨੇ ਵੇਖਿਆ, ਮਾਂ ਇਧਰੋਂ ਨਸੀ ਆਈ ਹੈ ਤੇ ਉਧਰੋਂ ਸ਼ੇਰ ਆਣ ਡਿਆ, ਉਹਨੇ ਬੱਚੇ ਨੂੰ ਕਿਹਾ ਨੱਸ, ਉਹ ਇਧਰ ਨੂੰ ਨਸਿਆ ਤੇ ਸ਼ੇਰ ਸਿੱਧਾ ਹੀ ਨੱਸ ਗਿਆ ਉੱਪਰ। ਸ਼ੇਰ ਆਪਣੇ ਕੰਮ ਜਾ ਰਿਹਾ ਸੀ। ਨਹੀਂ ਉਹ ਹੁੰਦੇ ਇੱਕ ਉਹ ਵੀ ਵੀਡੀਓ ਬੜੀ ਵਾਇਰਲ, ਵਾਲਾ ਛੋਟਾ ਬੱਚਾ ਹੁੰਦਾ ਹਿਰਨ ਦਾ, ਹਾਂਜੀ, ਤੇ ਉਹ ਸ਼ੇਰਨੀ ਹੁੰਦੀ ਹੈ, ਤੇ ਉਹਨੂੰ ਹੀ ਮਾਂ ਸਮਝ ਕੇ ਉਹਨੂੰ ਉਹਦੇ ਨਾਲ ਲਾਡ ਕਰਨ ਲੱਗ ਪੈਂਦਾ, ਬਿਲਕੁਲ ਛੋਟਾ ਹੁੰਦਾ, ਤੇ ਉਹ ਕੁਛ ਨਹੀਂ ਕਹਿੰਦੀ, 5 ਦਿਨ ਰੱਖਿਆ ਉਹਨੇ ਕੋਲ, ਔਰ ਦੂਜੀਆਂ ਸ਼ੇਰਾਂ ਤੋਂ ਵੀ ਬਚਾਇਆ ਉਹਨੇ। ਤੁਸੀਂ ਵੇਖੀ ਹਾਂ ਡਾਕੂਮੈਂਟਰੀ, ਉਸਤਾਦ ਜੀ ਬੜੀ ਖੂਬਸੂਰਤ। ਓਰੀਜਨਲ ਭਾਜੀ ਨੂੰ ਛੋਟਾ ਜਿਹਾ ਹਿਰਨ ਦਾ ਬੱਚਾ ਉਹ ਲੜਖੜਾ ਰਿਹਾ ਹੈ, ਤੇ ਉਹਨੂੰ ਹੁਣ ਕੀ ਪਤਾ, ਉਹਨੇ ਦੇਖਿਆ ਵੀ ਹੈ ਸ਼ੇਰਨੀ, ਮਤਲਬ ਉਹਨੇ ਕਿਹਾ ਇਹ ਮਾਂ, ਉਹਦੇ ਨਾਲ ਲੱਗਣ ਲੱਗ ਪਿਆ, ਉਹਦੀ ਧੌਣ ਨਾਲ ਇਦਾਂ ਦਾ ਕਰਨ ਲੱਗ ਪਿਆ, ਉਹਨੂੰ ਥੋੜਾ ਜਿਹਾ ਇੰਜ ਕੀਤਾ, ਪਤਾ ਨਹੀਂ ਕੀ ਉਹਨਾਂ ਦਾ ਕਨੈਕਸ਼ਨ ਹੋਇਆ। ਉਸਤਾਦ ਜੀ 5 ਦਿਨ ਕੀ ਬਾਤ, ਸ਼ੇਰਾਂ ਨਾਲ ਲੜੀ ਹੋ ਕੇ ਨਹੀਂ ਇਹਨੂੰ ਖਾਣਾ, ਤੇ 5ਵੇਂ ਦਿਨ ਇੱਕ ਆਇਆ ਕਰੈਕਟਰ, ਓਏ ਆ ਗਿਆ ਲਗੜ ਪਕਾ ਗਿਆ ਸੀਗਾ ਵੱਡਾ ਹੀ ਨਾਨਾ ਬੂ। ਉਹ ਜਿਹੜਾ ਇੰਜ ਹੁੰਦਾ ਹਿਸਾਬ ਕਿਤਾਬ। ਬਿਲਕੁਲ ਉਹ ਜਿਹੜਾ ਉਸਤਾਦ ਜੀ ਉਹ ਮੈਂ ਵੇਖਿਆ ਉਸ ਦਰਿਆ ਉਹਦੇ ਚ ਝੀਲ ਦੇ ਵਿੱਚ ਮਗਰਮੱਛ ਤੇ ਹਰਨ ਮਗਰ ਜਾਣ ਡਿਆ ਬੱਚੇ ਮਗਰ, ਤੇ ਯਾਰ ਮਾਂ ਉਧਰੋਂ ਨੱਸ ਕੇ ਆ ਕੇ ਜੰਪ ਲਾ ਗਈ ਤੇ ਉਹ ਮਗਰਮੱਛ ਦੇ ਅੱਗੇ ਆ ਗਈ, ਉਹਨੂੰ ਖਾ ਗਏ ਉਹ ਬੱਚੇ। ਕੈਸੀਆਂ ਅਜੀਬ ਦਾਣੇ ਸਾਹਿਬ ਗੱਲਾਂ ਨੇ ਕਿ ਸ਼ੇਰ ਉਹਨਾਂ ਨੂੰ ਭੁੱਖ ਲੱਗੀ ਨਾ, ਉਹਨੇ ਇੱਕ ਹਿਰਨ ਫੜ ਲਿਆ, ਖਾ ਲਿਆ, ਉਸ ਤੋਂ ਬਾਅਦ ਉਹਨੂੰ 4 ਘੰਟੇ ਭੁੱਖ ਨਹੀਂ ਲੱਗਣੀ, ਹਾਂਜੀ, ਉਹਦੇ ਲਾਗੋਂ 2,500 ਹਿਰਨ ਲੰਘ ਜੇ, ਉਹ ਨਹੀਂ ਕਹੀ, ਉਹਨੇ ਨਹੀਂ ਕਰਨਾ। ਸਹੀ ਗੱਲ, ਹਾਲਾਂਕਿ ਕੀ ਹੋ ਸਕਦਾ ਸੀ ਕਿ ਯਾਰ 4-5 ਘੰਟੇ ਬਾਅਦ ਫਿਰ ਭੁੱਖ ਲੱਗਣੀ, ਪਤਾ ਨਹੀਂ ਮਿਲੇ ਕਿ ਨਾ ਮਿਲੇ, ਚੱਲ ਮਾਰ ਕੇ ਇੱਕ ਥੋੜਾ ਜਿਹਾ ਉੱਪਰ ਸਾਈਡ ਤੇ ਰੱਖ, ਸਾਈਡ ਤੇ ਰੱਖ ਲੈ, ਜਾਂ ਦਮੂਆ ਜਿਹਾ ਕਰਕੇ ਰੱਖ ਲੈਂਦੇ ਆ, ਹਾਂਜੀ, ਬੇਹੋਸ਼ ਟੈਪ ਜਿਹਾ ਕਿ ਕਰਕੇ ਬਾਅਦ ਚੋਂ ਖਾ ਲੈਂਗੇ। ਬਾਅਦ ਚ ਖਾ ਲੈ। ਨਹੀਂ ਯਾਰ ਉਹਨਾਂ ਦਾ ਤਕਵਾ ਦੇ ਸਾਨੂੰ ਜਾਨਵਰਾਂ ਕੋਲ ਕੀ ਕਿੰਨਾ ਕੁਝ ਸਿੱਖਣਾ ਚਾਹੀਦਾ। ਜਦੋਂ ਉਹਨੂੰ ਭੁੱਖ ਲੱਗਣੀ ਉਹਨੂੰ ਰੱਬ ਨੇ ਰਿਜ਼ਕ ਦੇ ਦੇਣਾ, ਉਸ ਤੋਂ ਬਾਅਦ ਭਾਵੇਂ ਉਹਨੂੰ ਸ਼ਾਮ ਤੱਕ ਭੁੱਖ ਨਹੀਂ ਲੱਗਦੀ, ਉਹਦੇ ਲਾਗੋਂ 50,000 ਹਿਰਨ ਇੱਕੋ ਦਿਲ ਕਰੇ ਘਾਟ ਤੇ ਪਾਣੀ ਪੀ ਜਾਣ, ਉਹਨੇ ਨਹੀਂ ਕੁਝ ਕਹਿਣਾ, ਉਹਨੇ ਉਦੋਂ ਫੜਨਾ ਜਦੋਂ ਉਹਨੂੰ ਭੁੱਖ ਲੱਗਣੀ। ਇਨਸਾਨ ਦੇ ਕੋਲ ਤੇਰੇ ਅਕਾਊਂਟ ਦੇ ਵਿੱਚ 2 ਅਰਬ ਰੁਪਈਆ ਹੋਵੇ, ਦੁਨੀਆ ਦੀ ਹਰ ਚੀਜ਼ ਤੇਰੇ ਕੋਲ ਹੋਵੇ, ਤੇਰੇ ਕੋਲ 2 ਅਰਬ ਰੁਪਈਆ, 5 ਅਰਬ 10 ਅਰਬ ਵੀ ਪਿਆ ਹੋਵੇ, ਤੇ ਤੂੰ ਫਿਰ ਤੇਰੇ ਕੋਲ 5 ਲੱਖ ਦਾ ਤੈਨੂੰ ਫਾਇਦਾ ਹੋਵੇ, ਤੇ ਤੂੰ ਉਹਦੇ ਵੀ ਮਗਰ ਤੁਰ ਪੈ। ਵਾਹ ਵਾਹ, ਦੇਖੋ ਮਿੱਠੇ ਕੋ 20,000 ਪਹਿਲੇ ਆਪਣੇ ਆਪੂ ਦੀ ਸਪਾਰੀ ਦੇਵੇ, ਇਹ ਫਰਕ ਹੈ ਯਾਰ, ਕੈਸੀ ਗੱਲ। ਲੇਕਿਨ ਉਸਤਾਦ ਜੀ ਕਦੀ ਜ਼ਖੀਰਾ ਕਰਦਿਆਂ ਵੇਖਿਆ ਕਿਸੇ ਜਾਨਵਰ ਪਰਿੰਦੇ ਨੂੰ? ਕੋਈ ਹੋਏਗਾ ਜਿਵੇਂ ਊਂਠ ਆ ਜੀ,
ਹਾਂਜੀ ਉਹ ਤਾਂ ਪੇਟ ਚ ਆਪਣੇ ਚ ਕਰ ਉਹਦੀ ਵਜ੍ਹਾ ਹੈ ਨਾ ਜੋ ਰੇਗਿਸਤਾਨ 'ਚ ਪਾਣੀ ਨਹੀਂ ਹੁੰਦਾ, ਪਾਣੀ ਨਹੀਂ ਹੁੰਦਾ। ਉਹਦੀ ਲੌਜੀਕ ਹੈ ਇੱਕ, ਜਾਂ ਕੋਈ ਹੋਰ ਜਾਨਵਰ ਜਾਂ ਕੋਈ ਕਿਸੇ ਵਜ੍ਹਾ ਤੋਂ ਹੋਏਗਾ ਕਿ ਇਸ ਜਾਨਵਰ ਦੀ ਫਿਤਰਤ ਨੇਚਰ ਇਦਾਂ ਦੀ ਕਿ ਇਹਨੂੰ ਜ਼ਰੂਰਤ ਆ। ਇਹ ਨਹੀਂ ਕਿ ਵੀ ਸਾਰੇ ਹੀ ਮਾਰ ਰੱਖੀ ਜਾ ਰਹੇ ਨੇ, ਵੀ ਸ਼ੇਰ ਨੇ ਪੂਰਾ ਢੇਰ ਲਾਇਆ ਹਿਰਨਾਂ ਦਾ, ਗੋਦਾਮ ਭਰਿਆ ਉਹਨੇ, ਥੱਲੋਂ ਕੱਢ ਕੇ ਖਾਣ ਡਿਆ। ਆਹੋ ਉਹ ਇੱਕ ਵੀਡੀਓ ਵੇਖੀ ਜੀ, ਉਹ ਬਾਂਦਰ ਉਹ ਵੀ ਸਤਾਨ ਡਿਆ ਦਰਖਤ ਤੇ ਕਦੇ ਆ ਉਹ ਫੜ ਲੈਂਦਾ ਉਹਨੂੰ। ਉਹ ਫੜ ਲਿਆ ਤਾਂ ਜੀ ਬਹੁਤ ਅੱਛਾ ਮਾਰ ਆਵੇ ਨਾ ਲਿਆ। ਸੋਸ਼ਲ ਮੀਡੀਆ ਨੇ ਤੁਹਾਡੇ ਕੈਮਰੇ ਨੇ ਆ ਵੀ ਫਿੱਕੀ ਕਰਤੀ ਗੱਲ ਵੀ ਸ਼ੇਰ ਦਰਖਤ ਤੇ ਨਹੀਂ ਚੜ ਸਕਦਾ। ਹਾਂਜੀ ਉਸਤਾਦ ਜੀ ਉਹ ਬਾਂਦਰ ਨਾਲੋਂ ਵੀ ਉੱਤੇ ਚੜਿਆ। ਉੱਤੇ ਚੜ ਜਾਂਦਾ। ਇਹ ਗੱਲਾਂ ਬਹੁਤ ਸਾਰੀਆਂ ਇਦਾਂ ਦੀਆਂ ਗੱਲਾਂ ਨੇ ਜਿਹੜੀਆਂ ਉਦੋਂ ਦੀਆਂ ਸਾਨੂੰ ਕਹਾਣੀਆਂ ਸੁਣਾਈਆਂ ਜਦੋਂ ਇਹ ਨਹੀਂ ਸੀ ਸਿਸਟਮ ਹੁੰਦਾ। ਉਦੋਂ ਦੇ ਜ਼ੇਨ ਹਾਂਜੀ ਮੇਰੇ ਹਿਸਾਬ ਨਾਲ ਸ਼ੇਰ ਨੂੰ ਤੁਸੀਂ ਭਲੇ ਖਵਾ ਕੇ ਤਾਂ ਕਹਿੰਦੇ ਭਲੇ ਵੀ ਖਾ ਜਾਣੇ ਆ, ਜਿਹੜਾ ਚਵਲ ਵਾ। ਨਹੀਂ ਉਹ ਨਹੀਂ ਉਹ ਮਾਸ ਹੀ ਖਾ ਨਹੀਂ ਇਹ ਬੰਦ ਬੁੰਦ ਵੀ ਖਾਊਗਾ, ਇਹਨੂੰ ਸ਼ਿਕਾਰ ਤੋਂ ਸਾਈਡ ਕਰੋ, ਅੰਦਰ ਕਿਤੇ ਕੰਟੀਨਾ ਪਾਓ ਜੰਗਲਾਂ 'ਚ। ਚੀਤਾ ਨਹੀਂ ਰਹਿੰਦਾ, ਸੌਰੀ ਹਾਂ ਚੀਤਾ ਚੀਤਾ ਲੱਭੜ ਕੱਗਾ ਵੀ। ਚੀਤਾ ਨਹੀਂ ਰਹਿੰਦਾ। ਆ ਜਿਹੜੇ ਤੁਸੀਂ ਜਿੰਨੇ ਘਰਾਂ 'ਚ ਪਾਲਣੇ ਸ਼ੇਰ ਪਾਲ ਜਾਂਦਾ, ਚੀਤਾ ਨਹੀਂ ਰਹਿੰਦਾ। ਚੀਤੇ ਪਲੇ ਹੋਏ ਆ ਜੀ। ਨਹੀਂ ਉਹ ਇਦਾਂ ਨਹੀਂ ਪਾਲਦੇ, ਉਹਨਾਂ ਦੀ ਹੋਰ ਤਰੀਕਾ ਹੁੰਦਾ। ਉਹਨੂੰ ਤੁਸੀਂ ਛੋਟੇ ਜਿਹੇ ਪਿੰਜਰੇ 'ਚ ਨਹੀਂ ਰੱਖ ਸਕਦੇ, ਬੱਬਰ ਸ਼ੇਰ ਨੂੰ ਰੱਖ ਲੈਂਦੇ ਨੇ ਲੋਕ, ਲੇਕਿਨ ਉਹ ਮਰ ਜਾਂਦਾ। ਉਹ ਯਾਰ ਉਹ ਚੀਤਾ ਨਹੀਂ ਯਾਰ, ਉਹ ਹੋਰ ਸੀਗਾ ਯਾਰ ਕੋਈ ਲੱਭੜ ਕੱਗਾ ਯਾਦ ਹੈ। ਓਏ ਲੱਭੜ ਗੱਗਾ ਨਹੀਂ। ਕਿੱਦੜ ਕੇ ਪਤਾ ਨਹੀਂ ਕਿਹੜਾ ਕੋਈ ਇਸ ਤਰ੍ਹਾਂ ਦਾ ਭੇੜੀਆ, ਵੁਲਫ ਹਾਂ ਵੁਲਫ ਨੂੰ ਟੈਗ ਉਹਨੂੰ ਨਹੀਂ ਰੱਖਦੇ ਭੇੜੀਏ। ਵੁਲਫ ਨਹੀਂ ਕਿਹਾ ਹੁੰਦਾ ਸਾਜੀ ਭੇੜੀਆ ਬਾਹਰ ਜਾਨਵਰ ਵਾ ਜਿਹੜਾ ਕਹਿ ਲੋ ਕਿ ਵਾਰ ਨਹੀਂ ਕਰਦਾ ਬੰਦੇ ਤੇ, ਏਦਾਂ ਹੀ ਮਰਤੇ ਵਾਰ ਨਹੀਂ ਕਰਦਾ। ਹਾਂਜੀ ਬਿਲਕੁਲ। ਭੇੜੀਆ ਜਿਸ ਤਰ੍ਹਾਂ ਇਨਸਾਨ ਆ ਨਾ ਕਿ ਇਹ ਮੇਰੀ ਸਕੀ ਭੈਣ ਆ, ਇਹਦੇ ਨਾਲ ਵਿਆਹ ਨਹੀਂ ਜਾਇਜ਼, ਫੁੱਫੀ ਨਾਲ ਵਿਆਹ ਨਹੀਂ ਜਾਇਜ਼, ਫਲਾਣੀ ਨਾਲ ਭਾਂਜੀ ਨਾਲ ਵਿਆਹ ਨਹੀਂ ਜਾਇਜ਼, ਏਦਾਂ ਹੀ। ਠੀਕ ਹੈ ਨਾ। ਜਿਸ ਤਰ੍ਹਾਂ ਸਾਡੇ ਸਿੱਖਾਂ ਭਰਾਵਾਂ ਦੇ ਵਿੱਚ ਤੁਸੀਂ ਮਤਲਬ ਚਾਚੇ ਦੀ ਕੁੜੀ ਨਾਲ, ਤਾਏ ਦੀ ਕੁੜੀ ਨਾਲ, ਫੁੱਫੀ ਦੀ ਕੁੜੀ ਨਾਲ ਨਹੀਂ, ਉਹ ਭੈਣਾਂ ਹੀ ਨੇ, ਠੀਕ ਹੈ ਨਾ। ਭੇੜੀਏ ਦੇ ਵਿੱਚ ਇਹ ਵੀ ਖਸੂਸੀਅਤ ਹੈਗੀ ਜੀ ਕਿਆ ਔਰ ਉਹ ਆਪਣੀ ਭੇੜੀਆ ਆਪਣੀ ਮਾਂ ਭੈਣ ਹਾਂਜੀ ਇਹਨਾਂ ਦੇ ਲਾਗੇ ਨਹੀਂ ਜਾਏਗਾ। ਏਦਾਂ ਹੀ ਰੋਹ ਬੜਾ ਭੇੜਨੀ ਨੂੰ ਕਹਿੰਦਾ ਚੱਲ ਅੰਦਰ ਬੰਦੇ ਆਂਡੇ ਆ, ਕੋਈ ਗੈਰ ਜਾਨਵਰ ਆਵੇ। ਘਰ ਸ਼ੇਰ ਲੰਘਣ ਦਿਆ ਪਰਦਾ ਕਰ ਲਾ। ਸ਼ੇਰ ਤਾਂ ਪੈਂਦਾ ਵਾ ਭੇੜੀਆ। ਭੇੜੀ 'ਚ ਬੜੀਆਂ ਖਸੂਸੀਅਤ ਨੇ, ਬਹੁਤ ਜ਼ਿਆਦਾ, ਹੋਰ ਵੀ ਬੜੀਆਂ ਨੇ। ਛਾੜੀ ਛੜਈਆ ਨਹੀਂ ਹੈ ਆਪਣੀ ਨਾ। ਵਾਈਫ ਦਾ ਐਂਡ ਤੱਕ ਉਹ ਵਫਾਦਾਰ ਹੀ ਰਹਿੰਦਾ। ਫਿਰ ਇੱਕ ਇਹ ਵੀ ਗੱਲ ਆ ਕਿ ਜਦੋਂ ਦਾ ਮਾਂ ਪਿਓ ਬੁੱਢਾ ਹੋ ਜਾਂਦਾ ਤੇ ਉਹ ਐਂਡ ਤੱਕ ਉਹਨਾਂ ਨੂੰ ਲਿਆ ਕੇ ਖਵਾਉਂਦਾ। ਉਹ ਆਂਦਾ ਹੈ ਕਿਉਂਕਿ ਉਹਨੂੰ ਪਤਾ ਬਾਜ਼ਾਰ ਖੁੱਲੇ ਲਿਆਉਣਾ ਪੈਣਾ। ਕਿਆ ਬਾਤ ਹੈ ਯਾਰ, ਸਹੀ ਜਾਨਵਰਾਂ ਨੇ ਕਾਫੀ ਸਬਕ ਦਿੱਤੇ ਨੇ ਇਨਸਾਨ। ਮੈਂ ਅੱਜ ਵੀ ਦੇ ਰਹੇ ਨੇ, ਮੈਂ ਉਹੀ ਤੇ ਉਧਰ ਧਿਆਨ ਪਵਾ ਰਿਹਾ ਸੀ ਕਿ ਧਿਆਨ ਕਰੋ ਉਧਰ, ਤੁਸੀਂ ਸੋਚੋ ਜ਼ਰਾ ਕਿ ਸਾਜੀ ਸਾਨੂੰ ਕਿਤੋਂ ਵੀ ਆਸ ਟੁੱਟਦੀ ਨਾ ਥੋੜੀ ਜਿਹੀ ਤੇ ਅਸੀਂ ਕਹਿੰਦੇ ਮਰ ਗਏ, ਕੀ ਬਣੂਗਾ, ਠੀਕ ਹੈ ਨਾ। ਤੇ ਉਹ ਜਾਨਵਰਾਂ ਦਾ ਦੇਖੋ। ਤੁਸੀਂ ਇਹ ਗੱਡੀ ਵੇਚ ਕੇ ਟਟੀਰੀਆਂ ਪਾ ਲਓ, 100-150 ਟਟੀਰੀ ਆਉਣੀ ਆ ਤੇ ਨਾਲ ਸਬਕ ਦੇ। ਆਪਣਾ ਬਹੁਤ ਖਿਆਲ ਰੱਖੋ ਨਾਜ਼ਰੀਨ, ਠੀਕ ਆ ਜੀ। ਇਨਸ਼ਾਅੱਲਾ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਰੱਬ ਰੱਖਾ ਜੀ।